ਇਦਾਂ ਦਾ ਪਤਾ ਨਾ ਉਸਤਾਦ ਜੀ ਵਿਆਹ ਤੇ ਗਾਣਾ ਰਕਵਾ ਕੇ ਸਟੇਜ ਤੇ ਖਲੋ ਕੇ ਕਹੂਗਾ ਆ ਯਾਰ 66-55 ਦਾ ਪੈਟਰੋਲ ਡੋਲਣਾ ਕਿਹਦੀ ਆ। ਇਹੋ ਜਿਹੇ ਬੰਦੇ ਨੂੰ ਕਾਟ ਵੀ ਆਇਆ ਹੋਵੇ ਨਾ ਤੇ ਫਿਰ ਵੀ ਐਵੇਂ ਆਪਣੇ ਯਾਰਾਂ ਨੂੰ ਕਹਿੰਦੇ ਨਹੀਂ ਤੇਰੇ ਹਿਸਾਬ ਨਾਲ ਕਰੂਗੇ ਬਰਾਤ ਮੈਂ ਕਿ ਇਹ ਤੇ ਭਾਈ ਇਹਨਾਂ ਖਾਸਾ ਵਾ ਨਾ ਅੱਲਾ ਮਾਫੀ ਦੇ ਵੀ ਨੱਚਦਾ ਖੁਸਰਾ ਲੈ ਆਉਣਾ ਇੱਧਰ ਵੀ ਨੱਚ ਨਹੀਂ ਬੜਾ ਪਤਾ। ਅੱਛਾ ਉਹਨੂੰ ਲੈ ਅੱਜ ਇੱਕ ਤੰਦੂਰ ਤੋਂ ਕੁੱਟ ਪੈ ਗਈ ਫਰੀਦ ਕਿਉਂ ਪੇੜਾ ਚੁੱਕ ਕੇ ਉਹਦੇ ਨਾਲ ਪਸੀਨਾ ਸਾਫ਼ ਕਰ अस्सलाम वालेकुम भी नाज़रीन। ਕੀ ਕਰ ਲਾ ਜੁੜੇ ਹੀ ਉਹ ਆਂਦੇ ਹੀ ਹੈ टी टाइम च खुश आमदीद। ਤਾੜੀ ਮਾਰਦੇ ਹੋਏ ਕੁੱਟ ਖਾਣੀ ਭਾਈਜਾਨ ਗੱਲ ਇਹ ਹੈ ਕਿ ਨਾ ਸਾਨੂੰ ਵਿਗਾੜਨ ਵਾਲੇ ਵੀ ਉਹੀ ਨੇ। ਹੁਣ ਭੁਗਤਣ ਉਹਨਾਂ ਦੇ ਸਿਰ ਤੇ ਹੀ ਆ ਜੋ ਵੀ ਹੁਣ ਭੁਗਤਣ ਨਾ ਵੀ ਮੈਂ ਮਾੜਾ ਜਿਹਾ ਵੀ ਕਹਿੰਦਾ ਨਾ ਓਏ ਨਾਜ਼ਰੀਨ ਤੇ ਉਹਨਾਂ ਨੇ ਕਿਹਾ ਹਾਂ ਬੜਾ ਅੱਛੇ ਲੱਗੇ ਮੈਂ ਪੱਕਾ ਹੋ ਗਿਆ। ਹਾਂ ਸਹੀ ਗੱਲ ਠੀਕ ਹੈ ਨਾ ਲਾਈਕ ਇਹ ਜਿਹਦੇ ਤੇ ਮੈਨੂੰ ਸ਼ਟ ਅਪ ਕਾਲ ਦੇ ਦੇਣਗੇ ਆਪਾਂ ਫੇਰ ਵੀ ਉਹੀ ਕਰਨਾ। ਹਾਂ ਨਾ ਇਸੇ ਤੇ ਭਾਈ ਨਹੀਂ ਤੇ ਇਦਾਂ ਮਤਲਬ ਹੁਣ ਤੁਸੀਂ ਤੇ ਟ੍ਰੈਂਡ ਮੇਕਰ ਹੋ ਤੁਸੀਂ ਜਿੱਦਾਂ ਗੱਲ ਬਣਾਤੀ ਹੁਣ ਹਰ ਬੰਦਾ ਸਲਾਮ ਲਏਗਾ ਕੀ ਹਾਲ ਆ ਤੇਰਾ ਨਾ ਕੀ ਆ? ਉਹ ਭਾਈ ਜਾਨ ਉਹ ਪਤਾ ਨਹੀਂ ਕਿਹੜਾ ਯੂਟਿਊਬਰ ਸੀ ਉਹਨੇ ਕਾਪੀ ਕੀਤੀ ਨਾ ਮੇਰੀ ਉਹ ਅੱਗੋਂ ਉਹਨਾਂ ਲੱਗਾ ਓਏ ਇਹ ਕੀ ਬਕਵਾਸ ਇਹ ਕੀ ਤਰੀਕਾ ਹੋਇਆ ਗੱਲ ਕਰਨ ਦਾ। ਉਹਨੇ ਪਿਆਰ ਵਾਲਾ ਹੋਏ ਕਿਉਂ ਜਿਹਨਾਂ ਨੂੰ ਕਹਿਣ ਲੱਗੇ ਓਏ ਆਹੋ ਸਹੀ ਗੱਲ ਮੈਂ ਕਿਹਾ ਉਹਨੇ ਆਪਣੀ ਉਹਨੂੰ ਲਾਡ ਕੀਤਾ। ਜਦੋਂ ਬੰਦਾ ਜੀ ਹੁਣ ਸਲਾਮ ਦਵਾ ਇਦਾਂ ਲਵੇਗਾ ਕੀ ਹਾਲ ਆ ਕਿੱਦਾਂ ਤੇਰੀ ਤਬੀਅਤ ਕਿੱਦਾਂ ਠੀਕ ਹੈ ਤੂੰ ਏਦਾਂ ਲੈਂਦੇ ਕਈ ਜਿਹੜੇ ਘਰ ਦੇ ਸਿਆਣੇ ਹੁੰਦੇ ਨੇ ਲਾਈਕ ਚਾਚਾ ਵੱਡਾ ਤੇ ਓਏ ਕੀ ਗੱਲ ਹੋਈ ਤੈਨੂੰ ਹੈ ਠੀਕ ਕਿਉਂ ਨਹੀਂ ਆਉਂਦਿਆ ਤੂੰ ਲੈ ਉਹ ਪ੍ਰੈਸ਼ਰ ਨਾਲ ਹੀ ਕਹਿੰਦੇ ਨਾ ਕੀ ਕਹਿੰਦੇ ਨੇ ਠੀਕ ਕਿਉਂ ਨਹੀਂ ਆਉਂਦਿਆ ਠੀਕ ਹੋ ਜੇ ਛੇਤੀ ਪਿਓ ਤੇਰਾ ਸਵੇਰੇ ਕੱਲਾ ਜਾਂਦਾ ਬੁੱਢੇ ਬਾਰੇ ਕੰਮ ਤੇ ਆਹ ਜਾ ਕੇ ਦੁਕਾਨ ਖੋਲਿਆ ਕਰ। ਠੀਕ ਹੈ ਜੀ ਹਾਂ ਝਾੜਨਾ ਵੀ ਕਈ ਬੰਦੇ ਕਹਿੰਦੇ ਹਾਂ ਅੱਲਾ ਤੇਰੀ ਖੈਰ ਕਰੇ ਓਏ ਅੱਲਾ ਤੇਰੀ ਖੈਰ ਕਰੇ ਓਏ ਪਹਿਲੀ ਸੁਣਾ ਓਏ ਆਪਾਂ ਕਿਦਾਂ ਓਏ ਮੇਰੇ ਕੋਲ ਦੁਆਵਾਂ ਨਾ ਲੈ ਲਈ ਓਏ ਮੈਂ ਤੈਨੂੰ ਕਹਿ ਦਿੱਤਾ ਆਹੋ ਜਵਾਨੀਆਂ ਮਾਣ ਕਿਤੇ ਜਵਾਨੀਆਂ ਮਾਣ ਮੇਰੇ ਕੋਲ ਓਏ ਅੱਲਾ ਤੇਰੀਆਂ ਖੈਰਾਂ ਕਰੇ ਓਏ। ਆ ਸਾਜੀ ਇਹ ਕਿਹੜਾ ਕੰਮ ਹੋਇਆ ਇਹਨੂੰ ਨਹੀਂ ਯਾਰ ਹੱਥ ਚ ਲੱਕੀ ਨਾ ਕਰ। ਹੱਥ ਲਾ ਕੇ ਨਹੀਂ ਕੀਤੀ ਉਸਤਾਦ ਜੀ ਮੈਂ ਸਿਰਫ ਚਟੈਲ ਹੈਗਾ। ਮੈਂ ਬਾਅਦ ਦੇ ਵਿੱਚ ਤੈਨੂੰ ਕਹਿਤਾ ਨਾ ਤੂੰ ਜੱਟ ਨਹੀਂ ਤੇ ਬਾਅਦ ਦੇ ਵਿੱਚ ਤੂੰ ਇੱਥੇ ਵੇਖੀ ਰੋਣ ਪਿੱਟਣ ਕਿੱਦਾਂ ਦਾ ਪਾਉਂਦਾ ਸਾਨੂੰ ਤੁਸੀਂ ਇੱਥੇ ਇੱਟ ਕੁੱਤੇ ਦੀ ਲੜਾਈ ਵਿਖਾਉਣ ਲਈ ਬੁਲਾਇਆ ਤੂੰ ਮੈਨੂੰ ਇੱਟ ਕੌਣ ਇੱਟ ਤੁਸੀਂ ਲੱਭਣੀ ਆ ਅੱਛਾ ਜੀ ਨਾਜ਼ਰੀਨ ਗੱਲ ਇਹ ਆ ਕਿ ਵੀ ਮੱਛਰ ਆ ਗੱਲ ਇਹ ਆ ਕਿ ਵੀ ਮੱਛਰ ਵੀ ਆ ਯਾਰ ਉਹ ਮੇਰਾ ਕਿੱਥੇ ਆ ਉਹ ਪੰਭੀਰੀ ਮਾਈਸੀਨ ਜ਼ਾਈਨੋਸੀਨ ਲੈ ਕੇ ਹੋ ਗਈ ਉਹ ਨਹੀਂ ਉਹ ਜ਼ਾਈਨੋਸੀਨ ਤੇ ਨੱਕ ਵਾਲਾ ਹੁੰਦਾ ਉਹ ਜਾਗ ਜੀ ਜਿਹੜੀ ਲਾਦੇ ਉਹ ਲਾ ਲਓ ਉਹਦੇ ਨਾਲ ਵੀ ਮੱਛਰ ਚਲਾ ਜਾਣਾ ਵਸਤਾ ਪੋਇਜ਼ਨ ਦੀ ਡੱਬੀ ਲਿਆ ਯਾਰ ਹਾਂ ਓਏ ਉਹਨਾਂ ਵੀ ਹੱਟ ਉਸਤਾਦ ਜੀ ਦਾ ਇਨਹੇਲਰ ਵੀ ਫੜ ਲਿਆ ਵੀ ਹੁੰਦੇ ਆ ਓਏ ਆ ਬਲੱਡ ਪ੍ਰੈਸ਼ਰ ਵੀ ਚੈੱਕ ਕਰ ਲਈ ਮੇਰਾ ਆਹੋ ਆ ਨਾਲੇ ਫ੍ਰੀ ਦਾ ਹੈ ਕਿ ਗੋਲੀ ਵੀ ਲੈ ਆਈ ਇੱਕ ਤੁਸੀਂ ਛੱਡੋ ਸਾਰੇ ਚੱਕ ਆਹੋ ਸਿਰ ਪੀੜ ਕਰ ਦੇਣੀ ਨਾ ਇਹਨੇ ਸਹੀ ਗੱਲ ਇਹ ਖਾਣੀ ਪੈਂਦੀ ਪੈਨਾਡੋਲ ਓਏ ਇੰਨੀਆਂ ਚੀਜ਼ਾਂ ਨੂੰ ਮੰਗਾਉਂਦੇ ਆ ਚੁੱਪ ਕਰਕੇ ਉੱਥੋਂ ਭਾਈ ਕਾਲ ਕਰ ਦਿਓ। ਹਾਂ ਅਸੀਂ ਸ਼ੋਅ ਕਰ ਹੋਰ ਕੀ ਮੰਗਾਉਣਾ ਥਰਮਾਮੀਟਰ ਮੰਗਾਵਾ ਕਾਹਦਾ ਤੂੰ ਥਰਮਾਮੀਟਰ ਨਹੀਂ ਦੇਖਦਾ ਸਟੈਥੋਸਕੋਪ ਮੰਗਾ ਲਾ ਚੰਗੇ ਭਲੇ ਹੋ ਤੁਸੀਂ ਬਸ ਵੈਸੇ ਹੀ ਉਹ ਜਿਹੜਾ ਤੁਹਾਡਾ ਬੀੜ ਦਾ ਤੇ ਉਹ ਇਨਹੇਲਰ ਦਾ ਭੁੱਲ ਜਾਂਦੇ ਤੁਸੀਂ ਮੈਂ ਕਹਿੰਦਾ ਉਹ ਤੁਸੀਂ ਮੰਗਵਾ ਲਓ ਨਾ ਬਾਅਦ ਵਿੱਚ भीड़ केड़ा भीड़ में एक अजनबी का सामना अच्छा लगा वो वाला भीड़ भीड़ में तन्हाई में ਇੱਕ ਵਾਰੀ ਭਾਈ ਉਸਤਾਦ ਜੀ ਨੇ ਵੀੜ ਪੁਠਾ ਲਾ ਲਿਆ ਕਾਂ भीड़ तेरे कोल आ कितना मेरे को मैं ਤੈਨੂੰ ਕਿਹਾ ਸੀ ਕਿ ਯਾਰ ਲੈ ਹੀ ਮੈਂ ਭੁੱਲ ਆਇਆ ਸੀ ਯਾਦ ਕਰ ਡਰਾਮੇ ਨਾ ਕਰ ਫਰੀਦ ਸਾਹਿਬ ਮੈਂ ਭੀੜ ਨਹੀਂ ਛੱਡਣਾ ਤੁਹਾਨੂੰ मैं ताना नहीं चल ਜੀ ਹਾਂਜੀ ताजी ਡਰਾਮੇ ਨਾ ਕਰਿਆ ਕਰੋ ताजी ਐਵੇਂ ਲੋਕੀ ਫਰੀਦ ਸਾਹਿਬ, ਕਹਿੰਦੇ ਨੇ ਲੈ ਲੋਕੀ ਕਹਿੰਦੇ ਮੈਂ ਤੇਰੇ ਤਾਨੇ ਦਿੰਦੇ ਤਾਨੇ ਦਿੰਦੇ ਉਹ ਲਿਆ ਉਸ ਜ਼ਾਈਨੋਸੀਨ ਯਾਰ ਮੱਛਰ ਖਾਈ ਜਾਂਦਾ ਵਾ ਉਹ ਜ਼ੈਨੋ ਸੀਨ ਕਿਹੜਾ ਮਾਦਰ ਉਹ ਨੱਕ ਬੰਦ ਹੋਵੇ ਤੇ ਪਾਈਦਾ ਵਾ ਹੋਸਟ ਪੈਲ ਸੱਚ ਆਹੋ ਮੋਸਟ ਪੈਲ ਮੋਸਟ ਮੋਸਟ ਪਹਿਲੇ ਲਿਆਓ ਯਾਰ ਫਟਾਫਟ ਮੱਛਰ ਖਾ ਨਹੀਂ ਲੱਭਾ ਉਹ ਕਿੱਧਰ ਗਿਆ ਯਾਰ ਉਹ ਤਾਂ ਨਵਾਂ ਲਿਆਓ ਯਾਰ ਜਾ ਉੱਥੇ ਚਾਚੇ ਤਾਜ ਦੇ ਦਫ਼ਤਰ ਇੱਕ ਲੋਸ਼ਨ ਪਿਆ ਹੀ ਪੁਰਾਣੇ ਜਿਹੇ ਚੁੱਕ ਲਿਆ ਉਹ ਥੱਲੇ ਹੋਰ ਬੰਦਾ ਨਿਕਲ ਯਾਰ ਮੈਂ ਇਸ ਲਈ ਉਦੋਂ ਨੂੰ ਕਿਹਾ ਸੀ ਯਾਰ ਸੰਭਾਲ ਕੇ ਰੱਖਣਾ ਚੀਜ਼ ਨਹੀਂ ਲੱਭਦੀ ਯਾਰ ਟਿਸ਼ੂ ਜਿਲ ਤੇ ਹੈਗੀ ਆ ਯਾਰ ਮੱਛਰ ਮੇਰੇ ਹਾਲ ਮੱਛਰਾਂ ਨੇ ਗਾਇਬ ਕੀਤਾ ਹੀ ਸਹੀ ਗੱਲ ਉਹਨਾਂ ਨੇ ਇਕੱਠਿਆਂ ਨੇ ਰਲ ਕੇ ਨਾ ਉਹਨਾਂ ਨੇ ਕਿਹਾ ਇਹਨੂੰ ਚੁੱਕ ਕੇ ਗਾਇਬ ਕਰੋ ਇਹ ਤੇ ਕੰਮ ਖਰਾਬ ਉਹਨਾਂ ਨੇ ਟੱਕਰਾਂ ਨੂੰ ਨਾ ਟੱਕਰਾਂ ਮਾਰ ਮਾਰ ਕੇ ਡੋਲਤਾ ਆਹੋ ਇਹ ਚੀਜ਼ੀ ਲੈ ਕੇ ਗਾਇਬ ਕਰਕੇ ਅੱਛਾ ਜੀ ਨਾਜ਼ਰੀਨ ਗੱਲ ਇਹ ਆ ਕਿ ਯਾਰ ਗਰਮੀ ਲੱਗ ਰਹੀ ਹੈ ਇਹਦਾ ਬਿਹਤਰੀਨ ਹੱਲ ਵਾ ਤੁਸੀਂ ਨਿਹਾਰ ਇਸ ਬੋਲ ਛਿਲਕਾ ਲੈ ਨਹੀਂ ਨਹੀਂ ਇਸ ਟਾਈਮ ਲੱਗ ਰਹੀ ਹੈ ਫੋਨ ਜਿਵੇਂ ਲੱਗ ਰਹੀ ਉਸਤਾਦ ਜੀ ਤੁਸੀਂ ਬੈਠੇ ਆ ਜਾਓ ਤੁਸੀਂ ਭੱਜ ਕੇ ਤਾਰੀ ਲਾਓ ओ अरे वाह ਮੈਂ जी वाह ਸੜ ਗਈ ਆ
ਅੰਤਾ ਉਸਤਾਦ ਜੀ ਬਟਨ ਖੋਲ ਅੱਗ ਬਦਲਾ ਨੇ ਲਾਈ ਸ਼ਰਟਾਂ ਨੇ ਲਾਈ ਦਿੰਦੀ ਫਿਰਾਂ ਮੈਂ ਦੁਹਾਈ ਹਾਏ ਸਾਜੀ ਦਾ ਜ਼ੇਨਾ ਵੀ ਹੁਣ ਆਇਆ ਵਾ ਤੇ ਰੁਪਈਏ ਸੁੱਟੇਗਾ ਮੇਰੇ ਤੋਂ। ਮੈਨੂੰ ਮਾਰ ਗਈ ਉਹ ਤੇਰੀ ਬੇਪਰਵਾਹੀ ਲੱਕ ਪੱਕ ਨੇੜੇ ਆ ਜ਼ਾਲਮਾ ਵੇ ਮੈਂ ਮਰ ਗਈ ਪੱਕ ਦਿਨ ਤੱਕ ਦਿਨ ਮੈਂ ਮਰ ਗਈ ਮੈਂ ਮਰ ਸੱਪ ਜੇ ਤਾਂ ਕਿਤੇ ਲਾਓ ਥੱਲੇ ਹੁਣ ਗਈ ਸਾਜੀ ਉਸਤਾਦ ਜੀ ਫਰੀ ਦੀ ਜੁੱਤੀ ਨਹੀਂ ਦੇਖ ਰਿਹਾ ਹੈ ਇਹ ਜਿਵੇਂ ਭੱਬੂ ਜਵਾਨ ਹੋਇਆ ਅੱਜ ਤੇ ਮੇਰੇ ਯਾਰ ਦਾ ਸਟਾਈਲ ਫੜਿਆ ਨਹੀਂ ਜਾ ਰਿਹਾ ਓਏ ਆਓ ਹੁੰਦਾ ਇਹ ਕਿੱਦਾਂ ਦਾ ਯਾਰ ਅੱਜ ਲੱਗਦਾ ਕਿੱਥੋਂ ਲਈ ਆ ਯਾਰ ਅੱਧੀ ਤਲੀ ਮੱਛੀ ਖਾ ਗਿਆ ਕੋਈ ਅੱਧੀ ਪਈ ਮੇਰੀ ਪੀੜੀ ਜੁੱਤੀ ਵਾਇਰਲ ਹੋਈ ਸੀ ਨਾ, ਇਹ ਵੀ ਜੁੱਤੀ ਵਾਇਰਲ ਹੋਏਗੀ। ਨਹੀਂ ਮੈਨੂੰ ਅੱਛੀ ਲੱਗੀ ਇਹ ਯਾਰ ਵਾਇਰਲ ਹੋਣੀ ਹੈ ਜਦੋਂ ਮਾਲਕ ਨੇ ਮਸ਼ਹੂਰੀ ਦੇ ਦੇਣੀ ਕਿ ਗਵਾਚੀ ਹੈ ਮੇਰੀ ਜਦੋਂ ਹਰ ਪਾਸੇ ਫੋਨ ਚੱਲ ਜਾਣਾ ਫਰੀਦ ਪਾ ਗਿਆ ਫਰੀਦ ਪਾ ਗਿਆ ਓਏ ਮੈਂ ਤੈਨੂੰ ਕੀ ਉਹ ਮੌਲਾ ਜੱਟ ਤੇ ਸਟਾਰਟ ਨੂੰ ਫਰੀਦ ਪਾ ਗਿਆ ਫਰੀਦ ਪਾ ਗਿਆ ਫਰੀਦ ਪਾ ਗਿਆ ਨਹੀਂ ਨਹੀਂ ਸਾਜੀ ਇਹ ਮਹਿੰਗੀ ਜੁੱਤੀ ਹੈ। ਨਹੀਂ ਨਹੀਂ ਭਾਈ ਤਦੇ ਹੀ ਅਸੀਂ ਕਹਿੰਦੇ ਤਾਜੀ ਪਲਿਆ ਲਿਖਾ ਲਿਖਣਾ ਭੱਬੂ ਜਵਾਨ ਹੋਇਆ ਸਾਜੀ 16000 ਰੁਪਏ ਦੀ ਜੁੱਤੀ ਅੱਲਾ ਖੈਰ ਕਰੇ ਅੱਲਾ ਖੈਰ ਕਰੇ। ਉਹਨੇ ਪਤਾ ਵਾ ਨਾ ਉਹਦਾ ਸਿਰ ਸਲਾਮਤ ਹੱਥ ਸਲਾਮਤ ਤੇ ਕਮਾ ਕੇ ਭਾਵੇਂ 26000 2,60,000 ਵਾਲੀ ਲੈ ਲਓ। ਨਹੀਂ 26 ਦੀ ਮੈਂ ਐਵੇਂ ਝੂਠ ਬੋਲਾਂ 16000 ਦੀ ਲਈ ਏ ਠੀਕ ਹੈ। ਉਹ ਵੀ ਮੈਂ ਉਹਦੇ ਨਾਲ ਬਹਿਸ ਨਹੀਂ ਕੀਤੀ ਕਿ ਮੈਂ ਕਿਹਾ ਯਾਰ ਚੱਲ ਤੂੰ, ਉਹਨੇ ਕਿਹਾ 16 ਮੈਂ ਨਹੀਂ ਨਹੀਂ ਬਹਿਸ ਤੂੰ ਥੋੜੀ ਜਿਹੀ ਹੋਰ ਕਰਦਾ ਉਹਨੇ ਇਹਦੇ ਨਾਲ 3000 2000 ਹੋਰ ਵੀ ਦੇ ਦੇਣਾ ਸੀ। ਕਿਉਂ ਜੀ ਇਹ ਜੁੱਤੀ ਤੇ ਉਹਨੇ ਖਾਲੀ ਬਹਿਸ ਤੋਂ ਦੇਤੀ ਨਾ, ਨਹੀਂ ਨਹੀਂ ਬਹਿਸ ਦੇ ਨਾਲ ਤੈਨੂੰ ਉਹਨੇ 3000 ਕੈਸ਼ ਵੀ ਦੇਣਾ ਸੀ। ਉਸਤਾਦ ਜੀ ਇਹ ਜੈਨੂਇਨ 16000 ਰੁਪਏ ਦੀ ਕਿਸੇ ਕੋਲੋਂ ਵੀ ਪੁੱਛ ਲਓ। ਇਹ ਪਤਾ ਕਿੱਦਾਂ ਜੁੱਤੀ ਲੈਂਦਾ ਦੁਕਾਨਦਾਰ ਕੋਲ, ਇਹਨੂੰ ਕਹਿੰਦਾ ਯਾਰ ਇੱਕ ਪੈਰ ਦੇਈ ਜ਼ਰਾ ਮੈਂ ਦਿਖਾ ਕੇ ਲਿਆਉਣਾ, ਇਹ ਇੱਕ ਪੈਰ ਲੈ ਜਾਂਦਾ, ਉਸ ਤੋਂ ਬਾਅਦ ਗੈਪ ਹੋ ਜਾਂਦਾ। 15 ਦਿਨ ਬਾਅਦ ਆ ਕੇ ਉਹਨੂੰ ਕਹਿੰਦਾ ਯਾਰ ਉਹ ਕਿਤੇ ਮੋਟਰਸਾਈਕਲ ਤੋਂ ਡਿੱਗ ਪਿਆ, ਫਿਰ 15 ਦਿਨ ਬਾਅਦ ਜਾ ਕਹਿੰਦਾ ਉਹ ਦੂਜਾ ਪੈਰ ਪਿਆ ਯਾਰ ਉਹ ਇੱਕ ਤੇ ਗਵਾ ਗਿਆ, ਤੁਹਾਡੇ ਲਈ ਬੇਕਾਰ ਹੀ ਉਹ ਵੀ ਦੇ ਦਿਓ। ਇੰਜ 1.5 ਮਹੀਨੇ ਚ ਪੂਰਾ ਜੋੜਾ ਕਰ ਇਹ ਜੁੱਤੀਆਂ ਵਾਲੀ ਦੁਕਾਨ ਤੇ ਨਾਮ ਪਿਆ ਵਾ ਇੱਕ ਪੈਰੀਆ ਆਇਆ ਓਏ ਇਹਨੂੰ ਤੁਸੀਂ ਜੁੱਤੀ ਆਮ ਨਾ ਸਮਝੋ। ਆਮ ਨਹੀਂ ਉਹ ਭਾਜੀ ਆਮ ਨਹੀਂ ਸਮਝ ਰਹੇ ਅਸੀਂ ਇਹਨੂੰ ਇਹ ਖਾਸ ਜੁੱਤੀ ਹੈ ਬਸ ਹਾਂ ਬਸ ਇਹਨੂੰ ਵੱਡੀ ਕਰ ਦਿਓ ਵੱਡੀ, ਇਹ ਏਡੀ ਵੱਡੀ ਜੁੱਤੀ ਆ ਤੇਰੀ। ਮੈਂ ਕਹਿੰਦਾ ਵੀ ਯਾਰ ਇਹ ਆਮ ਹੈ ਹੀ ਨਹੀਂ। ਜਿਹੜੀ ਫਰੀਸਾ ਤੁਸੀਂ ਦੱਬ ਲਈ ਅਗਲੇ ਦੀ ਘੁੱਟ ਲਈ ਉਹ ਆਮ ਰਹਿ ਗਈ ਕਿਤੇ। ਫਰੀਦ ਭਾਈ ਕਿਤਨੇ ਕੀ ਹੈ 16000 100,000 20,000 ਰੁਪਏ ਦੀ ਸੀ ਉਸਤਾਦ ਜੀ। ਇਹਦੇ ਕੋਲੋਂ 16 ਨਿਕਲੇ, ਉਹਨੇ ਫਿਰ ਟੱਕ ਲਾ ਕੇ ਦੇ ਦਿੱਤੀ। ਅੱਛਾ ਇਹ ਬੂਟ ਸੀ ਪਿੱਛੋਂ ਤਨੀ ਵੀ ਲਾ ਲਈ ਉਹਨੇ। ਅੱਛਾ ਟੱਕ ਐ ਲੈ ਜੀ ਜੁੱਤੀ ਭਰ ਕੇ ਪਕਾਉਣੀ ਆ ਯਾਰ ਕਿੰਨੇ ਟੱਕ ਲੱਗੇ ਭਰ ਕੇ ਪਕਾ ਜਿਹੜੀ ਲੱਗੀ ਤੇ ਡਿਸਕਾਊਂਟ ਨਹੀਂ ਨਾ ਹੁੰਦਾ ਫਰੀਦ ਉੱਤੇ ਵੀ ਕਰਾ ਲੈਂਦਾ ਉਸਤਾਦ ਜੀ। ਇੰਨੇ ਗੇਰੇ ਲਾਂਦਾ ਉਹ ਕਹਿੰਦੇ ਯਾਰ ਇੱਕ ਪੀਸ ਦੇ ਦੋ। ਓਏ ਆ ਇਦਾਂ ਹੀ ਆ ਸਾਰੇ। ਆ ਜਿਹੜੇ ਦੀ ਸੇਲ ਲੱਗਦੀ ਹੁੰਦੀ ਆ ਸਾਲ ਚ ਇੱਕ ਦਿਨ, ਹਾਂਜੀ ਇੱਕ ਹਫਤਾ 15 ਦਿਨ। ਅੱਜ ਕੱਲ ਪੂਰਾ ਸਾਲ ਸੇਲਾਂ ਲੱਗੀਆਂ ਹੁੰਦੀਆਂ। ਹਾਂਜੀ ਅੱਛਾ ਹੁਣ ਵੀ ਤੇਰੀ ਗੱਲ ਸੁਣ, ਇੱਕ ਦੁਕਾਨ ਦੇ ਅੰਦਰ ਲਿਖਿਆ, ਉੱਤੇ ਲਿਖਿਆ 750, ਉਹਨੂੰ ਕਾਟਾ ਮਾਰ ਕੇ ਥੱਲੇ ਲਿਖਿਆ 375। ਹਾਂਜੀ ਵੀ ਇਹਦੀ ਕੀ ਗਰੰਟੀ ਹੈ ਵੀ 750 ਦੀ ਹੈ ਸੀ? ਸਹੀ ਗੱਲ। ਉਹ ਬਸ ਅੱਖਾਂ 'ਚ ਮਿੱਟੀ ਹਾਂ ਉਦੋਂ ਤੋਂ ਤੁਸੀਂ ਦੇਖਦੇ ਹੋ ਨਾ 750 ਦੀ ਸੀ ਤੇ 350 ਦੀ ਲੈ ਲਓ। ਹਾਂ ਸਹੀ ਗੱਲ। ਹਾਂਜੀ। ਉਸਤਾਦ ਜੀ ਮੈਂ ਜੁੱਤੀ ਲੈਣ ਦਾ ਮੇਰਾ ਤਰੀਕਾ ਹੋ ਰਹਾ। ਨਹੀਂ ਉਹ ਤਰੀਕਾ ਵਾਕਈ ਹੋਰ ਉਸਤਾਦ ਜੀ ਬੜਾ ਹਿਸਾਬ ਨਾਲ ਲੈਣੀ ਪੈਂਦੀ ਹੈ। ਤਾਂ ਜੀ 20 ਪੇਰ ਦਾ ਬੋਰਾ ਰੱਖਿਆ ਫਰੀਦ ਨੇ ਜਾ ਰਿਹਾ। ਮੈਂ ਕਿਹਾ ਇਹ ਕੀ? ਕਹਿੰਦਾ ਇਹ ਕਦਰਾਂ ਨੇ ਬਾਂਦਰ ਕਿਲਾ ਖੇਲਾ ਵੀ ਫੇਰ ਜੁੱਤੀਆਂ ਦਾ। ਆਪਣਾ ਕੀ ਹਿਸਾਬ ਹੈ ਜੀ? ਮੈਂ ਨਾ ਜੁੱਤੀ ਲੈਣੀ, ਮੈਂ ਕੋਈ ਵੀ ਚੀਜ਼ ਲੈਣੀ ਹੁੰਦੀ ਨਾ ਉਸਤਾਦ ਜੀ, ਮੈਂ ਮਾਰਕੀਟਾਂ ਦੁਕਾਨਾਂ ਸਾਰੀਆਂ ਪੂਰੀਆਂ ਫਿਰ ਲੈਣਾ ਕਿ ਮੈਨੂੰ ਪਤਾ ਲੱਗ ਜਾਏ ਮੇਰੇ ਪੈਸੇ ਜ਼ਾਇਆ ਨਾ ਹੋਣ। ਮੈਂ ਉਸਤਾਦ ਜੀ ਐਂਡ ਵੇਖਣੀ ਜਿਹੜੀ ਫਾਈਨਲ ਚੀਜ਼ ਫਾਈਨਲ ਲੱਗਣੀ ਨਾ, ਮੈਂ ਉਹਦੇ ਤੇ ਗੇੜੇ ਆ ਸਹੀ ਕਹਿਣਾ, ਮੈਂ 3-4 ਗੇੜੇ ਲਾਉਣੇ 3-4 ਤੇ ਫਿਰ ਜਾ ਕੇ ਮੈਂ ਰੇਟ ਕਰਨਾ। ਹੁਣ ਤੂੰ ਜੁੱਤੀ ਮਾਰਕੀਟ ਚ ਲੈਂਦੇ ਹੋ ਐਂਡ ਵਾਲੀ ਸਭ ਨਮਾਜ਼ ਪੜ੍ਹਨ ਵਾਲਾ ਸਿਲਸਿਲਾ ਬੰਦ ਕਰਤਾ। ਤਾਜੀ ਇੱਕ ਜੁੱਤੀ ਸੀ 35,000 ਰੁਪਏ ਦੀ, ਉਹਦੇ ਨਾਲ ਨਾ ਉਸਤਾਦ ਜੀ ਇੱਕ ਚੱਪਲ ਮਿਲਦੀ ਸੀ 5,000 ਰੁਪਏ ਵਾਲੀ ਸੀ। ਉਹ ਤਾਜੀ ਨੇ ਉਹ ਵੀ 1500 ਦੀ ਕਰਾ ਲਈ ਫਰੀ ਜਿਹੜੀ ਨਾਲ 3500 ਰੁਪਏ ਦੀ ਜੁੱਤੀ ਸੀ ਤੇ 1500 ਦੇ ਨਾਲ ਚੱਪਲ ਸੀ। ਮੈਂ ਉਹ ਪੈਕੇਜ ਸੀ, ਮੈਂ ਉਹਦੇ ਕੋਲ 1500 ਦੀ ਜੁੱਤੀ ਲੈ ਚੱਪਲ। ਉਹ 40,000 ਵਾਲੀ ਰਹਿਤੀ ਕਹਿੰਦਾ। ਆਹੋ ਨਹੀਂ ਉਸ ਤੋਂ ਇਲਾਵਾ ਉਸਤਾਦ ਜੀ ਸ਼ਾਪਿੰਗ ਦਾ ਇਹ ਬੜੇ ਲੋਕ ਆ ਹੁਣ ਵੇਖੋ ਤੁਸੀਂ ਇਹ ਡਰੈਸਿੰਗ ਕੀਤੀ, ਤੁਹਾਨੂੰ ਨਹੀਂ ਪਤਾ ਹੈਗਾ ਇਹਦੇ ਉੱਤੇ ਕੀ ਪੈਣਾ ਚਾਹੀਦਾ। ਮੈਂ ਤੁਹਾਨੂੰ ਇਹ ਦੱਸਣਾ ਵਾ ਨਾ ਕਿ ਇਹਦਾ ਤਰੀਕਾਕਾਰ ਹੈ। ਇਹ ਜਿਹੜੀ ਤੁਸੀਂ ਸ਼ਰਟ ਡਾਰਕ ਪਾ ਲਈ, ਠੀਕ ਹੈ ਜੀ, ਇਹਦੇ ਥੱਲੇ ਤੁਸੀਂ ਆਪਣਾ ਬਲੂ ਸ਼ਰਟ ਇਹ ਨਹੀਂ ਪਾਉਣੀ। ਬਿੱਲੂ ਮੈਂ ਕਦੋਂ ਪਾਈ? ਨਹੀਂ ਆਪਣਾ ਪੈਂਟ ਜਿਹੜੀ ਹੈ ਯੈਲੋ ਪਾ ਲਈ। ਅੱਛਾ ਪੈਂਟ ਜਿਹੜੀ ਹੈ ਨਾ ਤੁਸੀਂ ਦੂਸਰੀ ਵਾਈਟ ਪਾਉਣੀ। ਹਾਂਜੀ ਵਾਈਟ ਪਾਉਣੀ ਆ। ਵਾਈਟ ਪੈਂਟ ਹੋਏਗੀ, ਇਹ ਤੁਹਾਨੂੰ ਮਿਕਸਚਰ ਦਾ ਖੂਬਸੂਰਤ ਇਮਤਜ਼ਾਜ ਨਜ਼ਰ ਆਏਗਾ। 2 ਦਿਨ ਹੋਏ ਤੈਨੂੰ ਲਾਹੌਰ ਗਏ ਨੂੰ,
ਨਹੀਂ ਤੇ ਤੇਰੀਆਂ ਪੁਰਾਣੀਆਂ ਵੀਡੀਓ ਚੁੱਕ ਕੇ ਦੇਖ ਲਓ, ਏਡੀ ਖੁੱਲੀ ਸ਼ਰਟ ਪਾਉਣਾ ਸੀ, ਮਹਿਕਮੇ ਦਾ ਮਸਤ ਲੱਗਦਾ ਸੀ ਤੂੰ। ਅੱਲਾ ਮਾਫੀ ਤੇ ਹੁਣ ਜਿਹਦੇ ਆ ਕੇ ਤੂੰ ਅਕਲ ਆ ਗਈ, ਤੈਨੂੰ ਹਦਾਇਤ ਆ ਗਈ। ਖੁੱਲੀਆਂ ਸ਼ਰਟਾਂ ਪਿੱਛੋਂ ਗੰਢ ਮਾਰ ਕੇ ਬੈਠਾ ਹੁੰਦਾ ਸੀ ਕਿ ਨਾ ਪਤਾ ਲੱਗੇ। ਪਿੱਛੇ ਪਿੰਨਾ ਲਾ ਕੇ ਬੈਠਾ ਹੁੰਦਾ ਕਰਕੇ। ਯਾਰ ਪਿੰਨਾ ਨਹੀਂ, ਉਹ ਟਾਈਮ ਦੀ ਗੱਲ ਹੈ, ਲੇਕਿਨ ਮੈਂ ਜਦੋਂ ਪਾਇਆ ਮੈਂ ਸਾਜੀ ਆ, ਹੁਣ ਮੈਂ ਡਰੈਸਿੰਗ ਦਾ ਮੈਂ ਸਿੱਖ ਲਿਆ। ਇਹ ਹੁਣ ਮਿੱਠੇ ਨੇ ਸ਼ਰਟ ਪਾਈ, ਉਹਨੂੰ ਨਹੀਂ ਪਤਾ ਹੈਗਾ ਇਸ ਸ਼ਰਟ ਦੇ ਥੱਲੇ ਬਲੈਕ ਪੈਂਟ ਹੁੰਦੀ, ਠੀਕ ਹੈ ਜੀ, ਬਲੈਕ ਪੈਂਟ ਇੱਕ ਸਹੀ ਗੱਲ। ਇਹ ਸ਼ੂਜ਼ ਉਹਨੇ ਜੋਗਰ ਪਾਇਆ, ਥੱਲੇ ਬਲੈਕ ਪੈਂਟ ਪਾਉਂਦਾ, ਡਰੈਸ ਇਸ ਨਾਲ ਪਤਾ ਲੱਗਦਾ ਦੂਸਰੀ ਡਰੈਸ 'ਚ ਸ਼ੂਜ਼ ਪਾਉਂਦਾ ਇਹਦੇ ਥੱਲੇ, ਫਿਰ ਇਹਨੂੰ ਪਤਾ ਲੱਗਾ ਫਾਰਮਲ ਸ਼ੂਜ਼। 2 ਦਿਨ ਹੋਏ ਲਾਹੌਰ ਗਏ ਨੂੰ, ਤੇ ਉਹ 'ਚ ਸਫ਼ਰ ਵਾਲੇ ਘੰਟੇ ਜਿਹੜੇ ਉਹ ਵੀ ਕੱਢਣੇ ਹਲੇ ਆਪਾਂ, ਉਹ ਵੀ ਹਲੇ ਪਾਉਣੇ ਨਹੀਂ ਹੈ। ਤੇ ਦੇਖ ਲੈ ਡਰੈਸਿੰਗ ਦੱਸਣ ਡਿਆ, ਉਹ ਦਿਲ ਦਾ ਇਸ ਕਿਸਮ ਦਾ ਸਾਦਾ ਝੱਗੇ ਨੂੰ ਇੰਜ ਕਰ ਕਰਕੇ ਕਢਾਈ ਵਾਲਾ ਕਰਦਾ ਸੀ ਇਹ। ਹੁਣ ਦੇਖ ਲੈ ਐਂ ਕਰੀ ਨੋਦੀ ਸਾਹਿਬ। ਉਹ ਯਾਰ ਲੋਕ ਸਾਨੂੰ ਇੰਨੇ ਦਿਨ ਹੋ ਗਏ ਪਤਾ ਹੀ ਨਹੀਂ ਲੱਗਾ ਕਿ ਯਾਰ ਇੱਥੇ ਜਿਹੜੀ ਆਵਾਜ਼ ਹੈ ਮੋਰ ਦੀ ਆ। ਹਾਂਜੀ, ਇੱਕ ਆਵਾਜ਼ ਹੁੰਦੀ ਸੀ, ਇੱਕ ਆਵਾਜ਼ ਆਂਦੀ ਮੋਰ ਦੀ, ਇੱਕ ਵੰਸ ਮੋਰ ਦੀ ਵੀ ਆਂਦੀ ਮਗਰ ਹੀ। ਹਾਂ ਅੱਛਾ ਵਾਕਈ ਮੋਰ ਇੱਥੇ ਕੋਈ ਮੋਰ, ਹਾਂ ਸਾਹਮਣੇ ਉੱਥੇ। ਤੇ ਉਹ ਮੈਨੂੰ ਕਿਸੇ ਨੇ ਨਾ मैसेज कमेंट्स में रहे कि जानी भाई आपके पास मोर कहाँ से बोलता है। ओए मैं कहा यार इन्हों पता होना बंदे ਨੂੰ ਆਵਾਜ਼ ਦਾ। ਤੁਸੀਂ ਉਸਤਾਦ ਜੀ ਗੱਲ ਸੁਣਾ ਦਿਓ ਕਿ ਅਸੀਂ ਰੱਖੇ ਦਫ਼ਤਰ ਤੇ ਤੇਰਾ ਭਾਰ ਬਣ। ਤੇ ਮੈਂ ਗੱਲ ਕੀ ਸੁਣਾਉਣੀ, ਅਸੀਂ ਰੱਖੇ ਹੀ ਆ। ਹਾਂ ਨੇ ਰੱਖੇ ਹੋਏ ਆ। ਨਹੀਂ ਮੋਰ ਤੇ ਉਹ ਜਨਮ ਮੋਰ ਉਹਨਾਂ ਕੋਲ ਹੈ। ਹਾਂਜੀ ਇਹ ਸਾਹਮਣੇ ਘਰ ਵਾਲਿਆਂ ਕੋਲ ਮੋਰ ਹੈਗਾ ਉਹਨਾਂ ਕੋਲ। ਹਾਂ ਅੱਛਾ, ਮੋਰ ਰੱਖਣ ਦਾ ਇੱਕ ਬੇਸਿਕ ਤਰੀਕਾ ਹੈ ਕਿ ਉਸਤਾਦ ਜੀ ਉਹ ਯਾਰ ਜਿਹੜਾ ਤੇਰਾ ਤਰੀਕਾ ਹੈ ਨਾ ਉਹ ਬੋਕਰ ਵਾਲਾ, ਉਹ ਨਹੀਂ ਸਹੀ, ਬਦਤਮੀਜ਼ੀ ਉਹ ਬੋਕਰ ਪਿੱਛੇ ਬੰਨ ਕੇ ਬੋਕਰ ਪਿੱਛੇ ਬੰਨ ਕੇ ਕਹਿੰਦਾ ਮੈਨੂੰ ਮੋਰ ਕਹੋ। ਨਹੀਂ ਯਾਰ ਉਹ ਨਹੀਂ ਠੀਕ ਯਾਰ। ਤੇਰਾ ਦੂਰ ਬੇਟੇ ਵੀ ਆਦਾ ਨੇ ਕਿਤਾਬ 'ਚ ਰੱਖੋ ਮੋਰ ਨੂੰ ਚੀਨੀ ਪਾਓ। ਓਏ ਉਹ ਮੈਂ ਰੱਖਣਾ ਹੁਣ ਕੀ ਨੋ ਮੋਰ। ਓਏ ਦੋ ਤਾਈ ਫਰੀਦ ਨੇ ਕੁੱਕਰੀ ਰੱਖ ਲਈ ਤੇ ਉਹਨੂੰ ਕੁੱਟਣ ਦਿਆ। ਮੈਂ ਕਿਹਾ ਕਾਹਤੋਂ ਕੁੱਟਣ ਦਿਆ? ਕਹਿੰਦਾ ਅੰਡਾ ਨਹੀਂ ਦੇਂਦੇ ਯਾਰ, ਰੋਟੀ ਖਾਣੀ ਹੈ ਯਾਰ। ਅੱਛਾ ਰੋਟੀਆਂ ਚ ਬੜ ਕੇ ਮਗਰ ਓਏ ਦੇ ਦੇ ਆ ਸਵੇਰ ਦਾ ਭੁੱਖ ਲੱਗੀ ਆ ਕਿਉਂ ਹੋਇਆ ਕਰੇ ਕੁਕੜੀ ਨੂੰ ਕੁੱਟਣ ਦੇ। ਬਾਕੀ ਸਹੀ ਨਾ ਉਹਨੂੰ ਕੁੱਟੀ ਜਾਣ ਡਿਆ ਭਾਈ, ਕਈ ਜਣਾ ਆਂਡਾ ਦੇ ਆ ਕੇ ਕਹਿੰਦਾ ਚੱਲ ਗੁਲੀ ਦੇ ਦੇ। ਤੇ ਤਰਸ ਕੇ ਕਰ ਯਾਰ ਰੋਟੀ ਖਾਣੀ ਆ ਦੇ ਜਾਂ ਦੇਣ ਨਹੀਂ ਦੇਈ। ਅੱਛਾ ਇਸੇ ਤਰ੍ਹਾਂ ਜੇ ਘੜੀ ਉਹਨੇ ਪਾਈ ਹੁਣ ਉਹਦਾ ਉਸਤਾਦ ਜੀ ਕੰਬੀਨੇਸ਼ਨ ਨਹੀਂ ਆ ਵਾਕਿਆ ਸਹੀ ਗੱਲ ਹੈ, ਰੰਗ ਹੀ ਨਹੀਂ ਬਣਦਾ ਇਸ ਘੜੀ। ਹਾਂਜੀ ਅੱਜ ਚੇਂਜ ਦੇਣਾ ਚਾਹੀਦਾ, ਡਿਫਰੈਂਟ ਕਰਨਾ ਚਾਹੀਦਾ। ਚੇਂਜ ਤੂੰ ਨਾ ਦੇ, ਤੂੰ ਮੇਰੀ ਗੱਲ ਸੁਣ ਲੈ, ਚੇਂਜ ਨਾ ਦੇ। ਇਹਦੇ ਨਾਲ ਉਸਤਾਦ ਜੀ ਬਲੈਕ ਕਲਰ ਜਾਂ ਤੂੰ ਰੈੱਡ ਕਲਰ ਦੀ ਪਾਉਂਦਾ। ਯਾਰ ਬਲੈਕ ਹੀ ਸੀਗਾ, ਉਹ ਪਾਲਕ ਚੋਂ ਬੋਟੀਆਂ ਲੱਭਦਾ ਰਿਹਾ, ਉਹਦਾ ਹਾਲ ਹੋ ਗਿਆ। ਪਾਲਕ ਚੋ ਨਹੀਂ ਇਸ ਰੋਕਰ ਦੇ ਉੱਤੇ ਇੰਨੇ ਨਹੀਂ ਕਰਦੇ। ਦਰਸਲ ਤੇ ਘਾਹ ਨੂੰ ਪਾਣੀ ਲਾਈਦਾ ਨਾ, ਸਾਰੀ ਸਟ੍ਰੈਪ ਹਰੀ ਹੋ ਗਈ ਫਿਰ। ਸਹੀ ਔਰ ਇਹਦੇ ਨਾਲ ਇਹ ਵੇਖੋ ਕਟਿੰਗ ਨਹੀਂ ਉਹਦੀ ਸਹੀ ਹੈਗੀ। ਹੁਣ ਤੁਸੀਂ ਕਟਿੰਗ ਤੇ ਵਾਕਈ ਇਹ ਤੁਸੀਂ ਉਹਦੇ ਕੋਲ ਸਿੱਖ ਕਟਿੰਗ ਹੈ। ਓਏ ਤੂੰ ਤੇ ਇੰਜ ਨਹੀਂ ਕਰ ਸਕਦਾ, ਸਾਰਾ ਕੁਝ ਪਿੱਛੇ ਚੱਲ ਜਾਣਾ ਵਾ। 2 ਦਿਨ ਹੋਏ ਹਲੇ ਸਬਰ ਵਾਲੇ ਘੰਟੇ ਨਹੀਂ ਪਾਉਣੇ ਇਹਦੇ 2 ਦਿਨ ਹੋਏ ਤੇ ਲਾਹੌਰ ਗਏ ਨੂੰ ਹੈ। ਨਹੀਂ ਜੀ ਉਹ ਪਿੰਨਾ ਨਹੀਂ ਸੀ ਬਣਾਈ ਦਾ ਡੋਰ ਦਾ, ਉਹਦੇ ਥੱਲੇ ਬੂਜਾ ਦੇਈਦਾ ਸੀ। ਇਹਨਾਂ ਨੇ ਪਿੰਨੀਆਂ ਬਣਾਈਆਂ, ਉਹਦੇ ਥੱਲੇ ਵੀ ਬੂਜਾ ਸੀ। ਉਹ ਘਰ ਜਿਹੜੀਆਂ ਪਿੰਡਾਂ ਅਸੀਂ ਤੇ ਫਿਰ ਨਹੀਂ ਓਏ ਓਏ ਤਾਜੀ ਇਹੋ ਜਿਹੇ ਬੰਦੇ ਨੇ PhD ਕੀਤੀ ਹੁੰਦੀ ਤੇ ਗੁਰਦੇ ਫੇਲ ਕਰਾਏ। ਅਬ ਕੀ ਫਾਇਦਾ, ਠੀਕ 6 ਮਹੀਨੇ ਬਾਅਦ ਮਾਰੀ ਜਾ। ਇਹਨੇ ਪੈਸੇ ਜ਼ਾਇਆ ਕਰਾ ਦੇਣਾ ਘਰਦਿਆਂ ਦੇ, ਮੈਨੇ ਪੜ੍ਹਨਾ ਹੈ। ਖੁਦਕੁਸ਼ੀ ਵਾਸਤੇ ਜ਼ਹਿਰ ਨੇ ਆ ਵੀ ਕਈ ਜਣਾ ਮਿੱਠਾ ਦੇ ਉਮਰ ਥੋੜਾ ਜਿਹਾ ਵੀ ਯਾਰ ਮਿੱਠਾ ਜ਼ਹਿਰ ਕਿੱਥੋਂ ਆ ਜਾਵੇ। ਔਰ ਇਹਦੇ ਨਾਲ ਖਾਣ ਪੀਣ ਦਾ ਥੋੜਾ ਚੇਂਜਿੰਗ ਜਿਹੜੀ ਨਾ ਡਾਈਟ 'ਚ ਮੈਂ ਚੀਨੀ ਉਸਤਾਦ ਜੀ ਨੇ ਖਤਮ ਕੀਤੀ, ਮੈਂ ਵੀ ਖਤਮ ਕਰ। ਮੇਰੀ ਤੇ ਪਹਿਲਾਂ ਦੀ ਬੰਦ ਸੀ ਚੀਨੀ, ਤੇ ਮੈਂ ਖਾਂਦਾ ਉਹ ਤੇਰੀ ਕਰਿਆਨੇ ਵਾਲੇ ਨੂੰ ਬੰਦ ਸੀ ਕਿ ਨਹੀਂ ਬੰਦ ਤੇਲੋਂ ਬੰਦ ਸੀ। ਇਹ ਕਰੇਗਾ ਤੇ ਕੋਈ ਮਿਲਣੀ ਹੈ। ਯਾਰ ਕੀ ਬਕਵਾਸ ਹੈ ਯਾਰ, ਕਹਿੰਦਾ ਉਹਦੀ ਕਰਿਆਨੇ ਵਾਲਿਆਂ ਨੂੰ ਬੰਦ ਸੀ। ਉਹਨੇ ਕਿਹਾ ਨਹੀਂ ਭਾਈ ਪਹਿਲੇ ਦੇ। ਨਹੀਂ ਉਹ ਚੀਨੀ ਤੇ ਸ਼ੁਗਲ ਕਰਨ ਡਿਆ ਨਾ, ਚੀਨੀ ਤੋਂ ਮਰਾਦ ਮੈਂ ਖਾਣੀ ਪੀਣੀ ਬੰਦ ਕਰ ਦਿੱਤੀ। ਕੋਕ ਦੇ ਵਿੱਚ ਸਪਰਾਈਟ ਦੇ ਵਿੱਚ ਚੀਨੀ ਹੁੰਦੀ ਏ। ਡਾਈਟ ਦੇ ਜਿਹੜੇ ਪੇਸ਼ੈਂਟਸ ਜਾਂ ਡਾਈਟ ਕਰਨ ਵਾਲੇ ਲੋਕ ਇਹ ਨਹੀਂ ਪੀਂਦੇ, ਠੀਕ ਹੈ। ਹੁਣ ਕੋਕ ਵਾਲੇ ਮੇਰੇ ਤੇ ਪਰਚਾ ਨਾ ਕਰਾ, ਲੇਕਿਨ ਇਹ ਵਾ ਕੋਕ ਵਾਲਿਆਂ ਨੇ ਤੇਰੇ ਤੇ ਪਰਚਾ ਕਰਾਉਣਾ ਹੁੰਦਾ ਨਾ, ਸਭ ਤੋਂ ਪਹਿਲੇ ਖਾਲਾ ਨੇ ਕਰਾਉਣਾ। ਫਰੀ ਸਾਹਿਬ ਜਿੱਥੇ ਮਰਜ਼ੀ ਚਲਾ ਜਾ, ਤੈਨੂੰ ਐਸੀ ਬਰੀਕੀ ਨਹੀਂ ਲੱਭਣੀ ਬੇਟਾ ਕਿਤੇ। ਸਾਦੇ ਇੱਕ ਸਹੀ ਗੱਲ ਦੱਸਾਂ, ਏਸ਼ੀਆ ਦਾ ਜਿਹੜਾ ਖਤਰਨਾਕ ਤਰੀਨ ਜਿਹੜਾ ਕੰਮ ਕਾਮੇਡੀ ਦੇ ਲੈਵਲ ਦਾ ਅਸੀਂ ਕਰ ਚੁੱਕੇ ਹਾਂ, ਯਾਨੀ ਇਸ ਫਾਰਮੈਟ ਤੇ ਹੋ ਚੁੱਕਿਆ ਕਿ ਅਸੀਂ ਇੱਥੇ ਬਹਿ ਕੇ ਐਸਾ ਫਾਰਮੈਟ, ਐਸਾ ਟਰੈਕ, ਐਸਾ ਕੰਮ ਕਰ ਚੁੱਕੇ ਹਾਂ ਜਿਹੜਾ ਕਿ ਸਾਨੂੰ ਕਿਸੇ ਨੇ ਕਿਹਾ ਸੀ ਕਿ ਸੀੜੀਆਂ 'ਚੋਂ ਵੇਖ ਕੇ ਕੰਮ ਕਰਦੇ, ਤੇ ਮੈਂ ਕਹਿੰਦਾ ਵਾ ਹੁਣ ਵੇਖੋ, ਹੁਣ ਵੇਖ ਕੇ ਤੁਸੀਂ ਕੰਮ ਬੜਿਆਂ ਲੋਕਾਂ ਨੇ ਆਉਣ ਵਾਲੇ ਵਕਤ 'ਚ ਕਰਨਾ। ਇੰਨੇ ਟਰੈਕਸ ਅਸੀਂ ਬਲਕਿ ਉਹ ਹੁਣ ਵੇਖਣ ਤੇ ਵਾਪਸ ਜਾ ਕੇ ਆਪਣੀਆਂ ਸੀਟੀਆਂ 'ਚ ਸਹੀ ਕਰਨ। ਉਹ ਮੇਰੇ ਮੌਲਾ ਆਪਣੀਆਂ ਸੀੜੀਆਂ ਜਿਹਨੇ ਕਿਹਾ ਸੀ ਉਹ ਤੇ ਸੀੜੀਆਂ 'ਚ ਦੂਰ ਤੱਕ ਹੈ ਨਹੀਂ ਕਿਤੇ।
ਨਹੀਂ ਉਹ ਇੱਕ ਦੋ ਸੀੜੀਆਂ 'ਚ ਆਇਆ ਸੀ, ਉਹ ਬਹਰਾਲ ਉਹਦਾ ਉਹ ਨਹੀਂ ਸੀ ਪਤਾ। ਜਿਹਨੇ ਸੀੜੀਆਂ ਦਾ ਕਿਹਾ ਨਾ, ਉਹ ਤੋਂ ਡਰਾਮੇ ਦੀ ਵੀ ਸੀੜੀਆਂ 'ਚ ਹੁੰਦਾ ਸੀ। ਨਹੀਂ ਉਹ ਜਿਹੜੀਆਂ ਸੀੜੀਆਂ ਸੀ ਨਾ, ਜਿੰਨਾ ਜੋ ਸੀ ਉਹ ਬੱਸਾਂ ਵਾਲੇ ਲੈ ਗਏ ਸੀ, ਉਹਨਾਂ ਨੇ ਧਾਗਾ ਬੰਨ ਕੇ ਉਹਨਾਂ ਨੂੰ ਡੈਸ਼ਬੋਰਡ ਉੱਤੇ ਲਟਕਾਈਆਂ ਹੁੰਦੀਆਂ ਸੀ। ਸਾਈਕਲ ਚੱਕਿਆ ਯਾਰ ਉੱਤੇ ਉਹਨਾਂ ਨੇ ਸਫ਼ਰ ਦੀ ਦਵਾਲ ਖਾ ਲਈ ਸੀ। ਆਹੋ ਮੈਂ ਕਿ ਦਾਨਿਸ਼ ਨਾਲ ਗੱਲ ਕਰਨ ਦੇ ਸੀ ਉਸਤਾਦ ਜੀ ਕਿ ਅਸੀਂ ਜਿੱਡੀ ਗੱਲ ਬਰੀਕ ਕਰਨੇ ਆ ਜਾਂ ਜਿੱਡੀ ਬਰੀਕ ਸਾਨੂੰ ਗੱਲ ਆਉਂਦੀ ਆਮਦ ਹੁੰਦੀ, ਅੱਗੋਂ ਭਾਈ ਇਹ ਵੀ ਖਤਰਨਾਕ ਹੱਦ ਬਰੀਕ ਨੇ। ਖਤਰਨਾਕ ਕੁਝ ਹੋ ਗਏ ਨੇ, ਕੁਝ ਇਕੱਠੇ ਹੀ ਹੋਏ ਨੇ। ਇਕੱਠੇ ਯਾਨੀ ਜਿਹੜਾ ਹੁੰਦਾ ਨਾ ਵੇਖਣ ਵਾਲਾ, ਉਹ ਫਿਰਦਾ ਤੁਰਦਾ ਰਹਿੰਦਾ, ਉਹ ਦੇਖਦਾ ਯਾਰ ਇਹ ਸੌਦਾ ਮੇਰੇ ਮਤਲਬ ਦਾ ਵਾ, ਮੇਰੇ ਲੈਵਲ ਦਾ। ਚਾਚਾ ਬੂਟਾ ਲਾ ਲਓ, ਚਾਚੇ ਬੂਟੇ ਦੇ ਜਿਹੜੇ ਰੋਗੀ ਨੇ, ਸਰ ਉਹ ਭਾਵੇਂ ਮੈਂ ਉਹੀ ਸਜਾਦ ਜਾਨੀ ਜਿਹਨੇ ਚਾਚਾ ਬੂਟਾ ਕੀਤਾ, ਜਿੰਨੇ ਇੱਕ ਇੱਕ ਗੱਲ ਉਹਦੀ ਅੱਜ ਤੁਸੀਂ ਸੁਣਦੇ, ਲੇਕਿਨ ਉਹ ਜਿਹੜਾ ਬਣ ਗਿਆ ਸੀ ਸਿਸਟਮ, ਚਾਚਾ ਬੂਟਾ ਬੈਠਾ ਤੇ ਉਹ ਕਾਲ ਆ ਰਹੀਆਂ, ਬੇਸ਼ੱਕ ਉਹ ਸਾਰਾ ਮੈਂ ਬਣਾਉਣਾ ਸੀ, ਲੇਕਿਨ ਸਰ ਉਹ ਜਿਹੜੇ ਉਹ ਦੇਖਦੇ ਨੇ ਨਾ, ਉਹ ਕਹਿੰਦੇ ਨੇ ਸਾਨੂੰ ਇਸ ਤੋਂ ਇਲਾਵਾ ਦੁਨੀਆ ਝਾੜ ਦਾ ਕੋਈ ਪ੍ਰੋਗਰਾਮ ਸਾਨੂੰ ਨਹੀਂ ਚੰਗਾ ਲੱਗਦਾ। ਜਿਹਨੂੰ ਚਾਚਾ ਬੂਟਾ ਲੜ ਗਿਆ, ਉਹਨੂੰ ਚਾਚਾ ਬੂਟਾ ਲੜ ਗਿਆ। ਕਿਆ ਬਾਤ। ਉਹ ਇਸ ਤਰ੍ਹਾਂ ਹੁੰਦਾ ਸਰ, ਜਿਹਨੂੰ ਇਹ ਟੀ ਟਾਈਮ ਆ, ਸਾਨੂੰ ਕਿਸ ਟਾਈਮ ਲੱਗਦਾ ਖਤਮ ਹੋ ਗਿਆ, ਇਹ ਚੋਂ ਕੱਖ ਨਹੀਂ ਰਿਹਾ, ਇਹ ਚ ਫਲਾਣਾ, ਇਹ ਜਿੱਦਾਂ ਦਾ ਮਰਜ਼ੀ ਹੈ ਸਰ, ਤੁਸੀਂ ਇਹਨੂੰ ਬੰਦ ਕਰ ਦਿਓ ਤੇ ਮੁਤਬਾਦਲ ਕੀ ਕਰੋਗੇ? ਇਹਦੇ ਮੁਤਬਾਦਲ ਕੀ ਕਰੋਗੇ? ਇਹਦੇ ਮੁਤਬਾਦਲ ਤੁਸੀਂ ਇਹ ਕਰ ਸਕਦੇ, ਡੇਲੀ ਬੇਸਿਸ ਤੇ ਨਹੀਂ ਹੋ ਸਕਦਾ ਕੁਝ ਵੀ ਇਹਦੇ ਮੁਤਬਾਦਲ। ਲਾਈਕ ਅਗਰ ਤੁਸੀਂ ਕੁਝ ਐਸਾ ਸ਼ੂਟ ਕਰਦੇ ਜਿਹੜਾ ਸਕ੍ਰਿਪਟਡ ਹੋਵੇ, ਰੋਜ਼ ਨਹੀਂ ਕਰ ਸਕਦੇ। ਗੈਟ ਅਪ, ਸਕ੍ਰਿਪਟ, ਕੈਮਰਾ ਵਰਕਿੰਗ ਰੋਜ਼ 60 ਮਿੰਟ ਨਹੀਂ ਕਰ ਸਕਦੇ, ਠੀਕ ਹੈ। ਤੁਸੀਂ ਅਗਰ ਕੋਈ ਐਸਾ ਕੰਮ ਕਰਦੇ ਹੋ ਜਿਸ 'ਚ ਤੁਸੀਂ ਬਾਹਰੋਂ ਕੋਈ ਗੈਸਟ ਬੁਲਾਉਂਦੇ, ਰੋਜ਼ ਨਹੀਂ ਬੁਲਾ ਸਕਦੇ, ਠੀਕ ਹੈ ਨਾ। ਇਸ ਪ੍ਰੋਗਰਾਮ ਦਾ ਮੁਤਬਾਦਲ ਕੀ ਕਰੋਗੇ ਤੁਸੀਂ ਮੈਨੂੰ ਦੱਸੋ? ਕੁਝ ਵੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਔਰ ਇਹ ਤੇ ਇੱਕ ਬੈਠਕ ਹੈ, ਜਿਵੇਂ ਤੁਸੀਂ ਰੋਜ਼ ਘਰ ਦੇ ਬਾਹਰ ਬਹਿੰਦੇ ਹੋ। ਹਾਂਜੀ, ਲੇਕਿਨ ਇਹ ਬੈਠਕ ਦਾ ਵੀ ਉਸਤਾਦ ਜੀ ਮਿਆਰ ਇਹ ਵਾ ਨਾ ਕਿ ਅਸੀਂ ਵੇਖਿਆ ਜਾਏ ਨਾ ਤੇ ਕੰਮ ਕਰਨ ਵਾਲੇ ਸਾਰੇ ਬੜੇ ਅੱਛਾ ਕੰਮ ਕਰ ਗਏ ਨੇ, ਔਰ ਦੁਨੀਆ ਮੇਂ ਕੋਈ ਬਾਤ ਨਹੀਂ ਹੋਤੀ। ਅਸੀਂ ਜੇ ਵੇਖਿਆ ਜਾਏ ਮਾਨ ਸਾਹਿਬ ਤੋਂ ਹੀ ਬਾਹਰ ਨਹੀਂ ਨਿਕਲਿਆ ਕੋਈ ਕਾਮੇਡੀਅਨ, ਅਸੀਂ ਉਹਨਾਂ ਦਾ ਕੰਮ ਵੇਖ ਕੇ ਤੇ ਯਾਦ ਕਰ। ਲੇਕਿਨ ਉਸਤਾਦ ਜੀ ਸੱਚੀ ਗੱਲ ਇਹ ਵਾ ਕਿ ਉਹ ਸਾਰੇ ਹੀ ਵੱਡਾ ਕੰਮ ਕਰਨ ਵਾਲੇ ਅਸੀਂ। ਹੁਣ ਮੈਂ ਗੱਲ ਕਰਕੇ ਕਿ ਸਾਡੇ ਫਾਰਮੈਟ ਤੇ ਜੋ ਕੰਮ ਹੋਇਆ, ਭਾਈ ਉਹ ਵੀ ਸਿਰ ਹੋ ਜਾਣ, ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਔਰ ਬੜਾ ਨਫੀਸ ਕੰਮ ਹੋ ਰਿਹਾ ਪੂਰੇ ਪਾਕਿਸਤਾਨ 'ਚ, ਇੰਡੀਆ 'ਚ। ਇੱਕ ਸਾਡੇ ਕੋਲ ਇੱਕ ਸਪੈਸ਼ਲਿਟੀ ਜਿਹੜੀ ਅਸੀਂ ਦਾਅਵੇ ਨਾਲ ਕਹਿ ਸਕਨੇ ਹਾਂ ਕਿ ਜਿਹੜੀ ਅਸੀਂ ਜਿੰਨੇ ਟਰੈਕਸ, ਸਾਡਾ 1500 ਸ਼ੋਅ ਤੋਂ ਉੱਤੇ ਹੋ ਗਿਆ ਵਾ, ਉਹ ਟਰੈਕਸ ਦੇ ਵਿੱਚ ਤੁਸੀਂ ਵੇਖ ਲੈਣਾ ਕਿ ਇੱਕ ਗੱਲ ਜਿਹੜੀ ਹੋਈ ਹੈ ਨਾ, ਉਹ ਰਿਪੀਟ ਨਹੀਂ ਹੋਈ। ਅਗਰ ਰਿਪੀਟ ਹੋਈ ਹੈ ਤਾਂ ਕਹਿ ਕੇ ਹੋਈ ਹੈ, ਕਿ ਮੈਂ ਪਹਿਲੇ ਵੀ ਕਹੀ ਹੈ, ਕਹਿ ਕੇ ਹੋਈ। ਔਰ ਇਹ ਰਿਕਾਰਡ ਲਾਫਟਰ ਨਹੀਂ ਸੀ ਦਿੱਤਾ। ਯੈਸ ਔਰ ਇਹ ਰਿਕਾਰਡ ਜਿਹੜਾ ਵਾ ਉਹ ਕਿਸੇ ਵੀ ਬੰਦੇ ਦੇ ਕੋਲ ਨਹੀਂ। ਇਹਦਾ ਇੱਕ ਕਹਿ ਦਿਓ, ਇਹ ਕਿਹੜੀ ਕੋਈ ਬਰਮਲਾ ਗੱਲ ਹੈ? ਕੋਈ ਬੰਦਾ ਜੇ ਕੀਤਾ ਵਾ ਤੇ ਯਾਰ, ਜਿਵੇਂ ਚਾਚਾ ਬੂਟਾ ਵਾ, ਚਾਚਾ ਬੂਟੇ ਦੇ ਜ਼ਿਕਰ ਮੈਂ ਕਲਿੱਪਸ ਸੁਣਦਾ, ਮੈਂ ਸਾਰੇ ਰਾਹ ਆਉਂਦਾ ਜਾਂਦਾ, ਮੈਂ ਕਲਿੱਪ ਸੁਣਦਾ ਰਿਹਾ ਵੀ ਕਿੱਡਾ ਮਜ਼ੇਦਾਰ ਕੰਮ ਹੋਇਆ। ਉਹ ਬੰਦਾ ਕਹਿ ਰਿਹਾ ਵਾ ਵੀ ਯਾਰ ਚਾਚਾ ਬੂਟੇ, ਮੈਂ ਪਠਾਨ ਕਹਿੰਦਾ ਚਾਚਾ ਬੂਟਾ वही हमसे वही वो हमारे पीछे पुलिस लग गया। उन्होंने कहा की कहता तू? वो को कहना वही पुलिस ने यार वो देखो छोटा सा जुर्म किया यार, इतनी ज्यादती पाकिस्तान में होती। कहता हुआ क्या? कहता यार वो सिर्फ 2 कत्ल किया तो मेरे पीछे पुलिस लग गया। चाचा बूटा कह रहा हाँ यार गल तो सही है, 2 कत्ल तो वेखो एक बंदे ने जाती नाइंसाफी है जिन्हें। मैं हुण उस सीक्वेंस ਨੂੰ ਸਮਝ ਰਿਹਾ ਕਿ ਕਾਮੇਡੀ ਦਾ ਇੱਕ ਸੀਕੁਐਂਸ ਆ, ਉਹਨੂੰ ਤੁਸੀਂ ਬਣਾ ਕੇ ਕਰੋ ਜਿੱਦਾਂ ਵੀ ਕਰੋ, ਲੇਕਿਨ ਇਹ ਆਮਦ, ਇਹ ਸਾਰਾ ਕੁਝ ਇਹ ਅੱਲਾ ਦੀ ਅਤਾ ਨਹੀਂ ਨਾ ਹੈ ਤੇ ਭੰਡ ਨਹੀਂ ਹੋ ਸਕਦਾ। ਸਾਰੇ ਲੋਕਾਂ ਨੇ ਬੜੇ ਵੱਡੇ ਕੰਮ ਕੀਤੇ, ਲੇਕਿਨ ਅਲਹਮਦੁਲਿਲਾ ਏਸ਼ੀਆ ਦਾ ਸਭ ਤੋਂ ਮੁਸ਼ਕਲ ਮੇਰੀ ਨਜ਼ਰ 'ਚ, ਮੈਂ ਇੱਕ ਛੋਟਾ ਸਟੂਡੈਂਟ ਹਾਂ ਇਸ ਕੰਮ ਦਾ, ਮੇਰੀ ਨਜ਼ਰ 'ਚ ਇੱਥੇ ਜੋ ਕੰਮ ਹੋਇਆ, ਮੈਂ ਨਹੀਂ ਏਸ਼ੀਆ 'ਚ ਪੂਰੇ 'ਚ ਕਸੀ ਰਿਸਰਚ ਕਰਕੇ ਵੇਖਿਆ ਨਹੀਂ ਮਿਲਿਆ। ਫਰੀਦ ਵਗਰਾ ਬੰਦਾ ਆਲੂਆਂ 'ਚ ਬੰਬ ਵੀ ਲੈ ਆਉਂਦਾ ਤਾਂ ਇੰਜ ਕਰਕੇ ਫੋਟੋ ਸੁੱਟਣਾ ਤੇਲ 'ਚ। ਔਰ ਲੇਕਿਨ ਮੈਂ ਦੱਸਣਾ ਕਿ ਇਸੇ ਤਰ੍ਹਾਂ ਮੈਂ ਤੁਹਾਡੀ ਗੱਲ ਨਾਲ 100% ਐਗਰੀ ਕਰਦਾ। ਬਹੁਤ ਅੱਛੀ ਤੁਸੀਂ ਗੱਲ ਕੀਤੀ। ਅੱਜ ਇੱਥੇ ਹੀ ਇਹਨਾਂ ਚੱਲਦਿਆਂ ਲਮਹਿਆਂ 'ਚ ਢਾੜੀ ਚੀਮੇ ਵਾਲਾ ਵੀ ਕਿੱਸਾ ਕਲੀਅਰ ਕਰੋ ਕੀ ਹੈ। ਅੱਜ ਸੱਚ ਬੋਲ ਰਹੇ ਹਾਂ ਤੇ ਫਿਰ ਅੱਜ ਬੋਲਦੇ ਅੱਜ ਹਲਫੀਆ ਬਿਆਨ ਹੋਣਗੇ। ਲਓ ਜੀ, ਮੈਂ ਸੱਚ ਬੋਲਣਾ ਵਾ, ਜੋ ਮੈਂ ਪਹਿਲੇ ਸਾਂ ਮੈਂ ਅੱਜ ਵੀ ਹਾਂ। ਆ ਲੋ ਢਾੜੀ ਤਾਜੀ ਓਕੇ ਹੋ ਨਹੀਂ ਕਾਹਦੇ ਤੋਂ ਢਾੜੀ? ਤੁਸੀਂ ਅੱਛਾ ਤੂੰ ਜੋ ਕਿਹਾ ਨਾ, ਹਾਂਜੀ, ਤੂੰ ਜੋ ਤੂੰ ਪਹਿਲੇ ਸੱਚ ਵੀ ਹੋਈ ਹੈ ਨਾ। ਹਾਂਜੀ, ਦਲੇਰੀ ਹੈ ਤੇਰੀ ਦਲੇਰੀ। ਲਓ ਜੀ ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਨੇ। ਵੈਲਕਮ ਬੈਕ। ਪ੍ਰੋਗਰਾਮ में नाज़रीन ਦੁਬਾਰਾ ਖੁਸ਼ ਆਮਦੀਦ। ਸਾਡੇ ਕੋਲ ਕੋਈ ਚੀਜ਼ ਨਹੀਂ ਹੁੰਦੀ, ਅਸੀਂ ਵਿੱਚ ਮਸ਼ਹੂਰੀਆਂ ਦੇ ਕੀ ਚਲਾਈਏ, ਅਸੀਂ ਫਿਰ ਦੁਬਾਰਾ ਫੌਰਨ ਆ ਜੰਨੇ ਆ। ਸਾਜੀ ਇਹ ਨਾ ਡਰੈਸਿੰਗ ਦੇ ਬਾਰੇ ਚ ਨਾ, ਚੀਜ਼ਾਂ ਦੇ ਬਾਰੇ ਥੋੜਾ ਜਿਹਾ ਨਾ ਇਹਨਾਂ ਨੂੰ ਸਮਝਾਓ। ਇਹ ਵੇ ਨਾ ਹੁਣ ਇਹ ਬਣਦਾ ਹੀ ਨਹੀਂ ਹੈਗਾ। ਇਹ ਇੱਕੋ ਹੀ ਸ਼ਰਟ ਹੈ, ਉਹਦੀ ਧੋ ਕੇ ਮੱਤ ਮਾਰ ਛੱਡੀ, ਵਿੱਚੋਂ ਲੈਣਾ ਪੁੱਠੀਆਂ ਸਿੱਧੀਆਂ ਹੋ ਗਈਆਂ। ਅੱਲਾ ਝੂਠ ਨਾ ਬੁਲਾਇਆ, ਇਹਨੇ ਘੜੀ ਪਹਿਲੇ ਜਨਮ ਦੀ ਪਾਈ ਹੋਈ ਆ।
ਆ ਤੀਜਾ ਜਨਮ ਚੱਲਣ ਡਿਆ ਦਾ ਤੇ ਉਹ ਵੀ ਚੱਲਣ ਦੇ ਹੀ ਨਾਲ ਹੀ। ਆਹੋ ਹੀ 2 ਜਨਮ ਤੂੰ ਛਾਪਰ ਨਹੀਂ ਸੀ ਲਾਇਆ, ਉਸਤਾਦ ਜੀ ਨੇ ਕਹਿ ਕੇ ਲਵਾਇਆ ਸੀ ਤੇਰੇ ਕੋਲ ਛਾਪਰ, ਯਾਦ ਆ? ਆਹੋ ਸਹੀ ਗੱਲ ਆ। ਵਿਆਹ ਤੇ ਇਹੋ ਜਿਹਾ ਬੰਦਾ ਮਸ਼ਹੂਰ ਹੁੰਦਾ ਓਏ, ਨਾਨ ਤੇ ਉਹ ਇਹਦੇ ਅੰਡਰ ਕਰੋ, ਛੁੱਟੀਆਂ ਤੇ ਹਾਂ ਛੋਟੀਆਂ ਤੇ ਠੀਕ ਹੈ ਅਨਾਰ ਇਹਦੇ ਅੰਡਰ ਕਰੋ ਸਾਰੇ। ਚਲੋ ਸਹੀ ਹੋ ਗਿਆ ਲੇਕਿਨ ਵਿਆਹ ਸ਼ਾਦੀ ਤੇ ਨਾ ਉਸਤਾਦ ਜੀ ਇਹੋ ਜਿਹੇ ਬੰਦੇ ਨੂੰ ਮੋਬਾਈਲ ਚਾਰਜਿੰਗ ਤੇ ਲਾਗੇ ਉਹ ਲਾ ਕੇ ਪਾ ਦਿੰਦੇ, ਓਏ ਧਿਆਨ ਰੱਖੀ 6 ਚਾਰਜਰ ਲੱਗੇ ਧਿਆਨ ਰੱਖੀ। ਮਾਤ ਨਾਲ ਜਿਹੜਾ ਬੰਦਾ ਆ ਰਿਹਾ ਉਹ ਕਹਿੰਦਾ ਆ ਮੇਰਾ ਹੀ ਜਰਾ ਇੱਧਰ 6 ਚੋਂ ਸਭ ਤੋਂ ਮਹਿੰਗਾ ਆਈ ਲੈ। ਬਾੜ ਜੀ ਛਾਲ ਮਾਰ ਕੇ ਨਾ ਸਾਊਂਡ ਵਾਲੀ ਤਾਰ ਤੋੜ ਦਿੰਦੇ, ਸਾਰਾ ਪ੍ਰੋਗਰਾਮ ਬੈਠੇ ਇੰਜ ਕਰਕੇ ਟੱਪੇ ਤੇ ਉਹ ਤਾਰ ਕੱਢ ਦੇਣੀ, ਮੁਰਗਾ ਸਾਰੇ ਬੈਠੇ ਦੇਖਦੇ ਉਹ ਰਾੜ ਹਿਲਾ ਨਹੀਂ ਉਸ ਤੋਂ ਬਾਅਦ ਸਾਰੇ ਬੈਠੇ ਕੀ ਗੱਲ ਠਾਉਣ ਨਹੀਂ ਚੱਲਦਾ, ਉਹ ਮੁੰਡਾ ਤਾਰ ਲੈਣ ਗਿਆ ਜੀ। ਓਏ ਉਹ ਨਹੀਂ ਲਾਲ ਸ਼ਰਟ ਵਾਲਾ, ਉਹਨੇ ਨੰਗਲ ਲੱਗਿਆ ਫਲਾਣੇ ਨੇ ਏਦਾਂ ਕਰਤਾ। ਇਹੋ ਜਿਹਾ ਪਰੋਣਾ ਵਿਆਹ ਚ ਅੰਦਰ ਜਾ ਕੇ ਕਹਿੰਦੇ ਉਹ ਨਾਈ ਕਹਿੰਦੇ ਆ ਵਾ ਚਨੇ ਧੋ ਲਿਓ ਇਹਨੂੰ ਸਾਰੇ ਕੰਮ ਫਜ਼ੂਲ ਹੁੰਦੇ ਪੂਰੇ ਵਿਆਹ 'ਚ। ਅੱਛਾ ਹੁੰਦਾ ਵੀ ਕਰੀਬੀ ਦਿਲ ਕਰੇ ਵੋਟੀ ਦਾ ਸਕਾ ਛੋਟਾ ਭਰਾਵੇ ਸਭ ਤੋਂ, ਤੇ ਵਕਤ ਕੋਈ ਨਹੀਂ, ਵਕਤ ਟਕੇ ਦੀ ਨਹੀਂ ਹੁੰਦੀ। ਆਹੋ ਸਾਰੇ ਜਦ ਅੱਛਾ ਜਿਹਦੇ ਤੇ ਇਹਦੀ ਨਜ਼ਰ ਪੈਂਦੀ ਹੈ ਨਾ, ਉਹਨੇ ਕੰਮ ਪਹਿਲੇ ਦੋ ਦੇ ਲਈ ਸੋਚੇ ਹੁੰਦੇ। ਓਏ ਉਰੇ ਆ, ਉਹਨੇ ਹੱਥ ਦਿਲ ਕਰੇ ਤੇ ਕਿਸੇ ਦੇ ਕੋਈ ਚੀਜ਼ ਬੜੀ ਦੇਣ ਜਾ ਰਿਹਾ, ਇਹ ਕਿਤੇ ਆ ਉਹ ਖਾਲਾ ਨੇ ਗਿਆ ਸੀ ਏਦਾਂ ਛੇਤੀ ਫੜਾ ਕੇ ਆ ਕੇ ਨਾ ਤੇ ਉਹ ਫਲਾ ਜਗ੍ਹਾ ਜੋ ਲਾਈਟਾਂ ਵਾਲੇ ਦੇ ਕੋਲ ਜਾ ਜਲਦੀ, ਉਹਨੂੰ ਕਿਹਾ ਵੀ ਉਹ ਬਾਹਰੋਂ ਨਾ ਮਿਰਚਾਂ 2 ਬੰਦ ਹੋ ਗਈਆਂ, ਲੈ ਏਦਾਂ ਦਾ ਮਿਰਚਾਂ ਬੰਦ ਹੋ ਗਈਆਂ, ਉਹਨੂੰ ਕਹੇ ਬਾਹਰੋਂ। ਏਦਾਂ ਦਾ ਬੱਚਾ ਨਾ ਸਾਈ ਭੱਜਿਆ ਘਰ ਆ ਕੇ ਕੋਈ ਗੱਲ, ਉਹ ਖੁਸਰੇ ਆ ਗਏ ਯਾਰ ਦੱਸ। ਏਦਾਂ ਦੇ ਬੰਦੇ ਨੂੰ ਪਤਾ ਹੁੰਦਾ ਕਿਹਦੀ ਦਰੀ ਥੱਲੇ ਨਾਨ ਪਏ। ਬਲੀ ਮੈਂ ਤੇ ਰਾਜ਼ ਜਾਣਦਾ ਏ। ਡੇਰ ਕੇ ਬੰਦੇ ਨੂੰ ਨਾ ਦੂਸਰੀ ਵਾਰੀ ਕੋ ਸਾਲ ਨੂੰ ਆਈਏ ਲਾਈਟ ਕਰੋ ਸੇ ਉਸਤਾਦ ਜੀ ਫਿਰ ਉਹ ਹਟਦੇ ਨਹੀਂ, ਗੱਲ ਕਰਨ ਹੀ ਨਹੀਂ ਦੇਣ ਦੇ। ਮੈਂ ਗੱਲ ਕਰਨ ਡਿਆ ਵਾ ਕਿ ਇੱਕ ਸ਼ਾਦੀ ਤੋਂ ਇਹਨੂੰ ਬੇਦਾਂ ਦਾ ਪੈਕਟ ਨਹੀਂ ਦਿੰਦੇ ਉਸਤਾਦ ਜੀ, ਉਹ ਜਿੱਚ ਸ਼ਵਾਰੇ ਹੁੰਦੇ, ਉਹ ਵੀ ਵੇਚਦਾ ਇਹਨੇ ਉਸਤਾਦ ਜੀ। ਕਰਿਆਨੇ ਵਾਲੇ ਨੂੰ ਉਹਨੇ ਲੜੀ ਬਣਾ ਕੇ ਲਾਈ ਹੈ ਕਿ ਟੰਗੀ ਆ 20 ਰੁਪਏ ਦਾ ਭਾਈ ਗੱਲ। ਏਦਾਂ ਦਾ ਪਤਾ ਨਾ ਉਸਤਾਦ ਜੀ ਵਿਆਹ ਤੇ ਗਾਣਾ ਰਕਵਾ ਕੇ ਸਟੇਜ ਤੇ ਖਲੋ ਕੇ ਕਹੂਗਾ ਆ ਯਾਰ 66-55 ਦਾ ਪੈਟਰੋਲ ਡੋਲਣ ਡਿਆ ਕਿਹਦੀ ਆ? 66-55 ਦਾ ਆਹੋ ਦਿਲ ਕਰੇ ਵੀ ਸ਼ਾਦੀਆਂ ਮਨਜ਼ੂਰ ਸਾਹਿਬ ਨੂੰ ਰੁਕਵਾਤਾ ਹੋਵੇ ਬਾਜੀ 1 ਮਿੰਟ ਜ਼ਰਾ ਹਨਾ। ਲਾੜੇ ਦਾ ਅੱਬਾ ਇਹੋ ਜਿਹੇ ਮੁੰਡੇ ਨੂੰ ਉਠਾ ਕੇ ਕਹਿੰਦਾ ਉਹ ਵੇ ਤੇਰੇ ਚਾਚੇ ਨੇ ਟਰੰਕ ਚੁੱਕਿਆ, ਜਾ ਪੋ ਰਾਤ ਪਵਾ ਦੇ। ਯਾਰ ਆਨੇ ਆ ਵਾਕਈ ਸਹੀ ਗੱਲ ਆ। ਮਾਈਕ ਫੜ ਕੇ ਲੋ ਭਾਜੀ ਇਹ ਵਾਈਟ ਗੱਡੀ ਦੇ ਪਿੱਛੇ ਇੱਕ ਮੋਟਰਸਾਈਕਲ ਖੜੀ, ਉਹ ਸਾਈਡ ਤੇ ਕਰੋ, ਗੱਡੀ ਕੱਢਣੀ ਭਾਜੀ ਨੇ। ਯਾਰ ਇਹ ਕਾਮਨ ਗੱਲਾਂ ਨੇ। ਏਦਾਂ ਦਾ ਪਤਾ ਨਾ ਉਸਤਾਦ ਜੀ ਖੁਸਰਿਆਂ ਨਾਲ ਹੁੰਦਾ ਸਟੇਜ ਤੇ ਖਲੋ ਕੇ ਕਹੂਗਾ ये कोई बात है, पक्का अपनी तरफ कर लिया, हमको कमी है? हम आर्टिस्ट लगे पक्का उन्हें अपना कर लिया। ਓਏ ਚੱਲ ਉਹ ਕੈਮਰਾਮੈਨ ਨਾਲ ਨਹੀਂ ਗੱਲ ਕਰਨੀ। ਉਹ ਕੈਮਰਾਮੈਨ ਨਹੀਂ, ਉਹ ਵਾ ਇਹੋ ਜਿਹੇ ਬੰਦੇ ਨੂੰ ਕਾਟ ਵੀ ਆਇਆ ਹੋਵੇ ਨਾ ਤੇ ਫਿਰ ਵੀ ਐਵੇਂ ਆਪਣੇ ਯਾਰਾਂ ਨੂੰ ਕਹਿੰਦੇ ਨਹੀਂ ਤੇਰੇ ਹਿਸਾਬ ਨਾਲ ਕਰੂਗੇ ਬਰਾਤ ਮੈਂ ਕਿ ਉਹ ਮਾਮਾ ਤੈਨੂੰ ਕਾਰਡ ਆਇਆ ਫਿਰ ਡਾਊਟਫੁਲ ਹੁੰਦਾ। ਆਹੋ ਸਰਗੋਦੇ ਵਿਆਹ ਤੇ ਗਿਆ, ਵਾਪਸ ਆਇਆ ਤੇ ਘਰ ਦੇ ਅੱਗੇ 3 ਦੋਸਤ ਖਲੋਤੇ ਜਿੰਨਾ ਕੋਲੋਂ ਸੂਟ ਲੈ ਕੇ ਗਿਆ ਸੀ। ਆਹੋ ਆ ਜਾ ਯਾਰ। ਉਸਤਾਦ ਜੀ ਤੁਹਾਡੀ ਦਲਾਲੀ ਅਰਜ਼ ਹੈ, ਮੈਂ ਕਦੀ ਹਮੇਸ਼ਾ ਆਪਣੀ ਯਾਨੀ ਅਸੀਂ 4-5 ਜਣੇ ਭਰਾ ਯਾਰ ਦੋਸਤ ਰਲ ਕੇ ਨਾ ਗੱਡੀ ਆਪਣੀ ਕਰਵਾ ਕੇ ਸਾਰੇ ਸ਼ਾਦੀਆਂ ਤੇ ਦੇ ਦਾਂਗੇ। ਕਦੀ ਆ ਜਿਹੜੀਆਂ ਤੁਸੀਂ ਗੱਲਾਂ ਕਰਨ ਵੀ ਉਹਨੇ ਕਿਹਾ ਵੀ ਬਰਾਤ ਨਾਲ ਇਹ ਹੋਇਆ ਹੀ ਨਹੀਂ ਹੈਗਾ। ਅੱਛਾ ਇਹੋ ਜਿਹੇ ਸਿਆਣੇ ਬੰਦੇ ਨਾ ਫਿੱਕੇ ਦੇ ਵਿਆਹ 'ਚ ਰੋਟੀ ਖੋਲਣ ਲੱਗਿਆ ਐਵੇਂ, ਜਿਹੜਾ ਮੇਨ ਰੋਟੀ ਖੋਲਣ ਕਿਹੜਾ ਗੱਲ ਸੁਣ ਕਾਕਾ, ਨਾਨ ਇਕੱਠੇ ਨਹੀਂ ਰੱਖਣੇ ਸਾਰੇ, ਪਹਿਲੇ ਥੋੜੇ ਰੱਖਣੇ ਆ, ਜੇ ਲੋੜ ਪਈ ਫੇਰ ਉਹਨੇ ਰੱਖਣੇ ਹੈਨਾ। ਸਹੀ ਗੱਲ ਆ। ਉਸ ਇੰਨੀ ਕੁ ਗੱਲ ਤੋਂ ਏਦਾਂ ਦਾ ਫਿੱਕਾ ਜਿਹਾ ਬਾਬਾ ਨਾ ਵਿਆਹ ਦੀ ਬੱਸ ਚੜ ਕੇ ਇਹੀ ਕਹਿਣਾ ਨਸਰੀਨ ਕਿੱਥੇ ਆ? ਬੱਸ ਵਿੱਚ ਬਾਇਆ ਰਾਮ ਦਾ ਇਹ ਜਿਹੇ ਬੰਦੇ ਵਿਆਹ ਤੇ ਜਾਣ ਤੇ ਆਪੇ ਹੀ ਵਰਤਾਵੇ ਬਣ ਜਾਂਦੇ ਕਿ ਮੈਨੂੰ ਹੀ ਕਹਿਣਾ ਚਲੋ ਜੀ ਲਿਆਓ ਫੜਾਓ। ਇਹੋ ਜਿਹੇ ਬਾਬੇ ਵਿਆਹਾਂ ਦੇ ਉੱਤੇ ਕਸਮੇ ਸਿਰਫ ਉਹਨੂੰ ਬੁਲਾ ਕੇ ਨਾ, ਉਹ ਜਿਹੜਾ ਹੁੰਦਾ ਭਗਤਾਉਣ ਵਾਲਾ ਵੇਟਰ ਦਾ, ਵੇਟਰ ਨੂੰ ਇਹ ਵੀ ਕਹਿਣਗੇ ਕਿ ਵੀ ਮੇਰੇ ਵਾਲੇ ਦੀ ਤਵੱਜੋ ਹੋਏ। ਗੱਲ ਸੁਣ ਪੁੱਤਰ, ਇਹ ਭਾਜੀ ਹੁਣੀ ਲਾੜਾ ਜੀ ਨੇ ਉਹਨਾਂ ਦੇ ਆਪਣੇ ਨੇ, ਹਾਂਜੀ ਠੀਕ ਹੈ, ਤੇ ਇੱਧਰ ਜ਼ਰਾ ਧਿਆਨ। ਉਹ ਕਹਿੰਦੇ ਉਹ ਸਾਰੇ ਉਹਨਾਂ ਨੇ ਕਹਿੰਦੇ ਉਹਦੇ ਐਵੇਂ ਉਹਨੂੰ ਬੁਲਾ ਕੇ ਕਹਿਣਾ ਇਹ ਜਿੱਧਰ ਸ਼ਾਦੀ ਹੋ ਰਹੀ ਨਾ ਬੱਚੇ ਦੀ ਦੁਲਹਨ, ਇਹ ਉਧਰੋਂ ਆਏ ਨੇ ਤੇ ਜ਼ਰਾ ਅੱਛਾ ਜਿਹਾ ਨਾ ਗੋਲ ਬੋਟੀਆਂ ਦਾ ਐਵੇਂ ਨਹੀਂ ਜਾਇਜ਼ ਯਾਰ। ਸਾਡੀ ਇੱਦਾਂ ਦੇ ਮੁੰਡੇ ਹੁੰਦੇ ਆ ਵਿਆਹ ਚੱਲਦੇ, ਵਿਆਹ ਦੇ ਵਿੱਚ ਆਣ ਕੇ ਕਹਿੰਦੇ ਅੱਬੂ ਕਹਿੰਦਾ ਕਸਟਰ ਨਾਲੋਂ ਹੱਥ ਹੋਲਾ ਹੀ ਰੱਖ। ਲੈ ਉਸਤਾਦ ਜੀ ਆਪਣੇ ਭਰਾ ਦੇ ਵਿਆਹ ਤੇ ਸਲਾਮੀਆਂ ਵਾਲੀ ਪਰਾਤ ਫੜ ਕੇ ਬੈਠਾ ਤੇ ਨਾਲ ਮਾੜਾ ਡੱਬ ਨਾਲ ਪਿਸਟਲ ਇੰਜ ਨੰਗਾ ਕਰਕੇ ਬੈਠੇ, ਲੋਕੀ ਡਰ ਕੇ 5-5 ਹਜ਼ਾਰ ਦੇ। ਮੈਂ ਵੀ ਇੱਕ ਕਰ ਲਵਾਂ ਯਾਰ ਜੇ ਕਰ ਲੈ ਯਾਰ ਕਰ ਲੈ। ਨਹੀਂ ਤੁਸੀਂ ਕਰ ਲਵੋ, ਤੁਸੀਂ ਰੱਜ ਕੇ ਕਰ ਲਵੋ। ਜੇ ਤੁਸੀਂ ਸਾਜੀ ਇਦਾਂ ਦੇ ਬੰਦੇ ਨਾ, ਸਾਰਾ ਨਿਕਾਹ ਹੋਣ ਡਿਆ ਹੁੰਦਾ, ਸਾਰੇ ਬੇਟੇ ਹੁੰਦੇ ਨੇ, ਇੱਕ ਬੰਦੇ ਨੂੰ ਐਵੇਂ ਉਹ ਸਾਈਡ ਤੇ ਚਲੋ ਠੀਕ ਕਰ ਲਈ ਉਹਨੇ। ਚਲੋ ਹੁਣ ਤੁਸੀਂ ਕਰੋ ਇੱਥੇ ਵੀ ਤੋਰੀ ਅੱਛਾ ਹਾਂ ਫਰੀਦ
ਪੂਰੀ ਪੱਟੀ ਤੇ ਤਲੀ ਲੱਗੀ, ਇੱਥੇ ਵੀ ਕਸਟਰ, ਤੇ ਬਾਹਰ ਆਣ ਕੇ ਕਹਿੰਦੇ ਆ ਪਰਸੀਨਾ ਆਇਆ ਯਾਰ, ਰੋਟੀ ਨਹੀਂ ਖਾਧੀ ਜੀ। ਉਹ ਸਹੀ ਗੱਲ। ਮੈਂ ਮਾੜੀ ਤੇ ਨਹੀਂ ਹੱਸਾਂਗਾ, ਇਹ ਜਨ ਹੱਸਾਂਗਾ ਚੰਗੀ। ਇਦਾਂ ਦੇ ਬੰਦੇ ਨੂੰ ਵਿਆਹ ਤੇ ਨਾ ਬੁਲਾਇਆ ਹੋਵੇ ਤੇ ਕਨਾਲ ਦੇ ਥੱਲੋਂ ਕਹਿਣੇ ਦੇ ਆ ਪਾਪੜ ਰੱਖ ਕੇ ਬੋਟੀ ਦੇ ਦੇ। ਪਾਪੜ ਰੱਖ ਕੇ ਐਕਸਚੇਂਜ। ਚਲੋ ਤਾਜੀ ਵਿਆਹ ਤੂੰ ਇਹ ਨਹੀਂ ਸਮਝਣਾ ਮੈਂ ਤੇਰੇ ਨਾਲ ਕੱਲੇ ਤਾਜੀ ਵਿਆਹ ਓਏ ਜਾ ਇੱਕ ਕਰਕੇ ਸਾਡਾ ਹੀ ਬੇੜਾ ਕਰ ਕਰਤਾ ਹੀ। ਤਾਜੀ ਫਰੀਦ ਵਿਆਹ ਤੇ ਗਿਆ, 2 ਕਬਾਬ ਫੜ ਕੇ ਇੱਥੇ ਬੰਨੇ ਭਾਜੀ ਡੋਲੇ ਤੇ। ਆਪਣੇ ਲੋ ਟੈਟੂ ਬਣਾਇਆ। ਹਾਂਜੀ ਹੁਣ ਕੋਈ ਗੱਲ ਤੂੰ ਨਾ ਹੀ ਕਰਦਾ, ਚੰਗੀ ਭਲਾ ਇੱਕ ਅੱਛਾ ਮਾਹੌਲ ਬਣਿਆ ਸੀ। ਮੈਂ ਕੀ ਇੱਕ ਨੈਸ਼ੀ ਪਾ ਕੇ ਫਿੱਕੀ ਕਰਕੇ ਪੰਜਾਂ ਨੂੰ ਫਿੱਕਾ ਕਰਤਾ ਹੀ। ਮੈਂ ਤਾਂ ਗੱਲ ਪੂਰੀ ਵੀ ਨਹੀਂ ਕੀਤੀ, ਤੁਸੀਂ ਵਿੱਚੋਂ ਟੋਕ ਦਿੱਤਾ। ਫਰੀਦ ਸਹੀ ਦੱਸੀ ਕੀ ਕਰਕੇ ਕੀ ਆਇਆ ਆਫਤਾਬ ਸਾਹਿਬ ਦੇ ਸ਼ੋਸ਼ ਹੈ ਜਿਹੜਾ ਸਾਨੂੰ ਵੀ ਲੈ ਦੇ ਗਿਆ ਵਾ। ਯਾਰ ਮੈਂ ਤੇ ਗੱਲ ਕਰਨ ਡਿਆ ਵਾਂ, ਸਿਰਫ ਉਹ ਗੱਲ ਵੀ ਨਹੀਂ ਤੁਸੀਂ ਕਰਨ ਦਿੱਤੇ। ਇਦਾਂ ਦੇ ਬੰਦੇ ਕਿਸੇ ਵਿਆਹ ਸ਼ਾਦੀ ਤੇ ਜਾਣ ਤੇ ਵਾਜੇ ਵਾਲਾ ਵਾਕਾ ਜ਼ਰੂਰ ਨਿਕਲਣਾ। ਹੋਰ ਸੁਣਾ ਕਿੱਦਾਂ? ਆਹੋ ਤੇ ਇਕੱਠੇ ਕੰਮ ਕਰਨਾ ਇੱਕੋ ਜਗ੍ਹਾ ਤੇ ਉਹ ਵਾਕਫ ਨਹੀਂ ਨਿਕਲਣਾ ਉਹਦਾ। ਸੁਬਾਹ ਸ਼ਾਮ ਉੱਥੇ ਰਹਿਣਾ, ਅਗਲੇ ਤੇ ਵਾਕਫ ਵੀ ਨਾ ਨਿਕਲੇ। ਯਾਰ ਗੱਲ ਹੱਦ ਹੁੰਦੀ ਆ ਯਾਰ, ਖਾਣਾ ਪੀਣਾ ਇਕੱਠੇ। ਉਹ ਭਾਈ ਜਦੋਂ ਆਉਣਾ ਜਾਣਾ ਇਕੱਠਿਆਂ 8-8 ਘੰਟੇ ਬਹਿ ਕੇ ਨਾਲ ਸ਼ੋਅ ਕਰਨੇ ਤੇ ਉਹਦਾ ਵਾਕਫ ਵੀ ਨਾ ਨਿਕਲੇ ਵਾਜਿਆਂ ਦਾ। ਮੈਂ ਦੰਦ ਬਾਹਰ ਕੱਢ ਰਹੇ ਤੇਰੇ। ਚੀਮੇ ਇੱਥੇ ਆ, ਚੀਮਿਆ ਇੱਥੇ ਆ ਜਾ। ਮੇਰੀ ਗੱਲ ਸੁਣ ਲੈ, ਆ ਨਾ ਅਗਲੇ ਬੰਦੇ ਅੱਜ ਮੈਂ ਮਸ਼ਹਿਰਾ ਐਡਿਟ ਕਰ ਰਿਹਾ, ਮੈਨੂੰ ਆਪਣੀ ਗੱਲ ਦਾ ਇੰਨਾ ਮਜ਼ਾ ਆਇਆ ਨਾ, ਮੈਂ ਸਕਰੀਨ 'ਚ ਕਿਹਾ ਜੀਓ ਜਾਨੀ ਕਿਆ ਕਹਿੰਦੇ। ਜਦੋਂ ਇਹਨੇ ਕਿਹਾ ਨਾ, ਪਤਾ ਨਹੀਂ ਇਹਨੇ ਕਿਹਾ ਸ਼ੇਰ ਸੁਣਾਉਂਦੇ ਆ ਬਰਾਦਰੀਆਂ ਦੇ ਸੁਣਾ ਰਹੇ ਸੀ ਤੇ ਇਹਨੇ ਕਿਹਾ ਕੁਰੈਸ਼ੀ। ਮੈਂ ਕਿਹਾ ਇਹ ਤਾਂ ਮਕਤਾ ਨਹੀਂ ਸੀ। ਅੱਜ ਇਹ ਗੱਲ ਮੈਂ ਪੀ ਗਿਆ। ਮੈਂ ਕਿਹਾ ਜਿਹਨਾਂ ਨੂੰ ਪਤਾ ਨਾ ਸ਼ਾਇਰੀ 'ਚ ਮਕਤਾ ਹੁੰਦਾ ਕੀ ਹੈ ਉਹਨਾਂ ਨੂੰ ਪਤਾ ਆਏਗਾ। ਮੈਂ ਕਿਹਾ ਮਕਤਾ ਨਹੀਂ ਸੀ। ਜਿਹੜਾ ਸ਼ਾਇਰ ਹੈ ਨਾ ਉਹਨੇ ਲਿਖਣਾ। ਤੇ ਉਹ ਦੂਸਰੀ ਗੱਲ ਮੈਂ ਅਗਲੀ ਗੱਲ ਕੀਤੀ, ਮੈਂ ਕਿਹਾ ਉਸਤਾਦ ਜੀ ਕਿਸੇ ਦੀ ਮਕਤਾ ਚੀਨੀ ਨਹੀਂ ਕਰਨੀ। ਮਕਤਾ ਚੀਨੀ। ਚਲੋ ਜੀ ਤਾਜੀ ਫਰੀਦ ਵਿਆਹ ਤੇ ਚਲਾ ਗਿਆ ਤੇ ਐਂਟ ਤੇ ਬਰਾਤ ਤੋਂ ਐਂਟ ਤੇ ਤੁਰਿਆ ਫਿਰਨ ਦਿਆ। ਮੈਂ ਕਿਹਾ ਕੀ ਹੋਇਆ? ਉਹ ਆ ਪੌਂਜਾ ਪਾਟ ਗਿਆ ਯਾਰ। ਸਭ ਤੋਂ ਪਿੱਛੇ ਰਹਿ ਰਹੇ। ਉਸਤਾਦ ਜੀ ਇੱਕ ਮਾਈ ਕੋਲੋਂ, ਸੌਰੀ ਯਾਰ ਤੂੰ ਕਰ ਲੈ ਯਾਰ। ਉਸਤਾਦ ਜੀ ਇੱਕ ਤੰਦੂਰ ਤੋਂ ਕੁੱਟ ਪੈ ਗਈ ਫਰੀਦ। ਕਿਉਂ? ਪੇੜਾ ਚੁੱਕ ਕੇ ਉਹਦੇ ਨਾਲ ਪਸੀਨਾ ਸਾਫ਼ ਕਰੋ। ਆ ਤੇਰਾ ਪੇੜਾ ਕਰ ਕੋਈ। ਅੱਛੀ ਗੱਲ। ਪੇੜਾ ਚੁੱਕਿਆ ਭਲੇਗੇ ਨਾਲ ਉਹਦੇ ਨਾਲ ਪਸੀਨਾ ਦਾ। ਨਹੀਂ ਆ ਵੀ ਅੱਛੀ ਗੱਲ ਆ। ਕਹਿੰਦਾ ਪੇੜਾ ਲੈ ਕੇ ਜਾ ਰਹੇ ਹੋ ਤਾਂ ਨਹਿਰ 'ਚ ਡੇਗ ਪੈ ਗਿਆ, ਲਓ ਜੀ ਪੇੜਾ ਗਰਕ ਹੋ ਗਿਆ। ਯਾਰ ਨਹੀਂ, ਵੈਸੇ ਵਿਆਹਾਂ ਸ਼ਾਦੀਆਂ ਤੇ ਕਾਮਨ ਗੱਲਾਂ ਨੇ, ਇਹਦੇ ਤੇ ਹੱਸਣ ਵਾਲੀ ਕਿਹੜੀ ਗੱਲ ਏ। ਸਾਡੇ ਬਜ਼ੁਰਗ ਮਤਲਬ ਇਦਾਂ ਹੀ ਕਰਦੇ ਸੀ ਨਾ, ਜਿਹੜੀ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਉਹਨੇ ਕਿਹਾ ਉਹ ਲਿਆ ਮੈਂ ਵਰਤਾ ਦੇਣਾ, ਤੇ ਉਹਨੇ ਚਿੱਟਾ ਕਾਟਨ ਦਾ ਸੂਟ ਪਾਇਆ ਤੇ ਦੇਖ ਲੈਣ ਕਾਲਾ ਕੀਤਾ ਹੁੰਦਾ। ਉਹ ਬਜ਼ੁਰਗਾਂ ਨੇ ਅਕਸਰ ਆਪਣੇ ਵਰਤਾਵੇ ਦੇ ਚੱਕਰ 'ਚ। ਅੱਛਾ ਇਹਦੇ ਵਰਗੇ ਮੁੰਡੇ ਪੂਰੇ ਵਿਆਹ ਤੇ ਸਾਰਾ ਵਿਆਹ ਏਦਾਂ ਖਰਾਬ ਕਰ ਲੈਂਦੇ। ਇੱਕ ਛੋਟਾ ਜਿਹਾ ਬੱਚਾ ਉਹਦਾ ਨੱਕ ਵਗਦਾ ਤਾਂ ਉਹਨੂੰ ਫੜ ਕੇ ਵੇਰੀ ਜਾਂਦੇ, ਆਹ ਕਿੱਧਰ? ਉਹ ਯਾਰ ਇਹਦੀ ਮਾਂ ਨਹੀਂ ਲੱਭਣ ਦੇਈ, ਪਤਾ ਨਹੀਂ ਕਿਹਦਾ ਯਾਰ। ਸਹੀ ਗੱਲ ਆ, ਬੱਚੇ ਗਵਾਚ ਜਾਂਦੇ ਤਾਂ ਉਹ ਰੋਈ ਜਾਂਦਾ ਤਾਂ ਉਹਦੀ ਮਾਂ ਲੱਭ ਦਿੰਦੇ, ਓਏ ਖਾਲਾ ਸ਼ਾਲਾ ਕਿੱਥੇ ਆ? ਉਸਤਾਦ ਜੀ ਇਹੋ ਜਿਹਾ ਬੰਦਾ ਪਰੋੜਾ ਬਣ ਕੇ ਬੈਠਾ ਹੁੰਦਾ ਵਿਆਹ 'ਚ ਤੇ ਉਹ ਆ ਕੇ ਠਾ ਦਿੰਦੇ, ਉੱਠ ਯਾਰ ਮੂਵੀ ਵਾਲੇ ਨੇ ਖਲੋਣਾ ਇੱਥੇ। ਨਹੀਂ ਨਵੀਂ ਮਸੇਰੀ 'ਚ ਪੈ ਕੇ ਕਿਹੜੇ ਕੋ 10 ਮਿੰਟ ਲੱਗ ਸਿੱਧਾ ਕਰਨਾ ਬਸ ਯਾਰ। ਉਹਨੂੰ ਪੈਣ ਦੇ ਵਿਚਾਰਿਆਂ ਨੂੰ। ਏਦਾਂ ਦਾ ਵੀ ਵਿਆਹ ਦੇ ਫਿਰਨ ਡਿਆ ਹੁੰਦਾ ਵਾ ਤੇ ਸੋਹਣੇ ਜਿਹੇ ਮੁੰਡੇ ਨੂੰ ਬੁਲਾ ਕੇ ਕਹਿਣ ਨਸਰੀਨ ਦੀ ਮੁੰਡੀ ਦੀ ਕੁੜੀ ਦੇ ਮਗਰ ਕੀ ਕਰਨ ਦੇ। ਇਦਾਂ 80 ਸਾਲਾਂ ਦਾ ਬਾਬਾ ਹੁੰਦਾ ਵਿਆਹ ਦੇ ਵਿੱਚ ਤੇ ਪੈਂਦੀ ਵਾਲੇ ਦਿਨ ਸੌਣ ਵਾਲੇ ਨੂੰ ਕਹੋ ਮੇਰੀ ਵਾਰੀ ਹੱਥ ਚੱਕ ਨੱਚ ਲਾਉਣਾ ਹੀ ਹੈ। ਕੀ ਕਰਨਾ ਚੱਕ ਨੱਚ ਲਾਉਣਾ ਹੀ। ਇਹ ਪੁਰਾਣੀ ਆ ਮਿੱਠੇ ਹੱਥ ਚੱਕ ਨੱਚ ਵਾਲੀ। ਇਹ ਤਾਂ ਤੇਰਾ ਤਕੀਆ ਹੱਥ ਚੱਕ ਨੱਚ। ਅੱਛਾ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੁੰਡੇ ਦਾ ਵਿਆਹ ਵਾ, ਵਲੀਮੇ ਵਾਲੇ ਦਿਨ ਸਵੇਰੇ ਉਹਦੇ ਚਾਚੇ ਤਾਏ ਨੂੰ ਸਿਰਫ ਜਾ ਕੇ ਬੜੇ ਗੰਭੀਰ ਜੇ ਐਕਸਪ੍ਰੈਸ਼ਨ ਦੇ ਨਾਲ ਕਹਿੰਦੇ ਆ ਇਹ ਗੱਲ ਖੁਸ਼ੀ ਨਹੀਂ ਹੈ ਮੂੰਹ ਤੇ ਕੋਈ। ਇਹ ਮੈਨੂੰ ਇਹ ਨਹੀਂ ਸਮਝ ਆਈ ਯਾਰ, ਇਹਦਾ ਕੀ ਮਤਲਬ ਆ ਫਰੀਦ ਖਾਨ? ਨਵੇਂ ਫੀਸੇ ਦਿੱਤਾ ਓਏ ਜੈਨੂਨ ਕਹਿ ਰਿਹਾ ਤੇ ਬੰਦਾ ਕੱਚਾ ਹੋ ਜਾਂਦਾ ਅੱਗੋਂ। ਹਾਂ ਮੇਰਾ ਚਾਚਾ ਹੈ ਪੁੱਤਰ, ਮੂੰਹ ਤੇ ਖੁਸ਼ੀ ਨਹੀਂ ਨਜ਼ਰ ਆ ਰਹੀ। ਮੈਂ ਕਿਹਾ ਕੀ ਮਤਲਬ ਖੁਸ਼ੀ? ਮੈਨੂੰ ਇਹ ਨਹੀਂ ਸਮਝ ਇਹ ਕੀ ਰੌਲਾ ਵਾ। ਯਾਰ ਦੋਸਤ ਉਸਤਾਦ ਜੀ ਵਲੀਮੇ ਦੀ ਰੋਟੀ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਪੁੱਛਣਗੇ ਤੁਸੀਂ ਲਾੜੇ ਬਣੇ ਆ ਕਿਦਾਂ ਵਲੀਮਾ ਕਰ ਗਿਆ ਸ਼ੁਰੂ? ਓਕੇ ਹੈ ਨਾ ਫਿਰ? ਯਾਰ ਬਹੁਤ ਹਰਾਮੀ ਹੁੰਦੇ ਇਦਾਂ ਦੇ ਮੌਕੇ। ਉਹ ਮੇਰੇ ਮੌਲਾ ਕੀ ਐਟਮਾਂ ਕਰਦੇ ਨੇ ਉਹ ਜਿਹੜੇ ਯਾਰ। ਔਰ ਪਾਏ ਨਾ ਵੇਖ ਲੋ ਕਜ਼ਨ ਵੀ ਹੁੰਦੇ ਆ ਸ਼ਾਦੀ 'ਚ, ਤੁਹਾਡੇ ਹਮ ਉਮਰ ਸਾਰੇ ਹੁੰਦੇ ਆ, ਲੇਕਿਨ ਜੋ ਬਗੈਰਤੀਆਂ ਯਾਰ ਕਰਦੇ ਨੇ। ਬਿਲਕੁਲ ਤੇਰੀ ਸੋਚ ਆ। ਮੇਰੇ ਯਾਰਾਂ ਨੇ ਉਸਤਾਦ ਜੀ ਮੇਰੇ ਵਿਆਹ ਤੇ ਬਹੁਤ ਸ਼ੁਗਲ ਮੇਲਾ ਵੀ ਲਾਇਆ। ਉਹਨਾਂ ਨੇ ਸ਼ੁਗਰ ਮੇਲੇ 'ਚ ਦੀ ਜਗ੍ਹਾ ਤੇ ਵਿਆਹ ਹੀ ਕਰ ਲਿਆ। ਮੇਰੇ ਵਿਆਹ ਤੇ ਮੇਰਾ ਕਿ ਯਾਰ 1600 ਰੁਪਏ ਲੈ ਗਿਆ, ਕਹਿੰਦਾ ਤੂੰ ਸ਼ਰਟ ਉਹ ਲਿਆਉਣੀ ਪਾਉਣੀ ਜਿਹੜੀ ਮੈਂ ਲਿਆਉਣੀ, ਸ਼ਰਟ ਨਹੀਂ ਪਾਉਣੀ ਤੂੰ ਕੋਈ ਹੋਰ। ਮੈਂ ਦੇਖਿਆ ਮੈਨੂੰ 1600 ਦੇ ਦਿੱਤਾ। ਮੈਂ ਜਿਉਂ ਬਰਾਤ ਜਾਣ ਨੂੰ 20 ਮਿੰਟ ਰਹਿ ਗਏ ਮੈਂ ਉਹਦਾ ਫੋਨ ਕਰਦਾ, ਉਹਦਾ ਨੰਬਰ ਬੰਦ। ਤੁਹਾਡੀ ਬਰਾਤ ਸ਼ਰਟ ਤੇ ਪੈਂਟ ਸ਼ਰਟ 'ਚ ਗਈ ਜੀ
ਉਤੋਂ ਕੋਟ ਸੀ ਤੇ ਉਹ ਸ਼ਰਟ ਉਹ ਲੈਣ ਗਿਆ ਸੀ। ਅੱਛਾ 1600 ਰੁਪਇਆ ਉਦੋਂ ਮੇਰੇ ਕੋਲ ਲੈ ਕੇ ਤੇ ਲੈ ਕੇ 1600 ਹਾਂਜੀ। ਬਿਲਕੁਲ ਵਿਆਹ ਤੇ ਟਾਈਮ ਤੇ ਗਏ। ਡੇਢ ਕੁ ਮਹੀਨੇ ਬਾਅਦ ਮੈਨੂੰ ਮਿਲਿਆ ਸਾਲਾ ਸ਼ਰਟ ਦੇ ਪੈਸੇ ਲੈ ਕੇ ਗਿਆ। ਇਹ ਯਾਰਾਂ ਦਾ ਹੀ ਕੰਮ। ਹਾਂ ਅੱਲਾ ਭਲਾ ਕਰਿਆ ਜਿਹੜਾ ਟ੍ਰੈਂਡ ਚੱਲ ਗਿਆ ਨਾ ਸ਼ੇਰਵਾਨੀਆਂ ਰੈਂਟ ਤੇ ਦੇਣ ਵਾਲਾ, ਇਹ ਨਾ ਹੁੰਦਾ ਤੇ ਉਸਤਾਦ ਜੀ ਲੱਖ ਰੁਪਈਆ ਤੇ ਸ਼ੇਰਵਾਨੀ ਦਾ ਪੈ ਜਾਂਦਾ। ਬੜੀ ਦੇਰ ਦਾ ਚੱਲਿਆ ਲੇਡੀ ਸੂਟ, ਤੁਹਾਡੇ ਵਿਆਹ ਦੇ ਸੂਟ ਅੱਜ ਵੀ ਲੋਕ ਹੈ, ਤੁਸੀਂ ਵਿਆਹ ਦੇ ਸੂਟ ਸਵਾਇਆ 2.5 ਲੱਖ 3 ਲੱਖ 4 ਲੱਖ 5 ਲੱਖ 10 ਲੱਖ 20 ਲੱਖ ਦਾ ਦੁਲਹਨ ਦਾ, ਉਸ ਤੋਂ ਬਾਅਦ ਵਿਕ ਜਾਂਦਾ ਉਹ। ਹਾਂਜੀ ਹਾਂਜੀ ਜੀ। ਔਰ ਤੁਸੀਂ ਅਗਰ ਨਹੀਂ ਹੈ ਜਿਹੜੇ ਸਾਡੇ ਵਿਚਾਰੇ ਜਿਹੜੇ ਸਫੇਦ ਪੋਸ਼ ਜਾਂ ਜਿਹੜੇ ਥੋੜੇ ਹਾਲਾਤ, ਹੁਣ ਬੱਚਿਆਂ ਦਾ ਤੇ ਦਿਲ ਕਰਦਾ ਨਾ ਕਿ ਯਾਰ ਮੈਂ ਨਹੀਂ ਪਾਵਾਂ। ਹਾਂਜੀ ਅੱਛਾ ਕਿੱਡੀ ਦਰਦਨਾਕ ਗੱਲ ਆ ਨਾਦਰੀਨ, ਇੱਕ ਬੱਚੀ ਦੀਆਂ 4 ਸਹੇਲੀਆਂ ਨੇ, ਉਹ ਸਭ ਤੋਂ ਮਾੜੀ ਹੈ। ਉਹ ਆਪਣੀ ਇੱਕ ਸਹੇਲੀ ਦੇ ਵਿਆਹ ਤੇ ਗਈ ਤੇ ਉਹ ਦੇਖ ਰਹੀ ਹੈ ਕਿ ਵੀ ਉਹਦਾ ਵੀ ਹੋਣਾ, ਉਹਦੇ ਵੀ ਅਰਮਾਨ ਨੇ। ਉਹ ਦੇਖ ਰਹੀ ਕਿ ਮੇਰੀ ਸਹੇਲੀ ਹੈ ਵੋਟੀ, ਇਹਨੇ 9 ਲੱਖ ਰੁਪਇਆ ਦਾ ਲਹਿੰਗਾ ਪਾਇਆ, ਇਹਨੇ ਆਹ ਪਾਇਆ, ਇਹਨੇ ਵਿਆਹ ਪਾਇਆ। ਦੂਜੀ ਤੇ ਗਈ, ਹੁਣ ਜਦੋਂ ਉਹਦਾ ਵਿਆਹ ਆਇਆ ਤੇ ਉਸਤਾਦ ਜੀ ਉਹਦੇ ਕੋਲ ਨਹੀਂ ਹੈਗੇ, ਵਿਚਾਰੀ ਹੈ। ਤੇ ਫਿਰ ਉਹ ਇਹ ਹੈ ਕਿ ਉਹ ਫਿਰ ਪੈਨ ਕਰਾਇਆ ਕਰੂਆਂ ਤੇ। ਹਾਂਜੀ ਇਹ ਬੜਾ ਅੱਛਾ ਸਿਸਟਮ ਆ। ਮੈਂ ਜਦੋਂ ਸਾਜੀ ਸ਼ੇਰਵਾਨੀ ਪਾਈ ਸੀ ਨਾ ਡਿਗਲਸਪੁਰੇ ਸ਼ੇਰਵਾਨੀ ਲਈ, ਤੇ ਮੇਰੇ ਕਜ਼ਨ ਦੀ ਵੀ ਸ਼ਾਦੀ ਤੇ ਅਸੀਂ ਇਕੱਠੀ ਸੀ ਨਾ, ਮੇਰੀ ਤੇ ਮੇਰੇ ਕਜ਼ਨ ਦੀ। ਜੁੜੇ ਸੀ ਤੁਸੀਂ ਮਤਲਬ ਦੋਵਾਂ ਦੀ ਨਾ, ਇੱਕ ਅਗਲੇ ਦਿਨ ਬਰਾਤ ਮੇਰੇ ਕਜ਼ਨ ਦੀ ਸੀ, ਪਹਿਲੇ ਦਿਨ ਮੇਰੀ। ਤੇ ਉਹ ਸਾਜੀ ਸ਼ੇਰਵਾਨੀ ਸੀ ਲੈਂਦੀ ਤੇ ਉਹਨਾਂ ਨੇ ਕਿਹਾ ਜੀ 5-5000 ਰੁਪਇਆ ਰੈਂਟ ਵਾ। ਅਸੀਂ ਕਿਹਾ ਠੀਕ ਹੈ, ਲੇਕਿਨ ਉਹਨਾਂ ਨੇ ਕਿਹਾ ਤੁਸੀਂ ਨਾ ਕੱਲ ਨਾ ਰਾਤ ਨੂੰ ਸਾਨੂੰ ਮੋੜ ਦੇਣਾ ਕਿਉਂਕਿ ਰਾਤ ਦੀ ਬਰਾਤ ਹੈਗੀ ਹੈ। ਤੇ ਉਹ ਉਸਤਾਦ ਜੀ ਅਸੀਂ ਪਾ ਕੇ ਤੇ ਮਤਲਬ ਉਹ ਵਿਆਹ ਚਲੇ ਗਏ। ਵਿਆਹ ਕਰਕੇ ਸਾਰਾ ਕੁਝ ਤੇ ਹਲੇ ਰੁਖਸਤੀ ਹੋਣ ਦੀ ਸਿੱਧੂ ਦਾ ਫੋਨ ਆਈ ਜਾਣ ਡਿਆ, ਕਹਿੰਦਾ ਭਾਜੀ ਲਾੜਾ ਅਗਲਾ ਜਿਹੜਾ ਗਲੋਤਾ ਉਹ ਸ਼ੇਰਵਾਨੀ ਬਚਾਓ, ਅਸੀਂ ਅਗਲੇ ਆ ਜਾਓ ਇੱਕੋ ਚ ਦੋਵੇਂ ਵੜ ਜਾਓ। ਔਰ ਯਕੀਨ ਕਰੋ ਨਾ ਜ਼ਲੀਲ ਕਲ ਮਾਰਿਆ, ਸਲਾਮੀਆਂ ਪੈਂਦੀਆਂ ਦੀ ਖਿੱਚ ਲਿਆ। ਇੱਥੋਂ ਜ਼ਿਕਰ ਹੋਇਆ ਬੰਦਾ ਕਹਿੰਦਾ ਭਾਈ ਨੂੰ ਤੁਹਾਡੇ ਕੋਲ ਬੰਦਾ ਆ ਰਿਹਾ ਵਾ 125 ਕਾਲੇ ਤੇ ਫਲਾਂ ਤੁਹਾਡੇ ਟੈਂਟਾਂ ਤੇ ਮਗਰ ਖਲੋਤਾ, ਉਹਨੂੰ ਸ਼ੇਰਵਾਨੀ ਲਾ ਕੇ ਫੜਾ ਦੇ। ਚੱਲਦੇ ਵਿਆਹ ਚਾਹ ਤੋਂ ਬਾਅਦ ਇਹ ਜੱਫੀ ਵਾਸਤੇ ਪਾਵਾਂ ਕੱਢੀਆਂ ਹੋਏ ਇੰਜ ਪਾ ਕੇ ਨਾ ਉਧਰ ਆਪਣੇ ਨਾਲ ਪਾ ਆ ਵੇਖਣਾ ਇਹਦੇ ਵਿਆਹ ਤੇ ਸਹੁਰਿਆਂ ਦੇ ਨੇ ਜਿਹੜੀ ਦੁਲਹਨ ਸੀ ਉਹਦਾ ਉੱਥੋਂ ਲਿਆਂਦਾ ਨਾ ਰੈਂਟ ਤੇ, ਉਹ ਫੋਨ ਆਈ ਜਾਣ ਕਿ ਭਾਈ ਜੀ ਉਹ ਦੁਲਹਨ ਦਾ ਸੂਟ ਦਿਓ, ਅੱਗੋਂ ਵੀ ਦੁਲਹਨ ਤਿਆਰ, ਇਹ ਭਾਈ ਸੂਟ ਦੇ ਆਇਆ, ਸੂਟ ਦੇ ਆਇਆ। ਦਿਨ ਰਾਤ ਨੂੰ ਪਤਾ ਲੱਗਾ ਵੀ ਉਹ ਵਿੱਚੋਂ ਮੈਂ ਦੁਲਹਨ ਤੇ ਕੱਢੀ ਨਹੀਂ। ਇਹ ਉਹਨਾਂ ਨੂੰ ਫੋਨ ਕਰ ਰਿਹਾ, ਭਾਜੀ ਉਹ ਨਾ ਕੱਪੜੇ 'ਚ ਸਾਡੀ ਦੁਲਹਨ ਰਹਿ ਗਈ। ਲੈ ਕਹਿਆ ਬੇਵਕੂਫ ਆਦਮੀ ਵੀ ਤੂੰ ਪਹਿਲੇ ਝਾੜ ਕੇ ਚੰਗੀ ਤਰ੍ਹਾਂ ਚੈੱਕ ਕਰ ਲਾ। ਦੁਲਹਨ ਸੀ ਕਿ ਮੱਖੀ ਸੀ? ਦੁਲਹਨ ਸੀ ਕਿ ਤੇ ਪੈਨਸਲ ਲੱਗੀ ਸੀ। ਨਹੀਂ ਏਦਾਂ ਹੁੰਦਾ ਉਸਤਾਦ ਜੀ। ਫਿਰ ਰੈਂਟ ਤੇ ਗੱਡੀਆਂ ਦਾ, ਕਿਉਂਕਿ ਜਿਨ੍ਹਾਂ ਦੇ ਕੋਲ ਤੇ ਆਪਣੀ ਗੱਡੀ ਏ, ਮੈਂ ਯਕੀਨ ਕਰੋ ਐਸੀਆਂ ਬਰਾਤਾਂ ਤੇ ਗਏ ਆ ਕਿ ਉਹ ਬਰਾਤ ਗਈ ਯਾਨੀ ਵੱਡੀ ਗੱਡੀ 'ਚ। ਉਸਤਾਦ ਜੀ ਅੱਜ ਕੱਲ ਟ੍ਰੈਂਡ ਹੈਗਾ ਵਾ ਉਹ ਜੀਪ ਕਰੂਜ਼ਰ GMC ਟਾਈਪ ਇਹਨਾਂ ਗੱਡੀਆਂ ਦੇ ਵਿੱਚ ਉਹ ਰੈਂਟ ਤੇ ਲੈਂਦੇ ਨੇ, ਤੇ ਉਹਦੇ 'ਚ ਜ਼ਰਾ ਭਰਵਾਂ ਜਿਹਾ ਉੱਤੋਂ ਲਾੜਾ ਜਿਹੜਾ ਉਹ ਵਿੱਚੋਂ ਬੇਨਤੀ ਪੁੱਟੋ ਤਰ੍ਹਾਂ ਉਹ ਵੀ ਕਰਦਾ ਨਾ ਜੱਜ ਵਿੱਚ ਉਹ ਟੌਪ ਟੂ ਬਲਾ ਕੇ ਕੀ ਕਹਿੰਦੇ ਨੇ ਟੌਪ ਰੂਫ ਜਿਹਾ ਲਾ ਕੇ। ਤੇ ਉਸਤਾਦ ਜੀ ਏਦਾਂ ਨਹੀਂ ਬਰਾਤ ਅਸੀਂ ਵੇਖੀ ਹੈ ਕਿ ਉਹ ਗਏ ਉਹਦੇ ਤੇ ਨੇ ਵੱਡੇ ਤੇ ਉਹਦੇ ਚਿੰਕਚੀ ਤੇ ਆਏ ਨੇ ਉਸਤਾਦ ਜੀ। ਉਹ ਤੇ ਬਸ ਕੇ ਉਹ ਨਹੀਂ ਪਤਾ ਲੱਗਦਾ ਨਾ ਬਾਅਦ ਚ ਜਦੋਂ ਉਹਨਾਂ ਨੇ ਲੈ ਜਾਣੀ ਰੈਂਟ ਤੇ ਪੂਰਾ ਹੋ ਜਾਣਾ ਤੇ ਉਸ ਤੋਂ ਬਾਅਦ ਇਦਾਂ ਹੋ ਜਾਣਾ। ਸਾਜੀ ਸਲਾਮੀ ਦੇ ਡਰ ਤੋਂ ਵੇਟਰਾਂ ਨਾਲ ਰੋਟੀ ਖਾਂਦੇ ਆ ਬੇਟਾ। ਯਾਰ ਇਹ ਜਿਹੜੀ ਇਜਤਮਾਈ ਸ਼ਾਦੀਆਂ ਹੁੰਦੀਆਂ ਨੇ ਇਹ ਵੀ ਇਕੱਠਾ ਹੁੰਦਾ ਨਾ ਸਿਸਟਮ। ਹਾਂਜੀ ਹਾਂ ਮਤਲਬ ਕਿ ਤੁਹਾਡੀ ਹੁੰਦੇ ਲੈਦਾ ਘਰਾਂ ਦੇ ਜਾਂ ਰਿਸ਼ਤੇ ਵੀ ਉਹਨਾਂ ਨੇ ਕਰਾਏ? ਨਹੀਂ ਲੈਦਾ ਘਰਾਂ ਦੇ ਰਿਸ਼ਤੇ ਵੀ ਉਹਨਾਂ ਨੇ ਨਹੀਂ ਕਰਾਏ ਹੁੰਦੇ। ਰਿਸ਼ਤੇ ਤੁਸੀਂ ਉਹਨਾਂ ਨੂੰ ਇੱਕ ਦੱਸ ਦੇਣਾ ਕਿ ਜੀ ਅਸੀਂ ਸਾਡੇ ਵੀ ਹਾਲਾਤ ਆ ਤੇ ਡਿਜ਼ਰਵਿੰਗ ਪਰਸਨ ਨਾ ਤੇ ਡਿਜ਼ਰਵਿੰਗ ਪੀਪਲਸ ਦੇ ਉਹਨਾਂ ਨੇ ਇੱਕ ਬਕਾਇਦਾ ਸੈਟਅਪ ਬਣਾਇਆ ਹੁੰਦਾ। ਸਾਰਿਆਂ ਨੂੰ ਬੁਲਾ ਲੈਂਦੇ ਆ? ਸਾਰਿਆਂ ਨੂੰ ਬੁਲਾ ਲੈਂਦੇ ਸਾਰੇ ਉਹਨਾਂ ਦੇ ਉਹਦੇ ਰਿਸ਼ਤੇਦਾਰ ਉਹਦੇ ਰੋਟੀ ਵੱਡੀ ਇਕੱਠੀ ਨਹੀਂ, ਉਹਨਾਂ ਦੇ ਇੱਕ ਮਖਸੂਸ ਬਣੇ ਹੁੰਦੇ ਨੇ, ਜਿਵੇਂ ਇੱਕ ਸ਼ਾਦੀ ਹਾਲ ਜਾਂ ਬਹੁਤ ਵੱਡਾ ਲੈਦਾ ਗਰਾਊਂਡ ਹੈ ਇਹਨਾਂ ਦਾ ਹਾਂਜੀ ਉਹ ਗਰਾਊਂਡ ਹੈ ਨਾ, ਤੇ ਉਹਦੇ ਤੇ ਲਿਖਿਆ ਹੁੰਦਾ ਬਕਾਇਦਾ ਜਿਵੇਂ ਹੋਟਲਸ ਦੇ ਵਿੱਚ ਜਾਈਏ ਨਾ ਕਿ ਫਲਾਣੀ ਫੈਮਿਲੀ ਜਿਹੜੀ ਉਹਨਾਂ ਦਾ। ਹਾਂ ਕਿਉਂਕਿ ਉਹ ਔਰਤਾਂ ਮਰਦ ਉਹ ਮਤਲਬ ਇੱਧਰ ਦੀਆਂ ਔਰਤਾਂ ਉੱਧਰ ਦੇ ਮਰਦ ਏਦਾਂ ਤੇ ਫਿਰ ਉਹ ਬੇਪਰਦਗੀ ਹੋ ਜਾਂਦੀ। ਹਾਂਜੀ ਅੱਛਾ ਉਹਨਾਂ ਨੇ ਉਹ ਆਪਣਾ ਸੈਟਅਪ ਰੱਖਿਆ। ਹਾਂਜੀ ਇਹਨਾਂ ਦੇ ਵੀ ਇੱਕ ਫੈਮਿਲੀ ਇਦਾਂ ਹੀ ਉਹ ਮਿਕਸ ਹੋ ਗਏ ਸਨ। ਇਹਨਾਂ ਦੀ ਬੁੱਕੋ ਨਹੀਂ ਲੱਭੀ ਉਹ ਡੇਰਾ ਗਾਜ਼ੀ ਗਾਉਂਦੇ ਸੀ, ਉਹ ਕਹਿੰਦੇ ਸੀ ਮੋੜਨੀ ਨਹੀਂ। ਬੇਟੇ ਮੂੰਹ ਕਿਤੇ ਚੈਨਾ ਦੀ ਸੀਗੀ। ਅੱਛਾ ਇਹ ਬੇਟੇ ਕੀ ਹੋ ਗਿਆ, ਤੂੰ 250 ਗੱਲ ਕੀਤੀ ਨੇ ਵਿਚਾਰੇ ਨੇ ਇੱਕ ਲੱਗ ਗਈ ਤੇ ਕੀ ਹੋ ਗਿਆ? ਚਲੋ ਠੀਕ ਹੈ ਤੇ ਤੈਨੂੰ ਇੱਕ ਲੱਗੇ ਤੇ ਤੂੰ ਜਾਣ। ਸਾਜੀ ਫਰੀਦ ਇੱਕ ਇਜਤਮਾਈ ਸ਼ਾਦੀ ਤੇ ਜਾ ਕੇ ਫੈਰ ਕਰਨ ਦੇ ਉਹਨਾਂ ਨੂੰ ਛਿੱਤਰ ਮਾਰੇ। ਉਹਦੀ ਗੱਲ ਵੀ ਮਜ਼ੇਦਾਰ ਸੀ। ਉੱਥੇ ਫਾਇਰਿੰਗ ਕਰੂ ਨਹੀਂ ਭਾਈ ਔਰ ਪਤਾ ਨਹੀਂ ਕਿਹਦੇ ਵੱਲੋਂ ਆਏ, ਪਤਾ ਨਹੀਂ ਕਿਹਦੇ ਵੱਲੋਂ। ਅੱਛਾ ਉਹਨੇ ਕਿ ਸਭ ਦਾ ਭਲਾ ਸਭ ਦੀ ਖੈਰ ਆਪਾਂ ਜੀ ਸਾਰੇ ਸਾਜੀ ਦਿਲ ਕਰੇ ਇੱਕ ਬੰਦਾ ਆਕੇ ਭਾਜੀ ਆ ਨਾ ਰਸ਼ੀਦ ਦੇ ਨਾਂ ਦੇ 2 ਫੈਨ ਆ ਉਹ ਲੁੱਕਰ ਤੋੜ ਲਈ ਬਰਾਤ ਸਾਡੀ।
ਤਿੰਨ ਟੈਂਟ ਨੂੰ ਦੋ ਫੈਰ ਕੱਢੇ ਇਹ ਕੈਸੀ ਗੱਲ ਆ। ਅੱਛਾ, ਇਹ ਗੱਲ ਜੈਨੂਇਨ ਹੋਈ ਹੈ ਕਿ ਮਹਿਫਲ ਨਾਤ ਹੋਈ ਹੈ ਤੇ ਉਹ ਮਹਿਫਲ ਦੇ ਵਿੱਚ ਉਹ ਕੋਈ ਬੰਦਾ ਜਜ਼ਬਾਤੀ ਸੀ ਬਹੁਤ ਜ਼ਿਆਦਾ ਉਸਤਾਦ ਜੀ, ਤੇ ਉਹਨੇ ਕਿਹਾ ਨਾਤ ਪੜ੍ਹੀ ਹੈ ਤੇ ਉਹਨੇ ਕਿਤੇ ਬੋਲ ਗਿਆ ਉੱਚੀ ਸਾਰੀ, ਉਹ ਬੋਲ ਗਿਆ ਕਹਿੰਦਾ ਸੁਭਾਨ ਅੱਲਾਹ ਡਬਾ। ਆਹੋ ਵੀਡੀਓ ਵੀ ਬੜੀ ਬੋਲ ਮਾਰਨ ਉੱਪਰ ਹੀ ਆ ਗਿਆ ਤਾਂ ਜਜ਼ਬਾਤੀ ਹੋ ਗਿਆ। ਜਜ਼ਬਾਤੀ ਹੋ ਗਏ ਨੇ, ਫੈਰ ਕੱਢ ਦਿੱਤੇ ਉਹਨਾਂ ਨੇ। ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ, ਖਾਲਸਾ ਵਾਲੇ ਬਾਜੇ ਤੇ ਆ ਕੇ ਬਹਿੰਦੇ ਆ, ਪਿੱਛੋਂ ਕਿਤੇ ਫੈਰੋਂ ਦੇ ਖਾਤਮ ਕਰਦੇ, ਉਹ ਬਹੁਤ ਵਾਇਰਲ ਹੋਇਆ ਸੀ। ਉਹ ਬੜਾ ਵਾਇਰਲ ਹੋਇਆ। ਔਰ ਇਹ ਬੜਾ ਅੱਛਾ ਸਿਸਟਮ ਹੈ ਕਿ ਤੁਸੀਂ ਬੱਚੀਆਂ ਮਤਲਬ ਮੁਸਤਹਿਕ ਜਿਹੜੇ ਮੁਸਤਹਿਕ ਹੀ ਵੀ ਉਸਤਾਦ ਜੀ ਅਸੀਂ ਸਾਰੇ ਹੀ ਇਸ ਟਾਈਮ ਤੇ ਜੋ ਹਾਲਾਤ ਨੇ, ਮੈਂ ਕੱਲ ਉਹ ਰੇਸ਼ੋ ਪੜ੍ਹ ਰਿਹਾ ਸੀ, ਕਹਿੰਦੇ ਕਿ 5 ਲੱਖ ਤੋਂ ਅਬਵ ਹੋ ਗਿਆ ਇੱਕ ਬੰਦੇ ਤੇ ਕਰਜ਼ਾ। 5 ਲੱਖ ਤੋਂ ਅਬਵ ਜਿਹੜਾ ਨਾ ਇੱਕ ਬੰਦੇ ਤੇ ਕਰਜ਼ਾ ਚੜ ਗਿਆ ਪਾਕਿਸਤਾਨੀ। 1,28,000 ਸੀ ਜਦੋਂ ਮੈਂ ਪਹਿਲਾ ਸ਼ੋਅ ਕੀਤਾ ਸੀ, ਉਦੋਂ ਮੈਂ ਇਹਦਾ ਪੂਰਾ ਪਤਾ ਕੀਤਾ। ਹਾਂਜੀ 1,27,000 ਸੀ ਜਦੋਂ ਮੈਂ ਪਹਿਲਾ ਰੋਡ ਸ਼ੋਅ ਕੀਤਾ ਸੀ ਕਿ ਹਰ ਪਾਕਿਸਤਾਨੀ ਦੇ 1 ਲੱਖ ਕਿੰਨੇ ਹਜ਼ਾਰ ਤੇ ਅੱਜ 5 ਲੱਖ ਹੋ ਗਿਆ। ਇਹਦੇ ਤੋਂ ਵੀ ਜ਼ਿਆਦਾ। ਅੱਜ ਇੱਕ ਸਵਾਲ ਆ, ਹੁਣ ਮਕਰੂਜ਼ ਜਿਹੜਾ ਬੰਦਾ ਮਕਰੂਜ਼ ਮਰਦਾ ਵਾ, ਉਹਦਾ ਹਿਸਾਬ ਕਿਤਾਬ ਹੋ ਰੱਖਿਆ, ਅਸੀਂ ਇਹ ਵੀ ਮਕਰੂਜ਼ ਪਾਉਣਾ ਵਿੱਚ ਉਹ ਕਿਹੜਾ ਜਿਹੜਾ ਸਾਨੂੰ 5 ਲੱਖ ਹਾਂ, ਇਹ ਬੜਾ ਆਥੈਂਟਿਕ ਸਵਾਲ ਆ ਕਿ ਜੇ ਅਸੀਂ ਕਰਜ਼ਾ ਨਹੀਂ ਤੁਸੀਂ ਕਰਜ਼ਦਾਰ ਨਹੀਂ ਹੈਗੇ, ਤੁਹਾਡਾ ਮੁਲਕ ਕਰਜ਼ਦਾਰ ਆ, ਤੁਹਾਡਾ ਪੂਰਾ ਸੈਟਅਪ। ਤੁਸੀਂ ਅਗਰ ਕਰਜ਼ਦਾਰ ਜੇ, ਅਗਰ ਤੁਸੀਂ ਕਰਜ਼ਦਾਰ ਜੇ ਤੇ ਉਹ ਕਿੱਥੇ ਹੈ 5 ਲੱਖ? ਲਿਆ ਤੇ ਦੇਣਾ ਨਾ। ਨਹੀਂ ਉਹ ਕਹਿੰਦੇ ਸਾਡੇ ਨਹੀਂ ਸਾਡੇ ਤੇ ਕਿੱਦਾਂ ਲੱਗਾ ਵਾ? ਅਸੀਂ ਹਰ ਚੀਜ਼ ਤੇ ਪੈਸੇ ਦਿੰਨੇ, ਤੁਸੀਂ ਕਿਹੜੀ ਚੀਜ਼ ਤੇ ਪੈਸੇ ਨਹੀਂ ਦਿੰਦੇ? ਔਰ ਤੁਸੀਂ ਟੈਕਸ ਕਿੰਨਾ ਦਿੰਦੇ ਹੋ? ਯਾਨੀ ਤੁਸੀਂ 10 ਰੁਪਏ ਦੀ ਚੀਜ਼ ਇਸਤੇਮਾਲ ਕਰਦੇ ਹੋ, ਤੁਸੀਂ ਉਹਦੇ 13 ਦਿੰਦੇ ਹੋ, 3 ਰੁਪਏ ਟੈਕਸ ਵੀ ਦਿੰਦੇ ਹੋ। ਤਾਂ ਤੁਸੀਂ ਤੂੰ 5 ਲੱਖ ਦਾ ਉਦੋਂ ਮਕਰੂਜ਼ ਆ ਜਦੋਂ ਤੇਰੇ ਤੇ 5 ਤੂੰ ਖਰਚਿਆ ਹੋਵੇ, ਕਿਤੋਂ ਲਿਆ ਹੋਵੇ, ਜਾਂ ਤੇਰੇ ਤੇ ਗਵਰਨਮੈਂਟ ਨੇ ਏਦਾਂ ਲਾਇਆ ਹੋਵੇ ਕਿ ਵੀ ਤੇਰਾ ਲੱਗਾ ਵਾ। ਉਹ ਇਹ ਹੀ ਹੈ ਨਾ, ਹੁਣ ਸਰਕਾਰੀ ਹਸਪਤਾਲ ਦੇ ਮਿਸਾਲ ਆ, ਲੇਕਿਨ ਉਹ ਕਿੰਨੇ ਨੇ। ਲੇਕਿਨ ਉਹਨਾਂ ਮੁਲਕਾਂ 'ਚ ਜਿਨ੍ਹਾਂ 'ਚ ਇੰਨੀ ਫੈਸਿਲਿਟੀ ਦਿੱਤੀ ਜਾਂਦੀ ਹੈ ਜੀ ਉੱਥੇ ਵੀ ਨਹੀਂ, ਬਲਕਿ ਹਰ ਚੀਜ਼ ਦੇ ਤੁਸੀਂ ਪੈਸੇ ਦੇਣੇ। ਤੁਹਾਡੀ ਮੁਈਸ਼ਤ ਅੱਛੀ ਹੋਣੀ, ਅਗਲੇ ਤੁਹਾਡੀ ਮੁਈਸ਼ਤ ਅੱਛੀ ਕਰਦੇ, ਤੁਸੀਂ ਰੋਜ਼ ਦਾ 10,000 ਰੁਪਏ ਕਮਾ ਰਹੇ ਹੋ, ਉਹ ਤੁਹਾਡੇ ਕੋਲ ਹਰ ਜਗ੍ਹਾ ਤੇ ਕਿਤੋਂ 100 ਕਿਤੋਂ 50 ਕਿਤੇ ਸਾਲਕ ਵਜਦਾ, ਕਿਤੇ ਤੁਹਾਨੂੰ ਫਲਾਣਾ ਵਜਦਾ, ਤੁਹਾਨੂੰ ਉਹਨਾਂ ਨੇ ਹਾਲਾਤ ਐਸੇ ਕੀਤੇ ਕਿ ਤੁਸੀਂ ਕਮਾ ਰਹੇ। ਉਹ ਕਹਿੰਦੇ ਤੁਸੀਂ ਕਮਾਓ, ਕਮਾ ਕੇ ਸਾਨੂੰ ਦਿਓ। ਸਾਡਾ ਤੇ ਟੈਕਸ ਸਾਡੇ ਕੋਲ ਤੇ ਕਮਾਈ ਵਾਲਾ ਸਿਸਟਮ ਹੈ ਨਹੀਂ। ਹਾਂਜੀ ਬਿਲਕੁਲ। ਤੇ ਅਸੀਂ ਕਿੱਥੋਂ ਕਰਜ਼ੇ? 5 ਲੱਖ ਉਹਨਾਂ ਦਾ ਕਰਜ਼ਾ ਹੀ ਆ, ਠੀਕ ਹੈ, 3.5 ਲੱਖ ਤੂੰ ਆਪਣੇ ਸਹੁਰੇ ਦਾ ਕਰਜ਼ਾ ਹੀ ਆ, ਹੁਣ ਕੀ ਕਰੇਗਾ ਤੂੰ? ਤੇ ਯਾਰ ਉਹਨੂੰ ਦੇ ਸਹੁਰੇ ਦਾ ਬਣਦਾ ਤੇਰਾ, ਕਿਉਂਕਿ ਸਹੁਰੇ ਕੋ ਤੂੰ ਲੈ ਕੇ ਖਰਚੇ। ਮੈਂ ਦੇ ਦਿਆਂਗਾ ਚਾਚਾ ਜੀ, ਮੈਨੂੰ ਮਾਫ ਕਰ। ਅੱਛਾ, ਲੇਕਿਨ 5 ਲੱਖ ਵਾਲੀ ਗੱਲ ਕਿਤੇ ਮੇਰੇ ਸਿਰ ਨਾ ਹੋ ਜਾਣ। ਉਹ ਫਿਕਰ ਗਲਤ ਵੀ ਬੋਲ ਸਕਦਾ ਯਾਰ, ਅਸੀਂ ਸਾਰੇ ਬੇਵਕੂਫ ਆ, ਸਾਡੀ ਕੋਈ ਗੱਲ ਆ ਤੁਸੀਂ ਨਹੀਂ ਸਮਝਦੇ। ਤੁਸੀਂ ਹੋਵੋਗੇ ਬੇਵਕੂਫ, ਮੈਂ ਤੁਹਾਨੂੰ ਦੱਸਦਾ ਵਾਂ। ਚੱਲ ਯਾਰ ਕੋਈ ਗੱਲ ਨਹੀਂ, ਮਤਲਬ ਇਹ ਦੇਖੋ, ਇਹ ਜਿਹੜੀ ਸ਼ਰਹ ਹੈ ਨਾ 5 ਲੱਖ ਹਰ ਬੰਦੇ ਤੇ ਕਰਜ਼ਾ ਵਾ, ਇਹ ਸਿਰਫ ਉਹਨਾਂ ਨੇ ਇੱਕ ਰੇਸ਼ੋ ਕੱਢੀ ਹੈ ਆਬਾਦੀ ਦੇ ਲਿਹਾਜ਼ ਨਾਲ ਹਰ ਬੰਦਾ ਇੱਕ ਰੇਸ਼ੋ ਕੱਢੀ ਹੈ ਦੱਸਣ ਵਾਸਤੇ। ਬਾਕੀ ਤੁਸੀਂ ਮਕਰੂਜ਼ ਨਹੀਂ ਹੈ, ਟੈਨਸ਼ਨ ਨਾ ਲਓ। ਅਗਰ ਅਸੀਂ IMF ਨੂੰ 100 ਕਰਕੇ ਨੋਟ ਦਈਏ, ਆਪਣਾ ਮਕਰੂਜ਼ ਹੀ ਲਾਤੀ ਆਪਣਾ 5 ਲੱਖ ਰੁਪਏ। ਹਾਂ ਸਹੀ ਗੱਲ। ਤੂੰ ਕਾਹਤੋਂ ਆਪਣਾ 5 ਲੱਖ ਲਾਉਣਾ? ਤੂੰ ਕਿਹਦੇ ਕੋਲ ਲਿਆ? ਤੂੰ ਲਿਆ ਕਿੱਥੇ? ਮੈਨੂੰ ਫੇਰ ਵੀ ਕਰਜ਼ੇ ਤੋਂ ਭਾਈ ਡਰ ਲੱਗਦਾ ਵਾ। ਨਹੀਂ ਇਹਦਾ ਤਾਂ ਸਾਜੀ ਇਹਨੂੰ ਚਾਹੀਦਾ ਵਾ 18-19 ਲੱਖ ਦਾ ਟਿਕਟ ਲਾ ਕੇ IMF ਤੇ 5 ਲੱਖ ਲਾ ਕੇ ਆਵੇ। ਉਹ ਇਦਾਂ ਕੌਣ ਕਹਿੰਦਾ ਕਰਦਾ? ਇੱਥੇ ਆ ਗਈ IMF, ਇਹ ਕੋਲ ਆਏਗੀ। ਚੱਲਿਆ ਕੀ ਹੋਇਆ ਭਾਜੀ? ਉਹ ਕੀ ਕਸ਼ਫ ਵਾਲੇ ਆ ਜਿਹੜਾ ਕੈਰੀ ਡੱਬਾ ਤੁਹਾਡੇ ਬੂਹੇ ਅੱਗੇ ਲਾ ਕੇ ਇਹਨੇ ਕਿਤੇ ਉਹ ਮੈਨੂੰ ਕਰਜ਼ਾ ਬਹੁਤ ਜ਼ਿਆਦਾ ਪਾਇਆ ਨਾ। ਉਹ ਇਹ ਲੱਥ ਜਾਣਾ ਦੇਖਿਓ। ਸਾਜੀ ਜਿਹੜੀ ਅਸੀਂ ਆ ਵਿਆਹਾਂ ਦੀ ਗੱਲ ਕਰਨ ਦੇ ਨਾ, ਵਿਆਹਾਂ ਦੇ ਐਕਸਪੈਂਸ ਘਟਾ ਦਿਓ, ਕਸਮੇ ਤੇ ਕਰਜ਼ੇ ਲਾ। ਨਹੀਂ ਯਾਰ, ਇਹ ਐਵੇਂ ਗੱਲਾਂ ਹੀ ਬਣਦੀਆਂ ਕੁਝ ਵੀ। ਯਾਰ ਆਵਾਮ ਕੀ ਕਰੇ? ਹੁਕੂਮਤ ਨੂੰ ਇਹਦੇ ਅਮਲ ਕਰਨਾ ਚਾਹੀਦਾ ਨਾ ਕਿ ਮਈਸ਼ਤ ਨੂੰ ਕਿੱਦਾਂ ਲਿਆ। ਤੁਸੀਂ ਸੂਦ ਹੀ ਇੰਨਾ ਦੇ ਰਹੇ ਹੋ। ਹਾਂਜੀ, ਕਰਜ਼ਾ ਤਦ ਲੱਥੇਗਾ ਨਾ ਕਿ ਤੁਸੀਂ ਤੁਹਾਡੇ ਕੋਲ ਸੂਦ ਨਹੀਂ ਦਿੱਤਾ ਜਾਂਦਾ, ਤੁਸੀਂ ਕਰਜ਼ਾ ਕਿੱਥੇ ਲਾਉਣਾ? ਇੱਕ ਬੰਦੇ ਕੋਲ ਤੂੰ 100 ਰੁਪਏ ਉਧਾਰਾ ਲਿਆ, ਤੂੰ ਉਹਨੂੰ 10 ਰੁਪਏ ਮਹੀਨਾ ਦੇ ਰਿਹਾ, ਤੂੰ 10 ਰੁਪਏ ਮਹੀਨਾ ਲੈ ਲਈ, ਉਹਦੇ ਕੋਲ 10 ਰੁਪਏ ਫੇਰ ਲਾਉਣਾ, ਉਹ ਤੇਰੇ 11 ਰੁਪਏ ਹੋ ਜਾਂਦੇ। ਸਮਝ ਆ ਰਹੀ? 11 ਰੁਪਏ ਦੀਆਂ 4 ਕਿਸ਼ਤਾਂ ਹੋ ਗਈਆਂ, 44 ਰੁਪਏ ਹੋ ਗਏ, 100 ਵਾਲੇ ਉੱਥੇ ਹੀ ਹੈ। ਉਹ 44 ਤੋਂ ਉਹਦੇ ਕੋਲੋਂ ਫੇਰ ਲੈਣਾ ਸੂਦ ਤੇ 44 ਰੁਪਏ, ਜਾਂ ਤੂੰ 100 ਰੁਪਇਆ ਤੋਂ ਲੈਣਾ, ਉਹ ਚੋਂ 44 ਦੇਣਾ, ਤੇਰੇ ਨਾਲ 150 ਹੋ ਜਾਂਦਾ, ਅੱਗੋਂ ਤੇਰੇ ਫੇਰ ਚੜੀਆਂ। ਤੂੰ ਕਿੱਦਾਂ ਸੋਚ ਸਕਦਾ ਵੀ ਏਦਾਂ ਲੱਗ ਜਾਏਗਾ, ਏਦਾਂ ਲੱਗ ਜਾਏ? ਭਾਈ ਕਰਜ਼ਾ ਲਾਉਣ ਵਾਸਤੇ ਫੇਰ ਸੂਦ ਲੈਣਾ ਉਸ ਕਰਜ਼ੇ ਦਾ। ਪਿਛਲੀ ਰਕਮ ਤੇ ਪਈ ਤੁਹਾਡੀ, ਉਹ ਵਧੀ ਜਾ ਰਹੀ ਆ ਡਾਲਰ ਮੇਰੇ ਹਿਸਾਬ ਨਾਲ, ਬਾਕੀ ਮੈਨੂੰ ਨਹੀਂ ਪਤਾ। ਡਾਲਰ ਰੇਟ ਵੱਧਦਾ, ਕਰਜ਼ੇ ਪਈ ਹਾਂਜੀ। ਲੇਕਿਨ ਸਾਜੀ ਮੈਂ ਵੈਸੇ ਇੱਕ ਚੀਜ਼ ਸੋਚੀ, ਮੈਂ ਉਦੋਂ ਇਹਨੂੰ ਦੱਸਣ ਡਿਆ ਸੀ, ਮੇਰਾ ਕੁਛ ਨਾ ਚੀਜ਼ਾਂ ਤੇ ਬੜਾ ਹੀ ਮੈਨੂੰ ਕਿੜਵਾ, ਮੇਰਾ ਦਿਲ ਕਰਦਾ ਮੈਨੂੰ ਕਿਤੇ ਕੋਈ ਇਦਾਂ ਦਾ ਕੋਈ ਇਕਤਦਾਰ ਮਿਲੇ, ਮੈਂ ਸਾਰਾ ਕੁਝ ਕਰਾਂ। ਔਰ ਰਸਤਾ ਜਿਹੜਾ ਬਗੈਰ ਇਜਾਜ਼ਤ ਤੋਂ, ਬਗੈਰ ਕਿਸੇ ਦੱਸੇ ਪੁੱਛੇ, ਇੱਕ ਮੇਨ ਰੋਡ ਆ, ਹਾਈਵੇ ਰੋਡ ਜਾਂ ਮਤਲਬ ਮੇਨ ਰੋਡ, ਇੱਕ ਇਲਾਕੇ ਨੂੰ ਦੂਸਰੇ ਇਲਾਕੇ ਨਾਲ ਮਿਲਾਉਂਦਾ, ਤੁਸੀਂ ਉਹਦੇ ਅੰਦਰ ਆਪਣੇ ਮਨ ਮਰਜ਼ੀ ਨਾਲ ਉਹਦੇ ਟੈਂਟ ਲਾ ਕੇ ਰਸਤਾ ਬੰਦ ਕਰ ਦਿੱਤਾ। ਕਿਆ ਇਹ ਉਸਤਾਦ ਜੀ ਗਲਤ ਨਹੀਂ ਹੈ? ਨਹੀਂ, ਇਸ ਮੁਲਕ 'ਚ ਨਹੀਂ ਗਲਤ ਹੈਗਾ। ਅੱਗੇ ਗੱਲ ਕਰ। ਇਸ ਮੁਲਕ 'ਚ ਸਭ ਕੁਝ ਸਹੀ ਹੈ।
ਹਰ ਚੀਜ਼ ਸਹੀ ਹੈ ਇਸ ਮੁਲਕ 'ਚ, ਸਾਰਾ ਕੁਝ ਸਹੀ ਹੈ ਲੇਕਿਨ ਸਾਰਾ ਕੁਝ ਸਹੀ ਹੈ ਇਸ ਮੁਲਕ 'ਚ, ਇਹ ਨਹੀਂ ਜੇ ਸਹੀ ਹੈ। ਇਹ ਤੋਂ ਇਲਾਵਾ ਚੱਲ ਕਰ। ਹੁਣ ਇਕਤਦਾਰ ਦੀਆਂ ਗੱਲਾਂ ਕਰਨ ਆ, ਜਦੋਂ ਤੂੰ ਅੱਜ ਆਇਆ ਵਾ ਕਿਸ ਝਪੱਟੇ ਨਾਲ ਓਏ ਤੈਨੂੰ ਸਲਾਦ ਕੋਈ ਇਕਤਦਾਰ ਦੀ ਵੀ ਨਹੀਂ ਸਮਝ ਆ ਰਹੀ, ਤੈਨੂੰ ਜਿਹੜਾ ਮਹੱਲੇ 'ਚ ਉਹੜਾ ਨਾ ਨੁੱਕਰ ਤੇ ਦੋ ਤਾਈ ਵਾਲਾ, ਉਹਦੇ ਇੱਕ ਤੋਂ ਉਧਾਰ ਦੀ ਵੀ ਤੈਨੂੰ ਸਮਝ ਨਹੀਂ ਆ ਰਹੀ। ਇਕਤਦਾਰ ਇੱਕ ਤੋਂ ਉਧਾਰ ਯਾਰ ਇਹ ਤੇ ਗੱਲਾਂ ਨੇ ਨਾ ਉਸਤਾਦ ਜੀ, ਅਸੀਂ ਇੱਥੇ ਸੋਚ ਲੈਨੇ। ਮੈਂ ਕਹਿੰਦਾ ਇਹ ਜਿਹੜੇ ਬੰਦੇ ਨੂੰ ਦਰਦ ਹੋਵੇ ਨਾ, ਦੁੱਖ ਹੋਵੇ, ਤਕਲੀਫ ਹੋਵੇ, ਓਏ ਯਾਰ ਮੈਂ ਓ ਭਾਈਜਾਨ, ਤੁਸੀਂ ਅਗਰ ਰਾਈਟਸ ਦੀ ਗੱਲ ਕਰਦੇ ਹੋ, ਤੁਸੀਂ ਸੜਕ ਦੇ ਵਿੱਚ ਇੱਕ ਕਿੱਲ ਨਹੀਂ ਠੋਕ ਸਕਦੇ ਆਏ ਹਕੂਮਤ ਦੀ ਇਜਾਜ਼ਤ ਤੋਂ ਬਗੈਰ। ਲੈ ਇੱਕ ਕਿੱਲ, ਓਏ ਇੱਥੇ ਮੋੜੇ ਇੱਕ ਸਟੀਲ ਦਾ ਕਿੱਲ ਸਿਰਫ ਇੰਚੀ ਦਾ ਤੂੰ ਸੜਕ ਦੇ ਉੱਤੇ ਠੋਕ ਨਹੀਂ ਸਕਦਾ। ਅਗਲੇ ਕਹਿਣਗੇ ਕਿਹਦੇ ਕੋ ਪੁੱਛ ਕੇ ਠੋਕੇ ਯਾਰ, ਸਾਡਾ ਟੁੱਟੀਆਂ ਸਰ ਕਿਉਂ, ਕਾਤੋਂ ਤੇਰੀ ਮਲਕੀਅਤ ਹੀ ਨਹੀਂ। ਓਏ ਇੱਥੇ ਤੇ ਅਗਲੇ ਨਵੀਂ ਸੜਕ ਬਣਾ ਕੇ ਜਾਂਦੇ, ਹਲੇ ਘਰ ਨਹੀਂ ਉਹ ਟੱਪਦੇ, ਕਿੱਥੇ ਤੁਰਿਆ ਫਿਰਦਾ? ਟੋਇਆ ਉਹ ਯਾਰ ਪਾਉਂਦੇ ਤੇਰੇ ਇਲਾਕੇ ਤੇ ਪਹਿਲਾਂ ਵੀ ਅਸੀਂ ਪਿਛਲੇ ਸ਼ੋਅ 'ਚ ਗੱਲ ਕੀਤੀ, ਉਹ ਹੈ ਹੀ ਡਾਵਾਡੋਲ ਜਿਹਾ। ਤੂੰ ਨਾ ਹੀ ਕਰ, ਸੜਕਾਂ ਤੋਂ ਇੱਥੋਂ ਆ ਕੇ ਸ਼ੁਰੂ ਹੁੰਦੀਆਂ ਤੇਰੇ ਝਾਲ ਤੋਂ ਅੱਗੇ। ਦਰਿਆ ਯਾਰ ਦੀਆਂ ਪਿੱਛੇ ਫਰੀਦ ਨਾ ਮੇਰਾ ਦਿਮਾਗ ਨਾ ਖਰਾਬ ਕਰ, ਮੈਂ ਬੜੀ ਮੁਸ਼ਕਲ ਆ ਨਾਲ ਘਰ ਬਣਨ ਦਿਆ ਕਿ ਇੱਧਰ ਘਰ ਬਣਨ ਦਿਆ। ਸਵੇਰ 9 ਵਜੇ ਠਾਕ 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 ਮਜ਼ਦੂਰ ਸ਼ੁਰੂ ਹੋ ਜਾਂਦੇ, ਅਜ਼ਾਬ ਪਿਆ ਜਾਣ ਨੂੰ। 12 ਵਜੇ ਤੱਕ ਇੰਜ ਲੱਗਦਾ ਦਿਮਾਗ 'ਚ ਸੱਟਾਂ ਪੈ ਰਹੀਆਂ ਨੇ। ਠੀਕ ਹੈ ਜੀ, ਹੁਣ ਉਹ ਜਿਹੜਾ ਮਾਲਕ ਜਿਹੜਾ ਬਣਵਾ ਰਿਹਾ ਉਹ ਘਰ ਸੁੱਤਾ। ਤੂੰ ਇਸ ਮੁਲਕ 'ਚ ਗੱਲ ਕਰਦਾ ਅਹਿਸਾਸ ਦੀ, ਉਹ ਘਰ ਸੁੱਤਾ, ਦਿਲ ਕਰੇ ਏਡੀ ਦਾੜੀ ਹੋਵੇ, 5 ਵਕਤ ਦਾ ਨਮਾਜ਼ੀ ਹੋਵੇ, ਮੈਂ ਜੈਨੂਨ ਕਹਿ ਰਿਹਾ ਤੈਨੂੰ, ਲੇਕਿਨ ਉਹਦਾ ਘਰ ਬਣ ਰਿਹਾ। ਆਪ ਦਿਲ ਕਰੇ ਮੌਲਾਨਾ ਸਾਹਿਬ ਹੋਣ, ਸਾਰਾ ਕੁਝ ਹੋਵੇ, ਉਹਨੂੰ ਘਰ ਬੈਠੇ ਨੂੰ ਇਹ ਨਹੀਂ ਅਹਿਸਾਸ ਹੋਣਾ ਕਿ ਯਾਰ ਜਿੱਥੇ ਮੈਂ ਮਜ਼ਦੂਰ ਲਾਏ ਨੇ, ਮੈਂ ਨਾਲ ਦਿਆਂ ਕੁਝ ਆ ਕੇ ਪੁੱਛ ਲਵਾਂ, ਸਰ ਮੇਰੀ ਵੇ ਤੋਂ ਤਕਲੀਫ ਅਗਰ ਹੋ ਰਹੀ ਤੇ ਮੈਂ ਮਾਫੀ ਚਾਹੁੰਦਾ, ਮੇਰਾ ਘਰ ਬਣ ਰਿਹਾ, ਅਸਲਾਮ ਅਲੈਕੁਮ, ਇਹ ਉਹ ਨਾ, ਉਹ ਬੈਠਾ ਘਰ। ਉਸਤਾਦ ਜੀ ਉਹ ਕੀ ਕਰੇ, ਫੋਮ ਦੇ ਤਸਲੇ ਲੈ ਦੇਵੇ ਉਹਨਾਂ ਨੂੰ, ਨਹੀਂ ਵਾਸਤੇ ਆਣੀ ਨਹੀਂ ਇਖਲਾਕੀਆਤ ਕੁਛ ਚੀਜ਼ ਇਖਲਾਕੀਅਤ ਕੋਈ ਚੀਜ਼ ਹੁੰਦੀ, ਕੋਈ ਤੁਸੀਂ ਤੁਹਾਡਾ ਬਿਹੇਵੀਅਰ ਐਸਾ ਹੋਵੇ ਕਿ ਅਗਲਾ ਕਵੇ ਯਾਰ ਕੋਈ ਗੱਲ ਨਹੀਂ ਉਹਨਾਂ ਦਾ ਬਣਨ ਦੇ। ਅੱਛਾ ਦੂਸਰੀ ਗੱਲ, ਉਹ ਕਵੇ ਯਾਰ ਨਹੀਂ ਭਾਵੇਂ ਜੋ ਮਰਜ਼ੀ ਹੈ ਨਾ ਕਰ, ਮੇਰੀ ਭਾਈ ਵਾਲਦਾ ਬਿਮਾਰ ਆ, ਮੇਰੀ ਵਾਲਦਾ ਨੂੰ ਕੁਝ ਹੋ ਗਿਆ, ਤੂੰ ਰਾਤ ਨੂੰ ਕਰ ਲੈ ਭਾਈ, ਠੀਕ ਆ, ਕੋਈ ਦਾ ਮੈਂ ਹਿਸਾਬ ਕਰ ਲੈਣਾ ਭਾਈ, ਅਸੀਂ ਦੁਕਾਨਾਂ ਤੇ ਚੱਲ ਜਾਂਦੇ ਜਾਂ ਏਦਾਂ ਕਰ, ਤੂੰ ਇਹ ਟਾਈਮ ਕੰਮ ਕਰ, ਤੇਰੇ ਤੂੰ ਇਹ ਜਿਹੜਾ ਤੇਰਾ ਖੜਾਕਾ ਨਾ ਤੇਰਾ ਇਸ 2 ਘੰਟੇ ਵਿੱਚ ਤੂੰ ਕਰ ਲੈ ਜਿੰਨਾ ਕਰਨਾ। ਤੂੰ ਸਾਡੇ ਸਵੇਰ 7 ਵਜੇ ਉੱਠ, ਮਜ਼ਦੂਰ ਦੇ ਆਉਂਦੇ 8 ਵਜੇ, ਅਸੀਂ ਉੱਠਣਾ 12 ਵਜੇ, ਇਸ ਤਰ੍ਹਾਂ ਸਾਨੂੰ ਕਾਹਦੀ ਸਜ਼ਾ ਵਾ? ਅਗਰ ਉਸਤਾਦ ਜੀ ਨਹੀਂ ਹਟਦਾ ਤੇ ਆਪਾਂ ਹੀ ਮਹੀਨਾ ਕਰਦੇ ਨੇ ਹਰ ਚੀਜ਼ ਦਾ ਕਾਨੂੰਨ ਆ, ਅਗਲੇ ਕੇਸ ਕਰ ਦਿੰਦੇ ਨੇ ਜਾ ਕੇ ਜੀ 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 ਕਿ ਭਾਈ ਰੁਕਵਾਓ ਹੋਏ, ਕਦੋਂ ਮੈਨੂੰ ਕਾਹਦੀ ਸਜ਼ਾ ਵਾ? ਸਰ ਇਹ ਵੇਖਿਆ ਲੇਕਿਨ ਗੱਲ ਕਰ ਰਿਹਾ ਅਹਿਸਾਸ ਦੀ ਕਿ ਉਹ ਜਿਸ ਬੰਦੇ ਦਾ ਮਕਾਨ ਬਣ ਰਿਹਾ, ਉਹ ਦਿਲ ਕਰੇ ਮਹੱਲੇ 'ਚ ਹਾਜੀ ਸਾਹਿਬ ਉਹਦਾ ਉਹਨੂੰ ਕਹਿੰਦੇ ਹੋਣ, ਕਿਉਂਕਿ ਏਦਾਂ ਦੇ ਬੰਦਿਆਂ ਦੇ ਬਹੁਤੇ ਬਣਦੇ ਨੇ ਨਾ, ਗੁਨੇਗਾਰ ਤੇ ਬਾੜੇ ਤੇ ਉਹਨਾਂ ਦੇ ਵਿਚਾਰਿਆਂ ਦੇ ਕਿਰਾਇਆ ਤੇ ਹੁੰਦੇ। ਨਹੀਂ, ਅਗਰ ਉਹਦੀ ਗੱਲ ਨਹੀਂ ਨਾ ਸਮਝ ਆਉਂਦੀ ਤੇ ਆਪਾਂ ਹੀ ਮਹੀਨਾ ਸਟੂਡੀਓ ਬੰਦ ਕਰ ਦਿੰਦੇ ਆ। ਸਹੀ ਨਹੀਂ, ਇੱਕ ਪਾਸੋਂ ਤਾਂ ਸਾਲ ਸ਼ੁਰੂ ਹੋਵੇ ਨਾ ਪਾਪਾ। ਸਹੀ ਗੱਲ ਲੈ ਆਪਣੀ ਸਾਈਡ ਕਲੀਅਰ ਜਾਂ ਤੇਰੀ ਗੱਲ ਤੇ ਸੀ। ਇਹ ਚਾਚੇ ਬੂਟੇ ਦਾ ਤੂੰ ਵੇਖਿਆ, ਚੀਚੋ ਕਹਿੰਦਾ ਕਿ ਚਾਚਾ ਬੂਟਾ ਸਾਡੇ ਨਾਲ ਦੇ ਘਰ ਵਾਲਾ ਡੈਕ ਬਹੁਤ ਉੱਚੀ ਆਵਾਜ਼ 'ਚ ਆਹੋ ਕਹਿੰਦਾ ਇਹਨੂੰ ਪਤਾ ਨਹੀਂ ਕਿ ਤੂੰ ਫੋਨ ਕਿਹਨੂੰ ਕਰ ਲਿਆ। ਉਹ ਕਹਿੰਦਾ ਤੂੰ ਕਹਿੰਦਾ ਹੁਣ ਜਦੋਂ ਡੈਕ ਬਣਾਵੇ ਬਾਹਰ ਰੱਖੇ ਸਪੀਕਰ, ਤੂੰ ਸਿਰਫ ਭੱਜੇ ਜਾਣਾ ਉੱਥੇ ਕਿਸੇ ਪ੍ਰਾਪਰਟੀ ਲੀਡਰ ਨੂੰ ਕਹ ਮੈਨੂੰ ਮਕਾਨ ਅਗਲੀ ਗਲੀ 'ਚ ਲੈ ਕੇ ਇਹ ਤਾਂ ਲੈ ਉਹਨੂੰ ਲੱਗ ਪਤਾ ਜਾਏਗਾ ਚਾਚੇ ਬੂਟੇ ਨੂੰ ਕਾਲ ਕੀਤੀ ਸੀ। ਲੈ ਉਹ ਹਿਸਾਬ ਆ ਕਹਿੰਦਾ ਕਰਨ ਦੇ ਆ। ਸਾਜੀ ਨਾਲ ਦੇ ਘਰ 'ਚ ਨਾਲ ਦੇ ਘਰ 'ਚ ਦੂਸਰੇ ਮੁਲਕਾਂ ਦੇ ਵਿੱਚ ਜੇ ਡੈਕ ਵੀ ਜਾਂ ਕੋਈ ਆਵਾਜ਼ ਤੁਸੀਂ ਕਰਦੇ ਨੇ ਨਾ, ਉਹ ਨੋਇਜ਼ ਇਰੀਟੇਸ਼ਨ ਨਹੀਂ ਹੈਗਾ ਭਾਵੇਂ, ਉਹ ਭਾਵੇਂ ਤੁਸੀਂ ਉਹ ਨਹੀਂ ਕਰ ਸਕਦੇ। ਨਹੀਂ ਹੈਗਾ ਭਾਵੇਂ ਨਾ। ਮੈਂ ਆਉਂਦਿਆਂ ਰਸਤੇ ਦੇ ਵਿੱਚ ਉਸਤਾਦ ਜੀ ਉਹ ਰਿਕਸ਼ੇ ਵਾਲੇ ਨੇ ਗਾਣਾ ਕਿਹੜਾ ਲਾਇਆ, ਉਹ ਮੈਂ ਹੁਣ ਉਹ ਗਾਣਾ ਵੀ ਨਹੀਂ ਕਹਿ ਸਕਦਾ ਇੱਥੇ ਵੀ ਉਹ ਰਿਕਸ਼ੇ ਦੇ ਚਿੰਚੀ ਵਾਲੇ ਨੇ ਲਾਇਆ, ਤੇ ਮੈਂ ਉਹਦੇ ਨਾਲ ਖਲੋਤਾ ਤੇ ਮੈਂ ਰਿਕਸ਼ੇ ਦਾ ਵੇਟ ਕਰ ਰਿਹਾ, ਤੇ ਮੈਂ ਉਹਨੂੰ ਕਿਹਾ ਭਾਈ ਮੈਨੂੰ ਇੱਕ ਗੱਲ ਦੱਸ, ਇਹ ਗਾਣਾ ਜਿਹੜਾ ਤੈਨੂੰ ਲਾਇਆ ਤੂੰ, ਇਹਦਾ ਤੈਨੂੰ ਕੀ ਇਹਦਾ ਅਜਰ ਮਿਲਣ ਡਿਆ ਜਾਂ ਤੈਨੂੰ ਕੀ ਸਵਾਦ ਆਣ, ਇਹਦੀ ਹੈਂਡ ਫ੍ਰੀ ਲਾਇਆ। ਨਹੀਂ ਉਨਕਾ ਵੀ ਯਾਰ ਸਭ ਤੋਂ ਵੱਡੀ ਗੱਲ ਹੁੰਦੀ, ਮੈਂ ਬੜੀ ਵਾਰੀ ਇਹ ਗੱਲ ਕਹਿਣਾ ਕਿ ਯਾਰ ਤੂੰ ਆ ਜੋ ਕਰ ਰਿਹਾ ਨਾ, ਮੈਂ ਨਹੀਂ ਸੁਣਨਾ ਚਾਹ ਰਿਹਾ, ਹਾਂ ਮੈਨੂੰ ਕਿਉਂ ਅਜ਼ੀਅਤ ਦੇ ਰਿਹਾ। ਸਾਡੇ ਦਫ਼ਤਰ 'ਚ ਕਈ ਵਾਰੀ ਮੈਂ ਅੰਦਰ ਬੈਠਾ ਹੋਣਾ, ਬਾਹਰੋਂ ਮੋਬਾਈਲ ਤੇ ਉੱਚੀ ਆਵਾਜ਼ ਆ ਰਹੀ, ਮੈਂ ਕਹਿੰਦਾ ਯਾਰ ਮੈਂ ਨਹੀਂ ਸੁਣਨਾ ਚਾਹ ਰਿਹਾ, ਮੈਨੂੰ ਕਾਹਦੀ ਸਜ਼ਾ ਵਾ, ਤੂੰ ਸੁਣ ਬਾਹਰ ਚੱਲ ਜਾ ਜਾਂ ਮੈਨੂੰ ਨਾ ਦੀ ਆਵਾਜ਼ ਆਵੇ। ਹਾਂਜੀ ਭਾਵੇਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਕਿ ਤੁਹਾਡੀ ਗਲੀ ਦੇ ਵਿੱਚ ਇੱਕ ਘਰ 'ਚ ਸ਼ਾਦੀ ਆ, ਸਾਰੀ ਰਾਤ ਉਹ ਉਸ ਘਰ ਦੇ ਵਿੱਚ ਬਾਹਰ ਸਾਊਂਡ ਸਿਸਟਮ ਚਲਾਉਂਦੇ ਨੇ, ਹਾਂਜੀ, ਔਰ ਉਦੋਂ ਬੰਦ ਕਰਦੇ ਜਦੋਂ ਤਹੱਜਦ ਦੀਆਂ ਅਜ਼ਾਨਾਂ ਹੁੰਦੀਆਂ। ਹੁਣ ਉਸ ਪੂਰੀ ਗਲੀ ਦੇ ਵਿੱਚ ਕਿੰਨੇ ਕਰਨਾ ਕੋ ਬੰਦੇ ਨੇ, ਹਮਸਾਏ ਵੀ ਨੇ, ਕੀ ਕਰਨ? ਇਹ ਤੇ ਸਾਥ ਛੱਡ ਦੇ ਤੂੰ। ਅਸੀਂ ਸਾਰੇ ਪਾਕਿਸਤਾਨ, ਸਾਡੀ ਲਾਈਫ ਸਾਡੀ ਸਾਰੀ 2 ਨੰਬਰ ਜੇ ਅਸੀਂ ਸਿਸਟਮ ਆ ਸਾਡੇ, ਸਾਨੂੰ ਸਾਸ ਸੂਸ ਕੋਈ ਨਹੀਂ ਹੈਗਾ, ਸਾਸ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕੀ ਹੈ। ਫਰੀਦ ਸਾਹਿਬ ਚੱਲੀ ਜਾ ਰਹੇ ਨੇ ਇਗਨੋਰ, ਇਹ ਮੁਲਕ ਚੱਲਣ ਹੀ ਇਗਨੋਰ ਕਰਨ ਦੇ ਸਿਰ ਤੇ ਦੇ ਆ, ਇਗਨੋਰ ਕਰੋ, ਇਗਨੋਰੈਂਸ। ਹਾਂਜੀ ਇਗਨੋਰ ਕਰੋ ਬਸ, ਇਹ ਤਾਂ ਚੱਲਣ ਦਿਆ।
ਤੁਸੀਂ ਅੱਜ ਇਗਨੋਰ ਨਾ ਕਰਨਾ ਸ਼ੁਰੂ ਕਰੋ, ਕਤਲੋ ਗਾਰਾ ਸ਼ੁਰੂ ਹੋ ਜਾਏਗੀ। ਵੀ ਤੂੰ ਇੱਕ ਗਲੀ ਦੇ ਵਿੱਚ ਰਾਤ ਨੂੰ 2 ਵਜੇ ਗਾਣੇ ਚੱਲਣ ਦੇ, 4 ਘਰ ਛੱਡ ਕੇ ਮਾਂ ਬਿਮਾਰ ਪਈ, ਉਹ ਆ ਕਵੇ ਤੁਹਾਡੀ ਮੈਂ ਬੰਦ ਕਰੋ, ਲੜਾਈ ਹੋ ਪਏਗੀ। ਯਾਰ ਦੇਖ ਲਓ ਕੈਸਾ ਹਮਸਾਇਆ, ਸਾਡੇ ਮੁੰਡੇ ਦੀ ਖੁਸ਼ੀ ਨਹੀਂ ਇਹਦੇ ਕੋਲ ਬਰਦਾਸ਼ਤ ਹੋਈ। ਹਾਏ ਹਾਏ ਉਹਨੇ ਇਹ ਨਹੀਂ ਪਤਾ ਵੀ ਇਹਦੀ ਮਾਂ ਜੇ ਅੰਦਰ ਲੱਗੀ ਗਈ, ਐਂਜ਼ਾਈਟੀ ਦਾ ਕੋਈ ਪੇਸ਼ੈਂਟ ਆ, ਡਿਪਰੈਸ਼ਨ ਦਾ ਪੇਸ਼ੈਂਟ ਆ, ਉਹਨੂੰ ਨਹੀਂ ਬਰਦਾਸ਼ਤ ਹੋ ਰਿਹਾ, ਉਹ ਕੀ ਕਰੇ? ਉਹ ਅੱਧੀ ਗਲੀ ਚੱਲ ਜੇਗੀ ਹੋਰਾਂ ਘਰ ਕੇ, ਯਾਰ ਉਹ ਮੈਂ ਇੱਧਰ ਅੱਜ ਸੌਣਾ ਵਾ, ਉਧਰ ਗਲੀ 'ਚ ਉਹਨਾਂ ਨੇ ਸ਼ੁਰੂ ਕੀਤਾ। ਇਹ ਅਸੀਂ ਕਰ ਲੈਂਦੇ ਆ, ਇਹਨੂੰ ਕੀ ਕਹਿੰਦੇ ਸੀ, ਉਹਨਾਂ ਨੂੰ ਨਹੀਂ ਕੁਝ ਕਹਿਣਾ, ਇਗਨੋਰ ਕਰਨਾ। ਹਾਂਜੀ। ਔਰ ਦੂਜੀ ਗੱਲ ਆ ਸਰ, ਤੁਸੀਂ ਉਸ ਗਲੀ ਦੇ ਵਿੱਚ ਬਗੈਰ ਪਰਮਿਸ਼ਨ ਤੋਂ ਤੁਸੀਂ ਆਵਾਜ਼ ਕਰ ਹੀ ਨਹੀਂ ਸਕਦੇ। ਹਾਂਜੀ ਹਾਂਜੀ। ਲੇਕਿਨ ਤੁਸੀਂ ਲਾਓ ਟੈਂਟ, ਤੁਹਾਨੂੰ ਕੋਈ ਨਹੀਂ ਪੁੱਛਣ ਵਾਲਾ। ਉਸਤਾਦ ਜੀ ਇਹਨਾਂ ਦੇ ਵਿਆਹ ਵੀ ਨਹੀਂ ਹੁੰਦਾ, ਇਹਨਾਂ ਦੇ ਫਿਰ ਵੀ ਡੈਕ ਚੱਲਦਾ ਰਹਿੰਦਾ, ਕਦੀ ਮਾਮੂ ਦੀ ਫੈਮਿਲੀ ਆਈ ਤੇ ਕਦੀ ਚਾਚੇ ਦੀ। ਨਹੀਂ ਉਹ ਤੇ ਰੈਸਲ ਹੋ ਰਹੀ ਨਹੀਂ ਨਾ, ਉਹ ਕੰਮ ਤੇ ਜਾਣਾ ਜਦੋਂ ਵੀ, ਤਾਂ ਕਿ ਆਪਣੇ ਆਪ ਨੂੰ ਅਪਡੇਟ ਰੱਖਣਾ। ਆਹ ਸ਼ਿੰਗਾਰ ਕਰੋ ਪਰ ਤੁਹਾਡਾ। ਨਾਲੇ ਉਸਤਾਦ ਜੀ ਇਹਨਾਂ ਦਾ ਜਿਹੜਾ ਮਹੱਲਾ ਨਾ, ਉਹ ਹਰ ਕਿਸੇ ਦੀ ਕੈਟਾਗਰੀ ਤੋਂ ਬਾਹਰ ਆ। ਉਹ ਉੱਚਾ ਨੀਵਾਂ ਇੰਜ ਆ ਕਿ ਜਿਵੇਂ ਗੁੱਛੂ ਕਰਕੇ ਮਹੱਲਾ ਸੁੱਟਿਆ ਹੈ। ਆਹੋ ਮੈਂ ਪਾਇਲ ਚੌਧਰੀ ਦਾ ਮੁੰਡਾ ਵਾ ਨਾ। ਅੱਛਾ ਯਾਰ ਚੱਲ ਕੋਈ ਨਹੀਂ, ਗੁੱਸਾ ਅੱਛਾ ਕੁਝ ਨਹੀਂ ਹੁੰਦਾ, ਕੋਈ ਨਹੀਂ, ਪਾਣੀ ਪਿਆ ਮਿੱਠੇ ਨੂੰ। ਲਾ ਦੇਣੇ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਦੁਬਾਰਾ ਆਉਂਦੇ ਆ। ਔਰ ਉਸਤਾਦ ਜੀ ਇਹ ਜਿਹੜੇ اخلاقیات ਤੋਂ ਸਾਡਾ ਇੱਕ ਮਜ਼ਹਬ ਵੀ ਸਾਨੂੰ ਕਹਿੰਦਾ, ਔਰ ਸਾਨੂੰ ਮੁਆਸ਼ਰਾ ਵੀ ਦੱਸਦਾ ਕਿ ਤੁਸੀਂ ਇਹ ਨਾ ਕਰੋ। ਕੀ ਇਹ ਜਿਹੜਾ ਰਸਤਾ ਬੰਦ ਕਰਨਾ, ਫਿਰ ਨਜਾਇਜ਼ ਆਪਣੀ ਮਰਜ਼ੀ ਨਾਲ ਹੀ ਅਸੀਂ ਸੜਕ ਨਵੀਂ ਬਣਾ ਕੇ ਗਏ ਤੇ ਉਹਦੇ ਤੇ ਉਹ ਬਣਾ ਦੇਣਾ, ਜੰਪ ਬਣਾ ਦੇਣਾ। ਯਾਰ ਉਹ ਬੰਦੇ ਨੇ ਅੱਜ ਤੱਕ ਲੱਭੇ, ਇੱਕ ਤੇ ਜਿਹੜਾ ਜੰਪ ਬਣਾਉਂਦੇ ਨੇ ਤੇ ਇੱਕ ਜਿਹੜਾ ਆਪੇ ਹੀ ਬਣਾਉਂਦੇ ਨੇ ਨਾ, ਰੋਲਾ ਇੱਕ ਨਾ ਘਰ ਦੇ ਹੀ ਰਲ ਮਿਲ ਕੇ ਗਲੀ ਵਾਲੇ ਬਣਵਾ ਲੈਂਦੇ ਨੇ। ਉਹ ਨਹੀਂ ਪਤਾ ਨਹੀਂ ਲੱਗਦਾ, ਸਾਡੀ ਗਲੀ 'ਚ ਬਣਿਆ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ, ਵਿੱਚੋਂ ਖਾਲੀ ਕੱਢਣ ਵਾਲੇ ਦਾ ਨਹੀਂ ਅੱਜ ਤੱਕ ਪਤਾ ਹਾਂਜੀ ਹਾਂਜੀ, ਉਹ ਕਰ ਲੈਂਦੇ ਨੇ ਅਗਲੇ, ਪੈਸੇ ਪਾ ਕੇ ਵੀ ਅਗਲੇ ਬਣਵਾ ਲੈਂਦੇ ਨੇ। ਜਿਹਦਾ ਮਾੜਾ ਜਿਹਾ ਬੱਚਾ ਰੇੜਨ ਲੱਗ ਪਏ, ਇੱਧਰ ਵੀ ਤੇ ਇੱਧਰ ਵੀ ਬਣਾ ਲੈਂਦਾ। ਉਸਤਾਦ ਜੀ ਮੈਨੂੰ ਕੋਈ ਗੱਲ ਦੱਸੋ ਕਿ ਸੈਲੀਬ੍ਰੇਸ਼ਨ ਦਾ ਤਰੀਕਾ ਕੀ ਹੋਣਾ ਚਾਹੀਦਾ? ਲੇਕਿਨ ਉਹ ਵੀ ਵਿਚਾਰੇ ਮਜਬੂਰ ਹੋਣਾ, ਔਰ ਉਸ ਗਲੀ ਦੇ ਵਿੱਚ ਜਾਂ ਤੇ ਸਾਰਾ ਸਿਸਟਮ ਠੀਕ ਹੋਵੇ। ਤੂੰ ਉਸ ਗਲੀ 'ਚ ਮੋਟਰਸਾਈਕਲ ਲੈ ਕੇ ਵੜਿਆ, ਇੱਧਰ ਵੀ ਘਰ ਨੇ ਇੱਧਰ ਵੀ ਘਰ ਨੇ, ਤੈਨੂੰ ਵੀ ਅਹਿਸਾਸ ਚਾਹੀਦਾ। ਅਗਰ ਤੈਨੂੰ ਅਹਿਸਾਸ ਹੋਵੇ ਕਿ ਯਾਰ ਕਿਸੇ ਵੀ ਘਰ 'ਚੋਂ ਇੱਕਦਮ ਬੱਚਾ, ਬੰਦਾ, ਔਰਤ, ਕੋਈ ਬੰਦਾ ਬਾਹਰ ਆ ਸਕਦਾ, ਤੇ ਤੂੰ ਸਪੀਡ 10, 15 ਤੇ 20 ਤੇ ਰੱਖੇਂਗਾ ਉਸ ਗਲੀ 'ਚ, ਤੇ ਜਦੋਂ ਤੂੰ ਨਹੀਂ ਸਪੀਡ ਰੱਖਣੀ, ਫਿਰ ਜਿਨ੍ਹਾਂ ਦੀ ਜਾਨ ਨੂੰ ਖਤਰਾ ਉਹਨਾਂ ਨੇ ਆਪਣਾ ਇੰਤਜ਼ਾਮ ਕਰ ਲੈਣਾ। ਸਹੀ ਗੱਲ। ਇਹ ਸਾਰਾ ਹੀ ਸਿਸਟਮ ਖਰਾਬ ਨਾ। ਹਰ ਕੋਈ ਉਹ ਕਹਿੰਦਾ ਸਪੀਡ ਬ੍ਰੇਕਰ ਬਣਾਉਣੇ ਭਾਜੀ ਨਜਾਇਜ਼ ਨੇ। ਕੌਣ ਗਲੀ ਦੇ ਵਿੱਚ ਰਾਈਟ ਨਹੀਂਗਾ, ਗਵਰਨਮੈਂਟ ਦੀ ਪ੍ਰਾਪਰਟੀ ਹੈ, ਤੁਸੀਂ ਕਿੱਦਾਂ ਉੱਤੇ ਸਪੀਡ ਬ੍ਰੇਕਰ ਬਣਾ ਸਕਦੇ ਹੋ? ਚਲੋ ਨਹੀਂ ਬਣਾਉਂਦੇ। ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲਾਂ ਦੇ ਉਸ ਗਲੀ ਦੇ ਵਿੱਚ ਸਪੀਡ ਆ ਲਿਮਟ ਉਸ ਤੋਂ ਜ਼ਿਆਦਾ ਕ੍ਰਾਸ ਕਰ ਰਿਹਾ, ਕਿ ਬੱਚਾ ਇੱਕਦਮ ਨੱਸਾ ਬਾਹਰ ਆਉਂਦਾ, ਉਹਦਾ ਫਿਰ ਉਹਨਾਂ ਨੇ ਫਿਰ ਉਹ ਕਿਹਨੂੰ ਜਾ ਕੇ ਮਾਂ ਨੂੰ ਮਾਸੀ ਕਹਿਣਾ। ਉਹ ਸਾਡੇ ਸਾਰਾ ਸਿਸਟਮ ਠੀਕ ਹੋਵੇ। ਹਾਂਜੀ ਹਾਂਜੀ। ਇਹ ਤੁਸੀਂ ਕੀ ਕਹਿ ਰਹੇ ਸੀ? ਮੈਨੂੰ ਦੱਸੋ ਉਸਤਾਦ, ਤੁਸੀਂ ਕਹਿੰਦੇ ਵੀ ਯਾਰ ਵੀ ਸਾਊਂਡ ਨਹੀਂ ਹੋਣਾ ਚਾਹੀਦਾ, ਖਵਾਜਾ ਸਰਾ ਨਹੀਂ ਹੋਣੀ ਚਾਹੀਦੀ, ਨੱਚਣਾ ਨਹੀਂ ਗਾਣਾ, ਫਿਰ ਕਿੱਥੇ ਜਾਈਏ ਦੱਸੋ? ਸੈਲੀਬ੍ਰੇਸ਼ਨ ਕਿੱਥੇ ਕਰਨੀ ਹੈ? ਉਹ ਤੇ ਤੂੰ ਉਹਨਾਂ ਨੂੰ ਨਹੀਂ ਯਾਰ, ਇਹ ਕਿਹੜੀ ਸੈਲੀਬ੍ਰੇਸ਼ਨ ਆ? ਖੁਸਰੇ ਨਚਾਉਣੇ ਸੈਲੀਬ੍ਰੇਸ਼ਨ? ਹਾਂ, ਖੁਸ਼ੀਆਂ ਨਹੀਂ ਹੁੰਦੀਆਂ। ਉਹਨਾਂ ਨੇ ਕਿੱਥੋਂ ਗਾਣਾ ਤੁਸੀਂ ਉਹਨਾਂ ਨੂੰ 4 ਪੈਸੇ ਵੱਧ ਦੇ ਕੇ ਉਹਨਾਂ ਨਾਲ ਚਲੇ ਜਾਇਆ ਕਰੋ। ਹਾਂ ਹਾਂਜੀ, ਉਹਨਾਂ ਨੂੰ ਬੁਲਾਉਣਾ ਜ਼ਰੂਰ ਹੈ। ਉਧਰ ਹੀ ਹੁੰਦੇ ਨੇ ਘਰ ਇਕੱਠੇ ਸਾਰੇ ਨਹੀਂ। ਜੇ ਇੱਕ ਦੋ ਵਾਰੀ ਆ ਗਿਆ ਤਾਂ ਰੌਲਾ ਨਾ ਪਾ। ਮਿੱਠੇ ਉਹਨਾਂ ਨੇ 3 ਕਿਲੋ ਦਾ ਬੱਕਰਾ ਕੀਤਾ ਉਸਤਾਦ ਜੀ ਐਡਾ, ਤੇ ਗਲੀ ਬੰਦ ਕੀਤੀ, 200 ਗੱਡੀ ਖੜੀ, ਮੋਟਰਸਾਈਕਲ ਕਨਾਤਾ ਲਾਈਆਂ। ਵੀ ਅੰਦਰ ਕੁਰਬਾਨੀ ਹੋ ਰਹੀ। ਉਸਤਾਦ ਜੀ ਦੇਖ ਨਹੀਂ ਜੇ ਤੁਹਾਨੂੰ ਸੈਲੀਬ੍ਰੇਸ਼ਨ ਦੇ ਬਹੁਤਾ ਸ਼ੌਕ ਆ, ਤੁਸੀਂ ਯਾਨੀ ਤੁਸੀਂ ਗੁਜਰਾ ਤੇ ਗਾਣਾ ਵੇਖਣਾ ਨਾ, ਤੁਸੀਂ ਖੁਸਰੇ ਕੋਲ ਤੁਸੀਂ ਇਹ ਆਪਣੇ ਰਿਸ਼ਤੇਦਾਰਾਂ ਸਾਰਿਆਂ ਨੂੰ ਸੈਂਡ ਕਰ ਦਿਓ, WhatsApp ਕਰ ਦਿਓ ਕਿ ਭਾਜੀ ਆਹ ਗਾਣਾ ਜੇ, ਤੇ ਇਧਰੋਂ ਅੱਗੇ ਜਾ ਕੇ ਵੀਡੀਓ ਵੇਖ ਲੈਣਾ। ਨਹੀਂ ਤੇ ਭਾਜੀ ਇਦਾਂ ਕਰੋ ਨਾ, ਤੁਸੀਂ ਉੱਥੇ ਇਤਮਾਮ ਕਰੋ, ਤੁਸੀਂ ਗਿਣੋ ਵੀ ਕਿੰਨੇ ਬੰਦੇ ਨੇ। 300 ਬੰਦੇ ਨੇ, ਉਤੋਂ 300 ਹੈਂਡ ਫਰੀਆਂ ਲਿਆਓ। ਹਾਂ ਸਿੱਧਾ ਆਹੋ, ਉਹ ਜਿਹੜਾ ਲੱਖ ਰੁਪਇਆ ਸੁੱਟਣਾ ਤੇਰਾ 3000 ਚ ਸਰ ਜਾਣਾ। ਯਾਨੀ ਕਿ ਵੀਡੀਓ ਕਾਲ ਤੇ ਉਹਨੂੰ ਹੈਂਡ ਫਰੀਆਂ ਲਾਈਆਂ, ਹੁਣ ਤੇ ਖਵਾਜਾ ਸਰਾ ਵੀਡੀਓ ਕਾਲ। ਨਹੀਂ ਜੈਨੂਇਨ ਸਾਹਮਣੇ ਸਾਊਂਡ ਵਾਲਿਆਂ ਨੂੰ ਕਹੋ ਵੀ ਆ ਸਾਰੀਆਂ ਹੈਂਡ ਫਰੀਆਂ ਦਾ ਕਨੈਕਸ਼ਨ ਦੇ ਦੇ ਸਾਰਿਆਂ ਨੂੰ। ਹਾਂ ਉੱਥੇ ਖਾਲੀ ਵਾਸਤੇ ਜਿਵੇਂ ਕਰਦੇ ਰਹਿਣਾ, ਆਪਣੀ ਆਵਾਜ਼ ਆਉਂਦੀ ਰਹੇ। ਇਹ ਮੁਸ਼ਕਲ ਲੱਗਦਾ ਵਾ, ਤੇ ਆਪਣੀ ਗਲੀ ਸਾਰੀ ਉਹਨਾਂ ਦੇ ਕਮਰੇ ਉਹ ਕਰਾ ਦਿਓ ਸਾਊਂਡ ਪ੍ਰੂਫ, ਆਂਡਿਆਂ ਦੀਆਂ ਟਰੇਵਾਂ ਲਾ ਕੇ ਉਹਨਾਂ ਦੇਖੋ ਨਾ। ਹਾਂਜੀ ਯਾਰ, ਹੁਣ ਤੁਸੀਂ ਦੂਜੇ ਮੁਲਕਾਂ ਦੇ ਵਿੱਚ ਬਾਹਰ ਨੇ, ਦੁਬਈ, ਕਿਉਂਕਿ ਮੈਂ ਜਾਣਾ ਜ਼ਿਆਦਾ ਵਾ, ਬੜੇ ਹੈਵੀ ਸਾਊਂਡ ਚੱਲਦੇ ਨੇ, ਲੇਕਿਨ ਤੁਸੀਂ ਦਰਵਾਜ਼ਾ ਇੰਜ ਬੰਦ ਕੀਤਾ ਵਾ, ਤੁਹਾਨੂੰ ਬਾਹਰ ਨਹੀਂ ਪਤਾ। ਕਲੱਬ ਨੇ ਲਾਊਡ ਆਵਾਜ਼ ਦੇ ਵਿੱਚ, ਬਹੁਤ ਲਾਊਡਲੀ ਆਵਾਜ਼ ਦੇ ਵਿੱਚ ਗਾਣੇ ਹੋ ਰਹੇ ਨੇ, ਗਾਣੇ ਪਲੇ ਹੋ ਰਹੇ ਨੇ, ਲੇਕਿਨ ਉਸਤਾਦ ਜੀ ਤੁਸੀਂ ਦਰਵਾਜ਼ਾ ਬੰਦ ਕਰਕੇ ਇੰਜ ਹੋਏ, ਉਸੇ ਹੀ ਰੈਸਟੋਰੈਂਟ, ਯਾਨੀ ਇੱਕ ਲਾਈਕ ਬਿਲਡਿੰਗ ਆ, ਉਹਦੇ ਅੰਦਰ ਇੱਕ ਕਲੱਬ ਆ, ਉਸ ਬਿਲਡਿੰਗ ਤੋਂ ਬਾਹਰ ਨਹੀਂ ਪਤਾ ਹੋਣਾ ਮਾੜਾ ਜਿਹਾ ਵੀ ਕਿ ਅੰਦਰ ਕੋਈ ਚੀਜ਼ ਚੱਲਣ ਦੀ। ਹਾਂਜੀ ਹਾਂਜੀ। ਸਾਜੀ ਜਿਹੜਾ ਉੱਚੀ ਆਵਾਜ਼ ਕਰਦਾ ਉੱਤੇ ਬਾਹਰ ਦੇ ਮੁਲਕ ਪਰਚਾ ਹੋ ਜਾਂਦਾ। ਹਾਂਜੀ ਮਿੱਠੇ ਨੇ ਕੀਤਾ ਵੀ ਨਹੀਂ, ਫੇਰ ਵੀ ਡੈਕ ਤੋਂ ਬਗੈਰ ਵੀ ਇੱਥੇ ਪਰਚਾ ਹੋ ਗਿਆ। ਹਾਂ, ਮੇਰੀ ਗੱਲ ਹੋਰ ਗੱਲ। ਲੇਕਿਨ ਦਾਨਿਸ਼ ਭਾਈ ਤੁਸੀਂ ਇੱਕ ਸੈਕਿੰਡ ਮੇਰੀ ਸੁਣੋ ਗੱਲ। ਉਸਤਾਦ ਜੀ, ਅਗਰ ਤੁਸੀਂ ਆਪਣੇ ਵਿਆਹ ਤੇ, ਕਿਸੇ ਆਪਣੇ ਭੈਣ ਭਰਾ ਦੇ ਵਿਆਹ ਤੇ ਲਾਈਟਿੰਗ ਨਾ ਕਰਾਓ, ਸਾਊਂਡ ਸਿਸਟਮ ਨਾ ਲਓ, ਅੱਛੇ ਖੁਸਰੇ ਨਾ ਬੁਲਾਓ, ਤੁਸੀਂ ਧੂਮ ਪਟਾਕਾ ਨਾ ਕਰੋ, ਤੁਸੀਂ ਆਪ ਹੀ ਮਿਹਣੇ ਮਾਰ ਲੈਣੇ। ਕੀ ਗੱਲ ਜੇ ਹੱਥ ਤੰਗ ਸੀ 2 ਮਹੀਨੇ ਠਹਿਰ ਕੇ ਵਿਆਹ ਕਰਨ ਲੱਗੀ, ਏਡੀ ਕਿਤੇ ਗੁਰਬਤ ਆ ਗਈ ਕੰਮ ਉਹ ਤੇ ਤੁਸੀਂ ਇਹ ਸਾਬਤ ਕਰੋ ਕਿ ਤੁਸੀਂ ਇੱਕ ਅਮੀਰ ਆਦਮੀ ਹੋ, ਤੁਸੀਂ ਖੁਸਰਾ ਹਾਇਰ ਕਰ ਲਓ, ਉਹਨੂੰ ਡਰੈਸ ਦੇ ਦਿਓ, ਜਿਹੜੇ ਰਿਸ਼ਤੇਦਾਰ ਸੱਦਣੇ
ਉਹਨਾਂ ਦੇ ਘਰਾਂ 'ਚ ਉਹਨਾਂ ਨੂੰ ਜਾ ਕੇ ਤੁਸੀਂ ਜਾ ਕੇ ਡਾਂਸ ਕਰਾਓ ਭਾਈ, ਇਕੱਲੇ ਇਕੱਲੇ ਦੇ ਘਰ। ਨਹੀਂ ਨਹੀਂ, ਇਹ ਕੋਈ ਗੱਲ ਨਹੀਂ ਹੁੰਦੀ। ਲਾਈਟਾਂ ਜਿਹੜੀਆਂ ਲੱਗਣੀਆਂ ਨੇ ਨਾ ਗਲੀ 'ਚ, ਹਾਂਜੀ ਉਹਦੀ ਆਵਾਜ਼ ਤਾਂ ਨਹੀਂ ਨਾ, ਉਹਦੇ ਨਾਲ ਕਿਸੇ ਨੂੰ ਤਕਲੀਫ ਨਹੀਂ। ਤੁਹਾਡੇ ਘਰ ਦੇ ਘਰ ਲਾਈਟਾਂ ਲੱਗੀਆਂ, ਕਿਸੇ ਨੂੰ ਤਕਲੀਫ ਨਹੀਂ। ਅਗਰ ਮੇਰੀ ਅੱਖਾਂ 'ਚ ਲਾਈਟਾਂ ਚੁੱਭਣੀਆਂ ਨੇ ਤਾਂ ਮੈਂ ਆਪਣੇ ਘਰ ਦੇ ਅੰਦਰ 8-9 ਵਜੇ ਚਲੇ ਜਾਣਾ। ਉਹ ਬਾਹਰ ਚਲੀ ਜਾ ਰਹੀਆਂ, ਉਹ ਕਿਹੜਾ ਵੀ ਚੀਕਾਂ ਮਾਰਦੀਆਂ ਨੇ, ਠੀਕ ਹੈ ਨਾ। ਲੇਕਿਨ ਹੁਣ ਦੇਖੋ ਤੁਸੀਂ ਟੈਂਟ ਲਾ ਲਿਆ ਉੱਥੇ ਬੈਠੇ, ਤੁਸੀਂ ਹਾਂ ਹੀ ਹਾਂ ਕਰ ਰਹੇ, ਉਹ ਤੁਸੀਂ ਅੰਦਰ ਬਹਿ ਕੇ ਕਰੋ ਆਪਣੇ ਘਰ 'ਚ। ਉਹ ਜ਼ਿੰਦਗੀ 'ਚ ਰੋ ਦੇ ਤੇ ਮੌਕੇ ਆਉਂਦੇ ਭਲਾ। ਯਾਰ ਇੱਕ ਵਾਰੀ ਮੌਕਾ ਆਵੇ ਤੇ ਇੱਕ ਵਾਰੀ ਜ਼ਲੀਲ ਹੋ ਜਾਣਾ ਫਾਇਦਾ। ਤਾਜੀ ਮਿੱਠੇ ਉਹਨਾਂ ਨੇ ਵਿਆਹ ਤੇ ਇੰਨੀ ਲਾਈਟਿੰਗ ਕਰ ਲਈ, ਉਹ ਬਾਰਡਰ ਤੇ ਨਹੀਂ ਲੱਗੀ ਹੁੰਦੀ ਵੱਡੀ, ਉਹ ਵੀ ਲਾ ਲਈ, ਅੱਧਾ ਮਹੱਲਾ ਅੰਨਾ ਹੋ ਗਿਆ ਫਿਰ। ਉਹ ਜਿਹੜੀਆਂ ਦਵਾਈ ਦੀ ਸਰਚ ਲੈਟ ਨਾਲੇ ਅਸ਼ੁਰਲੀਆਂ ਪਟਾਕੇ ਜ਼ਰੂਰੀ ਹੈ, ਇਹਦਾ ਪਤਾ ਲੱਗਦਾ ਕਿ ਯਾਰ ਫਲਾਣੇ ਦਾ ਵਿਆਹ ਹੋਣ ਡਿਆ। ਸ਼ੁਰਲੀਆਂ ਪਟਾਕੇ ਦੀ ਵੀ ਇੰਟਰਪ੍ਰੈਸ਼ਨ ਹੁੰਦਾ ਵਾ। ਨਹੀਂ ਇਹਨਾਂ ਦੇ ਲਾਈਟਾਂ ਦੇ ਵੀ ਪੈਸੇ ਨੇ। ਇਹਦੇ 4 ਭਰਾ ਮੋਬਾਈਲ ਦੀਆਂ ਲਾਈਟਾਂ ਖਰਾ ਕੇ ਤੇ ਉੱਤੋਂ ਥੱਲੇ ਮਾਰ ਕੇ ਖਲੋਤਰੇ ਤੋਂ ਪਤਾ ਲੱਗੇ ਸਾਡੇ ਵਿਆਹ ਵਾ ਜੀ। ਤਾਜੀ ਮਿੱਠੇ ਉਹਨਾਂ ਨੇ ਉਹ ਬੂਹੇ ਅੱਗੇ ਘੁੰਮਣ ਵਾਲੀਆਂ ਲਾਈਟਾਂ ਲਾਈਆਂ, ਦਾਣੇ ਜੇ ਨਹੀਂ ਘੁੰਮਦੇ, ਆਹੋ ਉਹ ਲਾਈਆਂ ਤੇ ਅੰਦਰ ਬੈਠਾ ਕਹਿੰਦਾ ਯਾਰ ਮੋਟਰ ਪਾਣੀ ਨਹੀਂ ਚੁੱਕਣ ਦੀ ਨਾ। ਅੱਛਾ, ਬਾਹਰ ਉਹ ਲਾਈ ਤੇ ਅੰਦਰ ਮੋਟਰ ਨਹੀਂ ਬਣ ਪਈ, ਉਹ ਠੀਕ ਕਰਾ ਦੂੰ। ਉਹਨੇ ਭਰਾ ਆਪਣੇ ਨੂੰ ਕਿਹਾ 5000 ਰੁਪਇਆ ਲੈ, ਕਹਿੰਦਾ ਛੋਲੀਆਂ ਪਟਾਕੇ ਲੈ, ਕਹਿੰਦਾ 300 ਦੀਆਂ ਮੂਲੀਆਂ ਲੈ ਪਰੋਣੇ ਨੂੰ ਖਵਾ। ਇਹਦੇ ਪਟਾਕੇ ਵੱਜੇ। ਸਕੇ ਭਰਾ ਦਾ ਵਿਆਹ ਵਾ ਤੇ ਆਪਣੇ ਘਰ ਦੇ ਬਾਹਰ ਸਟਾਰ ਵਾਲਾ ਕਾਰਟੂਨ ਲਾਇਆ ਵੱਡਾ ਨਹੀਂ ਹੁੰਦਾ, ਉਹ ਖੜਾ ਕੀਤਾ ਗਿਆ। ਅੱਛਾ, ਕਈ ਕਾਰੋਬਾਰੀ ਜਿਹੜੇ ਸਿਸਟਮ ਹੁੰਦੇ ਨਾ ਵਿਆਹ ਦੇ, ਤੁਸੀਂ ਹੁਣ ਘਰੋਂ ਨਿਕਲੇ ਹੋ ਸਿਰਫ ਲਾਈਟਾਂ ਦਾ ਕਹਿਣ ਜਾਂ ਲਾਈਟਾਂ ਦਾ ਕਹਿ ਆ। ਹੁਣ ਤੂੰ ਲਾਈਟਾਂ ਲੈ ਕੋ ਗਿਆ, ਲਾਈਟਾਂ ਲੈ ਕੋ 40 ਕਿਸਮ ਦੇ ਲਾਦਾ ਵੀ ਸਿਸਟਮ ਨੇ। ਹਾਂਜੀ ਉਹਨਾਂ ਕੇ ਭਾਜੀ ਲਾਈਟਾਂ ਲਵਾਉਣੀਆਂ ਕੱਲੀਆਂ, ਤੇ ਉਹ ਬਾਹਰ ਘਰ ਦੇ ਬਾਹਰ ਉਹ ਜਿਹੜੇ 2, ਅੱਛਾ ਆਹ ਦੇਖੋ, ਆਹੋ ਯਾਰ ਚੱਲ ਇਹ ਵੀ ਲਾ ਦੇ। ਅੱਗੋਂ ਨੇ ਕਹਿਣਾ ਤੇ ਆਹ ਗਲੀ ਦੇ ਬਾਹਰ ਬੰਦਾ ਪੂਰੀ ਗਲੀ 'ਚ ਪਤਾ ਲੱਗੇ ਕਿ ਵੀ ਇਹ ਘਰ ਆ, ਇਹ ਘਰ ਆ। ਉਹਨੇ ਕਹਿਣਾ ਯਾਰ ਇਹ ਵੀ ਜ਼ਰੂਰੀ ਹੈ। ਉਹ ਕੱਲੀਆਂ ਲਾਈਟਾਂ ਲਵਾਉਣ ਗਿਆ ਬਾਹਰ ਸਿਰਫ, ਉਹਨੇ ਅੱਗੋਂ 40 ਚੀਜ਼ਾਂ ਨਾਲ ਹੋਰ ਦੇ ਦੇਣੀਆਂ। ਉਹਨਾਂ ਦਾ ਕਾਰੋਬਾਰ ਆ। ਸੈੱਟ ਕੌਣ ਲਾ ਰਿਹਾ ਭਾਜੀ? ਸੈੱਟ ਦਾ ਵੀ ਕੰਮ ਕਰੀਦਾ, ਸਟੇਜ। ਉਹਨੇ ਕਹਿਣਾ ਜੀ ਉਹ ਪਤਾ ਭਾਈ ਨੇ ਕਿਹਾ, ਉਹ ਵੀ ਦੇਖ ਲੈਣਾ, ਨੰਬਰ ਲੈ ਲੈਣਾ ਕਰਵਾਇਆ ਤੋਂ ਵੀ। ਉਹ ਫਿਰ ਕੀ ਬਣਦਾ ਕਿ ਯਾਰ ਫਿਰ ਉਹਨੂੰ ਸੈੱਟ ਦਾ ਲੈਦਾ ਕਹਿਣਾ, ਜਦੋਂ ਲਾਈਟਾਂ ਲਾ ਕਹਿ ਰਿਹਾ ਕਿ ਸਾਰਾ ਕੁਝ ਇੱਕੋ ਬੰਦੇ ਕੋ ਕਰਾਓ ਸਾਰਾ, ਉਹ ਚਲੋ ਵਿੱਚ ਥੋੜਾ ਰਹਿਤ ਵੀ ਕਰ ਦੇਗਾ। ਇੰਜ ਕਰਦੇ ਨੇ ਗੇਮ। ਹਾਂਜੀ। ਔਰ ਇਵੈਂਟ ਮੈਨੇਜਮੈਂਟ ਕਾਰੋਬਾਰ ਆ ਨਾ ਯਾਰ, ਬਿਜ਼ਨਸ ਆ, ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ, ਬਿਜ਼ਨਸ ਆ। ਅੱਛਾ, ਫਿਰ ਮੈਂ ਕਹਿੰਦਾ ਲਾਈਟਾਂ ਦਾ ਕੰਮ ਕਰਦਾ, ਮੇਰਾ ਤੇਰੇ ਨਾਲ ਤਲਕ ਆ, ਤੂੰ ਟੈਂਟਾਂ ਦਾ ਕਰਦਾ, ਤੇ ਮੈਂ ਇਹਨੂੰ ਕਹਿ ਦੇਣਾ ਭਾਜੀ ਟੈਂਟ ਵੀ ਹੁੰਦੇ ਨੇ ਆਪਣੇ ਕੋਲ, ਉਹ ਮੈਂ ਤੈਨੂੰ ਦਵਾ ਦੇਣਾ ਗਾਹਕ। ਤੂੰ ਅਗਰ ਲੱਖ ਰੁਪਏ ਲਿਆ, ਉਹ ਚ 5-7 ਹਜ਼ਾਰ ਮੇਰਾ ਆ ਜਾਣਾ। ਬਿਜ਼ਨਸ ਆ ਨਾ ਇੱਕ ਮਿਸਾਲ, ਗੱਲਬਾਤ। ਅੱਛਾ, ਇੱਕ ਹੋਰ ਗੱਲ, ਸਾਡੇ ਵਿਆਹਾਂ ਸ਼ਾਦੀਆਂ ਤੇ ਇਹ ਵੀ ਹੁੰਦਾ ਨਾ ਕਿ ਮਤਲਬ ਅਸੀਂ ਆਪਣੇ ਤੇ ਖੂਨੀ ਰਿਸ਼ਤੇ ਸੱਦਣੇ ਹੀ ਆ। ਜਿਹੜੇ ਭਰਾ ਦੇ ਸਹੁਰੇ ਨੇ ਉਧਰੋਂ ਉਹਨਾਂ ਦੇ ਗਾਂ ਮਾਮੇ ਦੀ ਔਲਾਦ ਉਹ ਵੀ ਸੱਦੀ ਹੁੰਦੀ। ਮੈਂ ਇੱਕ ਵਿਆਹ ਤੇ ਗਿਆ ਉਸਤਾਦ ਜੀ, ਉਹਨਾਂ ਨੇ ਸਿਰਫ ਮਤਲਬ ਆ ਚਾਚੇ ਦੀ ਫੈਮਿਲੀ ਤੇ ਆ ਮਾਮੇ ਦੀ ਫੈਮਿਲੀ, ਆ ਫੁੱਫੀ ਆ ਤੇ ਆ ਇੱਕ ਫਲਾਣਾ, ਤੇ ਯਾਨੀ ਟੋਟਲੀ ਖੂਨੀ ਰਿਸ਼ਤੇ ਉਹਨਾਂ ਨੇ ਆਪਸ ਸੈਲੀਬ੍ਰੇਟ ਕਰਨਾ। ਕੋਈ ਉਹਦੇ 'ਚ ਸਿਰਫ ਮੈਂ ਬਾਹਰ ਲਾ ਸੀ ਇੱਕ ਜਾਣਾ, ਬਾਕੀ ਉਹਨਾਂ ਦਾ ਸਿਰਫ ਇਹ ਬਾਹਰਲਾ ਸਿਸਟਮ ਜੀ। ਉਹ ਬਾਹਰ ਤੋਂ ਮਤਲਬ ਆਊਟ ਆਫ ਕੰਟੈਂਟ ਓਪਨ ਕੱਲਾ ਸੀ ਤੂੰ ਬਾਹਰਲਾ, ਬਾਹਰਲਾ ਮਿੰਟ ਤੇ ਉਹ ਬਾਕੀ 10-12 ਜਣੇ ਜਿਹੜੇ ਇਕੱਠੇ ਸਾਰੇ ਨਹੀਂ ਗਏ ਤੁਸੀਂ? ਤੂੰ ਬਾਹਰਲਾ ਜੂ ਸੀ? ਨਹੀਂ ਉਹਨਾਂ ਢੋਲਾਂ ਨੇ ਸਾਡੇ। ਅੱਛਾ, ਉਹਨਾਂ ਨੇ ਫਿਰ ਕਿਹਾ ਚਲੋ ਢੋਲਾਂ ਦੇ ਸ਼ੇਖ ਆਪੇ ਸ਼ੀ ਉਹ ਤੇ ਇਦਾਂ ਹੀ ਹੁੰਦਾ ਨਾ। ਇਦਾਂ ਸਾਜੀ ਸਾਡੀਆਂ ਫੈਮਲੀਆਂ ਤੇ ਮਾਸ਼ਾਅੱਲਾ ਉਹ ਇੰਨਾ ਰਸ਼, ਕਿਆ कहने, ਕਿਆ ਖੂਬਸੂਰਤ ਰਸ਼ ਹੁੰਦਾ। ਔਰ ਰਸ਼ ਟੁੱਟਦਾ ਹੀ ਨਹੀਂ। ਸਾਡੇ ਵਿਆਹਾਂ ਤੇ ਨਾ ਸ਼ੌਕ ਹੁੰਦਾ ਸਾਰਿਆਂ ਨੂੰ ਕਿ ਸਾਰੇ ਕਜ਼ਨ ਇਕੱਠੇ ਹੋਣ। 1.5 ਲੱਖ ਦੀ ਲਾਈਟਿੰਗ ਕਰਵਾ ਕੇ ਨਾ ਤਾਰ ਕਿਸੇ ਦੇ ਮੀਟਰ ਚਲਾਤੀ ਆ, ਉਹ ਅੰਦਰ ਹੋਇਆ ਵਿਚਾਰਾ, ਤਾਰਾ ਨਾਲ ਦੇ ਮੀਟਰ ਚਲਾ ਉਹ ਸੁੱਤਾ ਅੰਦਰ ਹੋ ਗਿਆ, ਡਾਲਾ ਲੈ ਗਿਆ। ਪ੍ਰੀਤ ਨੇ ਇਹਦੇ ਭਰਾ ਦੇ ਵਿਆਹ ਤੇ ਫੈਰਿੰਗ ਹੋਈ ਉਸਤਾਦ ਜੀ, ਬੜੀ ਫੈਰਿੰਗ ਹੋਈ। ਉਹ ਵਿਆਹ ਦੀ ਨਹੀਂ ਸੀ, ਉਹ ਕਿਤੇ ਕੋਈ ਲੜਾਈ ਹੋਣੀ ਕਾ ਉਹ ਚ ਜਾ ਕੇ ਲਾੜਾ ਚ ਖੜਾ ਹੋ ਗਿਆ। ਪ੍ਰੀਤ ਉਹਨਾਂ ਨੇ ਐਡੀ ਲਾਈਟਿੰਗ ਲੜਾ ਉਹਦੇ ਵਿੱਚ ਜਾਣ ਕੇ ਤਾਜੀ ਪ੍ਰੀਤ ਉਹਨਾਂ ਨੇ ਵਿਆਹ ਦੇ 2 ਰਾਡ ਲਵਾਏ ਕੱਲ ਬਸ, ਤੇ ਵੱਡਾ ਜਨਰੇਟਰ ਵੀ ਨਾਲ ਲਿਆਂਦਾ। ਇੰਨੀ ਲਾਈਟਿੰਗ ਕਰਾਤੀ ਇਹਨਾਂ ਨੇ ਵਿਆਹ ਤੇ, ਉਹ ਹਸਪਤਾਲ ਵਾਲੇ ਉੱਥੇ ਲਿਆ ਕੇ ਆਪਰੇਸ਼ਨ ਕਰਨ। ਅਬਾਸ ਦੇ ਭਰਾ ਦੇ ਵਿਆਹ ਦੇ ਨੇ ਕਿ ਅਸੀਂ ਦੇਖਿਓ ਆ ਤੇ ਨਿੱਕਾ ਜਿਹਾ ਰੀਠਾ ਚੜਾ ਕੇ ਕਹਿੰਦੇ ਉਹ ਯਾਰ ਉਹ ਰੀਠੇ ਵੀ ਕੀ ਯਾਦ ਕਰਾਏ ਯਾਰ। ਹਾਂ ਸਾਰੇ ਉਹ 8 ਦੇ ਵਿੱਚੋਂ ਨਾ 5 ਨਹੀਂ ਸੀ ਚੱਲਦੇ ਹੁੰਦੇ। ਇੱਕ ਚੂਹਾ ਵੀ ਚੱਲਦਾ ਸੀ ਸਾਡੇ ਨਾ ਸਾਜੀ ਪਾਲਕ ਗੋਸ਼ਤ ਦਾ ਹੁਣ ਟ੍ਰੈਂਡ ਚੱਲਿਆ ਨਾ, ਤੇ ਹਰ ਸ਼ਾਦੀ ਤੇ ਪਾਲਕ ਗੋਸ਼ਤ ਜਿਹੜਾ ਪਾਲਕ ਗੋਸ਼ਤ, ਉਹ ਬਹੁਤ ਲੋਕ ਨਾ ਜਿਹੜਾ ਉਹ ਤਕੀਦ ਨਾ ਕਹਿੰਦੇ ਯਾਰ ਪਾਲਕ ਗੋਸ਼ਤ, ਉਹ ਯਾਰ ਪਾਲਕ ਗੋਸ਼ਤ ਬਣਾਇਓ। ਪਾਲਕ ਗੋਸ਼ਤ ਯਾਰ ਮੈਂ ਮਗਜ਼ ਖਾਦਾ ਇੱਕ ਵਿਆਹ ਤੇ। ਹਾਏ ਮਗਜ਼ ਵੀ ਬਣਾਉਂਦੇ ਨੇ ਬੜੀ ਸਾਰੇ ਪਰੌਣਿਆਂ ਦਾ। ਸ਼ੇਖ ਨਹੀਂ ਬਣਾਉਂਦੇ ਵੈਸੇ, ਨਹੀਂ ਉੱਥੇ ਕਿਸੇ ਹੋਰ ਦਾ ਹੋਣਾ ਵਾ। ਉਹਦੇ ਬੰਦੇ ਬੈਠੇ ਸੀ, ਉਹਨਾਂ ਦੇ ਨਾਲ ਹਰ ਕਿਸੇ ਨਾਲ 10 ਮਿੰਟ ਬਹਿ ਮਗਜ਼ ਖਾ ਗਿਆ ਸਾਰਾ।
ਨਹੀਂ ਉਸਤਾਦ ਜੀ ਮੈਂ ਸ਼ੇਖਾਂ ਦੀਆਂ ਤੇ ਸ਼ਾਦੀਆਂ ਵੇਖੀਆਂ ਅੱਲਾ ਵਾਲੇ ਦੇ ਉਹ ਭਾਈ ਤੁਹਾਨੂੰ ਹਰ ਬਰਾਦਰੀ ਵਾਲਾ ਬੁਲਾਉਂਦਾ, ਇਹ ਚ ਕੋਈ ਚੰਬੇ ਵਾਲੀ ਗੱਲ ਨਹੀਂ। ਇਹ ਲੋਕ ਹੁੰਦੇ ਆ। ਸ਼ੇਖਾਂ ਦੀਆਂ ਤਾਂ ਸਭ ਤੋਂ ਬਹੁਤੀਆਂ ਵੇਖੀਆਂ ਹੋਣਗੀਆਂ, ਕਿਉਂਕਿ ਸ਼ੇਖ ਸਾਰੀ ਜ਼ਿੰਦਗੀ ਭਾਵੇਂ ਮੁੜ ਕੇ ਧਾਰ ਲਾਉਂਦੇ ਰਹਿਣ, ਵਿਆਹ ਢੁਕਾਵਾ ਕਰਦੇ ਤੇ ਉੱਥੋਂ ਜੋ ਤੁਹਾਨੂੰ ਮਿਲਣਾ ਉਹ ਕਿੱਥੋਂ ਮਿਲਣਾ ਤੈਨੂੰ, ਅੱਲਾ ਮਾਫੀ। ਨਹੀਂ ਉਹ ਸਾਨੂੰ ਪਤਾ ਵਾ ਨਾ, ਵਿਆਹ ਵੀ ਤੇ ਇਦਾਂ ਹੁੰਦੇ ਨੇ ਨਾ ਅੱਲਾ ਮਾਫੀ ਤੇ ਸਾਰਿਆਂ ਨੇ ਉਹ ਜਿਹੜੇ ਲੈਣ ਦੇਣ ਜਿਹੜਾ ਵਾ ਉਹ ਪਿਛਲਿਆਂ ਚ ਘਟਾ ਦੇਣੇ। ਤੇਰੇ ਕੋਲ ਮੈਂ ਲੈਣਾ 26,000 ਰੁਪਇਆ, ਉਹਦੇ ਚ ਤੂੰ ਆਪਣਾ 3,000 ਰੱਖ ਕੇ ਬਾਕੀ ਮੋੜ ਦੇ। ਠੀਕ ਆ, ਓਕੇ, ਉਹ ਵੀ ਕਹਿੰਦਾ ਠੀਕ ਆ, ਉਹਨੇ ਦੇਣੇ ਹੁੰਦੇ ਆ। ਓ ਯਾਰ ਏਦਾਂ ਥੋੜੀ ਨਹੀਂ ਸ਼ੇਖਾਂ ਦੇ ਵਿਆਹ ਨਾ ਸਪੀਡੀ ਹੁੰਦੇ, ਸਪੀਡੀ ਵੀ ਇਹ ਇੱਕ ਬੰਦਾ ਰੋਟੀ ਲਾ ਰਿਹਾ ਨਾਲ ਹੀ ਪਿੱਛੇ ਚੁੱਕਣ ਵਾਲਾ ਵੀ ਆਉਂਦਾ ਫੜਾ ਵੀ ਯਾਰ ਚਮਚਾ ਇੱਥੇ ਰੱਖੋ ਪਾ ਪਾਉਣਾ ਸੀ ਇੱਕ ਆਵਾਜ਼ ਆਉਂਦੀ ਹੈ, ਰੋਟੀ ਖੁੱਲ ਗਈ, ਨਾਲ ਹੀ ਦੂਸਰਾ ਪੈਦਾ ਬੰਦ ਹੋ ਗਈ। ਪੂਰੀ ਕਰੋੜਾ ਬੇਟਾ ਕਿਸੇ ਸ਼ਾਦੀ ਵਾਲਿਆਂ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ ਕਿ ਉਹਨਾਂ ਦਾ ਕਾਰੋਬਾਰ ਹੀ ਸ਼ੇਖਾਂ ਦੇ ਸਿਰ ਤੇ ਚੱਲਦਾ। ਉਹ ਮਾਫੀ ਦੇ ਦਿਓ ਉਸਤਾਦ ਜੀ, ਮੈਂ ਕਹਿੰਦਾ ਤੁਸੀਂ ਕਰਨ ਦੇ ਲੀਡ ਕਲਾਸ ਦੇ ਸ਼ੇਖਾਂ ਦੀ ਗੱਲ। ਨਹੀਂ ਮੈਂ ਉਹਨਾਂ ਦੀ ਗੱਲ ਕਰਨੇ ਆ ਜਿਹੜੇ 10-10 ਸਾਲ ਬਾਅਦ ਚ ਉਸ ਵਿਆਹ ਦਾ ਕਰਜ਼ਾ ਲਾਉਂਦੇ ਰਹਿੰਦੇ ਆ ਕਮੇਟੀਆਂ ਪਾ ਕੇ। ਇਹ ਤੇ ਮਸ਼ਹੂਰ ਗੱਲ ਆ ਫਰੀਦ ਸਾਹਿਬ। ਉਹ ਜਿਹੜਾ ਵਿਆਹ ਯਾਰ ਸ਼ੇਖ ਜਿਹੜਾ ਤੇ ਕਰਜ਼ਾ ਚੁੱਕ ਕੇ ਹਾਂਜੀ ਕਰਦੇ ਨੇ ਭਾਵੇਂ ਨਾ ਅਗਲੇ ਰੱਖ ਰਖਾਓ ਕਰਨਾ। ਅਸੀਂ ਮਾੜੇ ਬੰਦੇ ਆ, 1.5 ਕਰੋੜ 2 ਕਰੋੜ ਚ ਰਾਮਣਾ ਮਾੜਾ ਚੰਗਾ ਭਾਈ ਜਿੱਦਾਂ ਦਾ ਹੁੰਦਾ ਕਰ। ਮੈਨੂੰ ਤੁਹਾਡਾ ਵਿਆਹ ਸਸਤਾ ਹੋ ਗਿਆ, ਕੇਸਾਂ ਤੇ ਬੜੇ ਪੈਸੇ ਲੱਗ ਗਏ ਸੀ। ਬੇਸਿਕਲੀ ਤੁਸੀਂ ਕਨਵੈਂਸ ਸੋਚ ਜਾਂਦੇ, ਤੁਹਾਨੂੰ ਬਿਮਾਰੀਆਂ ਬਹੁਤ ਲੱਗਦੀਆਂ ਛੱਤ ਤੇ ਬਹਿ ਕੇ, ਉਹ ਬਿਮਾਰੀ ਤਾਂ ਕਰੋੜ ਲੱਗਦਾ। ਇਹਦਾ ਤਾਇਆ ਸੁਤਾ ਹੈ ਇੰਜ ਆ। ਮੈਂ ਕੀ ਹੋਇਆ, ਉਹ ਛੱਤ ਤੇ ਬੈਠਾ ਵਾ, ਭੁੰਡੀ ਵੱਜੀ ਆ, ਆਹ ਟਾਲੀ ਦਾ ਟਾਣਾ ਬਚਾ। ਆਹੋ ਟਾਣਾ ਵੱਜਾ, ਭੁੰਡੀ ਵੜ ਗਈ ਅੱਖ ਚ। ਹਮੇਸ਼ਾ ਉਸ ਵੈਗਨ 'ਚ ਇਹਨਾਂ ਨੇ ਸਬਰ ਕੀਤਾ ਜਿੱਦਾ ਦਰਵਾਜ਼ਾ ਹੀ ਨਹੀਂ ਆ, ਬਸ ਲੱਥੀ ਦਾ ਹੀ ਆ। ਯਾਰ ਫੁੱਲ ਐਕਟ ਕਰਕੇ ਤੂੰ ਫਿਰ ਕੀ ਸਮਝ ਨਹੀਂ ਆਈ। ਸਾਜੀ ਅੱਲਾ ਮਾਫੀ ਤੇ ਕਿਸੇ ਵਿਆਹ ਸ਼ਾਦੀ ਤੇ ਜਾਣ ਨਾ ਤੇ ਜੇਬ 'ਚ ਆਪਣਾ 1000 ਪਾਇਆ ਹੁੰਦਾ। इसमें कोई ऐसी बदबस ਇਹ ਮਾੜੀ ਗੱਲ ਹੈ, ਮਾੜੀ ਗੱਲ ਹੈ। अचार अपना लेके जा। ਤਾਜੀ ਫਰੀਦ ਇੱਕ ਸਿਰੀ ਦਾ ਸਿਰ ਵਾਗ ਕਹੀ ਚਲੋ ਮੇਰੀ ਬੇਟੀ ਆ ਸਕੂਲ। ਖਾਲੀ ਸਿਰੀ ਦਾ ਚਲੋ ਬੇਟਾ ਮੇਰਾ। ਯਾਰ ਫੇਰ ਅੱਲਾ ਮਾਫੀ। ਤੂੰ ਵੇਖਿਆ ਕਦੀ ਬੱਕਰਿਆਂ ਦਾ ਨਾ ਸਿਰ ਦੇਖੀ ਨਾ, ਕਦੇ ਉਹਨਾਂ ਦਰਮਿਆਨ ਚ ਚੀਰ ਹੁੰਦੀ, ਬੜਾ ਪਿਆਰਾ ਜਿਹਾ ਇੰਜ ਕਰ। ਸ਼ੇਖਾਂ ਦੇ ਬਾਰੇ ਚ ਮਸ਼ਹੂਰ ਹੈਗਾ, ਕਹਿੰਦੇ ਰੱਜੇ ਵੀ ਹੋਣ ਨਾ ਫੁੱਲ ਰਾਜ ਚੀਜ਼ ਮੰਡੀ ਦੀ ਫਿਰ ਲੈ ਕੇ ਇਹ ਸ਼ੇਖਾਂ ਦੇ ਬਾਰੇ ਚ ਹਾਂਜੀ ਤਾਜੀ ਫਰੀਦ ਘਰ ਸਿਰੀ ਲੈ ਕੇ ਆਂਦੇ ਤੇ ਉਹਨਾਂ ਇਦਾਂ ਖੇਲ ਲੈਂਦੇ ਆ, ਜਿੱਦਾਂ ਢੱਕਣ ਨਾਲ ਨਹੀਂ ਖੇਲਦੇ, ਤਾਜੀ ਇਦਾਂ ਕੰਨਾਂ ਤੋਂ ਫੜ ਕੇ ਘਮਾਉਂਦਾ। ਉਹ ਘੁੰਮਦੀ ਵਿੱਚ ਅੱਛਾ ਉਹਨੂੰ ਵਿੱਚ ਘੁਮਾ ਕੇ ਇੰਜ ਕਰ ਰਹੇ, ਉਹਦੇ ਵਿੱਚ ਆਵਾਜ਼ ਰਹੇ ਅੱਗੇ ਸਾਰਾ ਖੂਨ ਡੁੱਲਿਆ ਤਾਜੀ। ਨਹੀਂ ਉਸਤਾਦ ਜੀ ਜਿਹੜੇ ਜਿੰਨਾ ਸ਼ੇਖ ਪੈਸਾ ਲਾਉਂਦਾ, ਉਸਤਾਦ ਦੀ ਗੱਲ ਬਿਲਕੁਲ ਸਹੀ ਆ, ਕੰਜੂਸੀ ਨਹੀਂ ਭਾਈ ਕਰਦੇ। ਤੁਸੀਂ ਕਿਤੋਂ ਪੁੱਛ ਲੈਣਾ ਨਾ, ਕਿਤੋਂ ਸ਼ੁਗਲ ਤਾਂ ਆਪਣੀ ਜਗ੍ਹਾ, ਲੇਕਿਨ ਕਿਤੋਂ ਪੁੱਛ ਲੈਣਾ। ਆਹੋ ਸਹੀ ਆ। ਸੂਤਰ ਮੰਡੀ ਸਾਰਾ ਤੇਰਾ ਸ਼ੇਖਾਨਾ ਭਰਿਆ, ਕਿੱਥੇ ਲੈ ਕੇ ਜਾਣਾ? ਉਹ ਯਾਰ ਉਹ ਸ਼ੇਖ ਹੋਰ ਨੇ ਅੱਛਾ ਉਹ ਢੋਲ ਵਾਲੇ ਨਹੀਂ। ਉਹ ਨਹੀਂ ਉਹ ਢੋਲ ਵਾਲੇ ਕਦੋਂ। ਓਕੇ ਯਾਰ ਸਭ ਤੋਂ ਪਹਿਲੇ ਰੋਟੀ ਤੇ ਕਹੀ ਗਈ ਸੀ ਨਾ ਗੱਲ 2-2 ਹੋ ਜਾਓ, ਉਸ ਤੋਂ ਬਾਅਦ ਇਹ ਟ੍ਰੈਂਡ ਚੱਲਿਆ। ਯਾਰ ਮੈਨੂੰ ਇੰਨੇ ਹਜ਼ਾਰ ਚੁੱਕ ਕੇ ਵਿਆਹ ਕਰਾਂਦੇ ਉਹ ਸਲਾਮੀਆਂ ਵਾਲੇ ਦੇ ਨਾਲ, ਇੱਧਰ ਲੈਣ ਵਾਲੇ ਆ ਫੜਾ ਦਿਓ ਮੈਨੂੰ ਨਾਲ। ਮੈਨੂੰ ਇੰਨਾ ਪਤਾ ਲੱਗਾ 500 ਸਲਾਮੀ ਪਈ ਦੀ ਫੜਾ ਕੇ ਕਿੰਨੇ ਰਹਿ ਗਏ ਦੱਸੋ? ਸ਼ੇਖ ਨੂੰ ਇੰਨਾ ਪਤਾ ਲੱਗਾ ਵੀ ਇੰਨੀ ਕੰਜੂਸੀ ਕਰਦੇ, ਵਿਆਹ ਦੇ ਵਿੱਚ ਕਬੂਲ ਆ ਵੀ ਇੱਕ ਵਾਰੀ ਕਹਿੰਦੇ ਆ, ਇਹਦੇ ਵਾਰੀ ਨਹੀਂ ਕਹਿੰਦਾ ਭਾਈ। ਯਾਰ ਸ਼ੇਖ ਬਣੇ ਮਾਨ ਸਾਹਿਬ ਸੁਭਾਨ ਤੇ ਇਹ ਏਡੇ ਦਲੇਰ ਹੁੰਦੇ ਨੇ ਵਿਆਹਾਂ ਦੇ ਵਿੱਚ, 3 ਵਾਰੀ ਆਪ ਕਹਿ ਕੇ ਨਾਲ ਤੂੰ ਵੀ ਕਹਿ ਆਇਆ, ਤੂੰ ਵੀ ਕਹਿਣਾ ਉਹ ਭਾ ਚਾਚਾ ਜੀ ਤੁਸੀਂ ਵੀ ਆ ਕਹਿ ਲਓ, ਯਾਨੀ ਇੰਨੇ ਖੁੱਲੇ ਦਿਲ ਦੇ ਹੁੰਦੇ। ਨਾਈ ਨੂੰ ਵੀ ਬੁਲਾ ਕੇ ਪੁੱਛਣ ਦੇ ਹੁੰਦੇ ਆ, ਤੂੰ ਕਬੂਲ ਕਹਿ ਲੈ। ਕਹਿੰਦੇ ਚਾਚਾ ਤੂੰ ਉੱਥੇ ਬਿਠਾ, ਤੂੰ ਵੀ ਕਹਿ ਇੱਕ ਦਿਨ ਦੀ, ਯਾਨੀ ਇੰਨਾ ਵੱਡੇ ਦਿਲ ਦੇ। ਅਗਰ ਇਸ ਗੱਲੋਂ ਵੱਡਾ ਤੁਹਾਡਾ ਦਿਲ ਹੁੰਦਾ ਤੇ ਫਿਰ ਜੇ ਅਸੀਂ ਛੋਟੇ ਤੇ ਹੁਣ ਵੱਡਾ ਹੋ। ਬੇਟਾ ਮੈਂ ਕਿਸੇ ਗੱਲ ਨਾਲ ਹੱਥ ਪਾਉਣਾ ਮੈਂ ਨਾ ਬਗੈਰ ਤਸਦੀਕ ਤੋਂ, ਲੇਕਿਨ ਜੈਨੂਨ ਸ਼ੇਖਾਂ ਦਾ ਤੌਬਾ ਅੱਲਾ ਮਾਫੀ ਦੇ। ਓਏ ਹੋਏ ਉਧਰ ਸਟੇਜ ਲੱਗਾ ਹੋਇਆ ਨਾ, ਇਹਨਾਂ ਉਸੇ ਤਰ੍ਹਾਂ ਪੁੱਟ ਕੇ ਲਿਆ ਕੇ ਆਪਣੇ ਲਾ ਕੇ 10 ਮਿੰਟ ਕਢਾ ਕੇ ਫਿਰ ਲਾਏ। ਇਹ ਹਿਸਾਬ ਹੁੰਦਾ ਰੈਂਟ ਸਟੇਜ। ਵਾਜਿਆਂ ਵਾਲਿਆਂ ਨੂੰ ਕਸਮੇ ਵਾਜਿਆਂ ਵਾਲਿਆਂ ਦੇ ਇਹਨਾਂ ਨੂੰ ਪੈਸੇ ਨਿਕਲਉਂਦੇ ਨੇ। ਉਹ ਕਹਿੰਦੇ ਯਾਰ ਸ਼ੇਖ ਭਾਣ ਲੈ ਕੇ ਗਿਆ ਵਾ, ਉਧਾਰ ਦੇ ਹਰ ਮਹੀਨੇ ਸੈਂਡ ਕਰਦਾ ਬਾਤਿਆਂ ਲੈਣ। ਪਤਾ ਨਹੀਂ ਕਿੱਥੇ ਵਾਜੇ ਵਜਾ ਗਏ, ਹਰ ਮਹੀਨੇ ਮੈਨੂੰ ਕਹਿੰਦੇ ਨੇ ਪਾਸ ਭਾਜੀ ਬਾਜਿਆਂ ਨੇ ਵੀ ਹੈ ਨੇ ਖੈਰ। ਪੱਪੂ ਖਾਨ ਦੇ ਤੇ ਤੁਹਾਡਾ ਪਿਆਰ ਹੋਈ ਨਹੀਂ ਪੱਪੂ ਖਾਨ ਨਹੀਂ, ਟਿੰਗੂ ਖਾਨ। ਯਾਰ ਇਹਨਾਂ ਦਾ ਹਾਰ ਚੁੱਕ ਵਿਆਹ ਕਰਦੇ ਆ। ਪਤਾ ਲੱਗਦਾ ਪੜਦਾਦੇ ਜਿਹੜਾ ਨਾ ਉਹ ਆਪਣੇ ਅਗਲਿਆਂ ਦਾ ਆਧਾਰ ਲਾਉਣ ਡਿਆ, ਪੋਤਰਿਆਂ ਨੇ ਲਾਉਣਾ ਅੱਗੋਂ। ਤੇ ਚੰਗਾ ਨਹੀਂ ਤੇਰੇ ਵਰਗੇ ਇੰਨੇ ਖੁੱਲੇ ਦਿਲ ਨਾਲ ਵਿਆਹ ਕਰ ਲੈਂਦੇ, ਵਿਆਹ ਤੋਂ ਹਫ਼ਤਾ ਬਾਅਦ ਹਰ ਰਿਸ਼ਤੇਦਾਰ ਘਰ ਜਾਂਦੇ
ਖਾਲਾ ਜੀ ਉਹ ਕਹਿੰਦੇ ਪੈਸੇ ਜ਼ਿਆਦਾ ਲੱਗ ਗਏ ਆ ਕਿਤੇ 50,000 ਰੁਪਇਆ ਤੁਸੀਂ ਦੇ ਦਿਓ ਸਾਨੂੰ ਯਾਰ ਮੈਂ ਕਦੀ ਵੀ ਨਹੀਂ ਕੀਤਾ ਨਹੀਂ ਜਿਹੜਾ ਬਾਅਦ ਚ ਪਤਾ ਲੱਗਾ ਓਹੋ ਸਾਡਾ ਤਾਂ ਸਾਰਾ ਕੁਝ ਹੀ ਰੁੜ ਗਿਆ ਫਿਰ ਉਹਨਾਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਗੱਲ ਸੁਣਾ ਕੇ 2-2,000 ਰੁਪਏ ਲੈ ਕੇ ਆਉਂਦੇ ਕਹਿੰਦਾ ਪਹਿਲੇ ਉਦਾਂ ਕਰ ਲਵੇ ਨਹੀਂ ਉਸਤਾਦ ਜੀ ਅਸੀਂ ਵਿਆਹ ਕਰੀਦੇ ਸਾਡੇ ਵਿਆਹ ਗੱਜ ਵੱਜ ਕੇ ਹੁੰਦੇ ਨੇ ਕਦੀ ਆ ਕੇ ਪਤਾ ਕਰੋ ਸਿਰਫ ਗੱਜ ਦੇ ਉਦੋਂ ਜਦੋਂ ਕਿਤੇ ਬੱਸ ਦੇ ਉੱਤੇ ਬੈਠੇ ਉਹ ਤੋਂ ਬੱਦਲ ਗੱਜਦੇ ਨੇ ਅੱਗੋਂ ਬੱਸ ਵੱਜਦੀ ਉਹਨੂੰ ਕਹਿੰਦੇ ਗੱਜ ਵੱਜ ਬਸ ਤਾਂ ਜੀ ਫਰੀਦ ਭਾਜੀ ਇਹ ਕੀ ਹੈ ਬਸ ਹੀ ਗੱਜ ਵੱਜ ਕੇ ਆਏ ਉੱਤੋਂ ਗੱਜੇ ਨੇ ਤਾਂ ਲੱਗੋ ਬੱਜੇ ਇਹ ਬਚ ਕੇ ਉਹਦੇ ਛੱਤ ਤੇ ਬਹਿ ਕੇ ਫਰੀਦ ਉਹਨਾਂ ਦੀ ਤਾਜੀ ਇੱਕ ਮਹਿੰਦੀ ਆ ਗਈ ਛੋਟਾ ਡੱਬਾ ਚਲਾਉਂਦੇ ਤੇ ਸਾਰੇ ਇੱਕ ਦੂਜੇ ਕਦਰਾਂ ਨੂੰ ਕਹਿੰਦੇ ਲੈ ਵੀ ਦੋਰ ਆਪਣੀ ਜੇਬ ਜੇ ਪੁਲਿਸ ਆ ਗਈ ਇਸ ਤਾਂ ਜੀ ਗੱਜ ਵੱਜ ਕੇ ਨਹੀਂ ਕਰਾਂਦੇ ਗੱਜ ਵਜਾ ਕੇ ਕਰਾਂਦੇ ਆਹੋ ਯਾਰ ਨਹੀਂ ਤੁਸੀਂ ਰਿਕਾਰਡ ਇਹ ਤੇ ਹੁਣ ਸ਼ੁਗਲ ਮੇਲਾ ਨਾ ਤੁਸੀਂ ਰਿਕਾਰਡ ਨਹੀਂ ਅਗਲੇ ਲਾਈਵ ਸੁਣਦੇ ਆ ਰਿਕਾਰਡ ਨਹੀਂ ਆਹ ਰਿਕਾਰਡ ਤੂੰ ਇਹ ਦੇਖ ਲੈ ਕਬੂਲਾ ਤੋਂ ਬਾਅਦ ਮੈਂ ਚੁੱਪ ਨਹੀਂ ਬੈਠਾ ਕਰਾਈਆਂ ਮਾਂ ਭੈਣੇ ਕਿਸਾਨਾਂ ਵੀ ਕਹਿੰਦਾ ਉਹ ਯਾਰ ਕਦੇ ਤਾਂ ਮਾਂ ਭੈਣ ਇਕੱਲਾ ਮਾਫੀ ਦੇ ਡਰਿਆ ਤਾਂ ਨਹੀਂ ਨਾ ਗੱਲ ਕੀਤੀ ਜੁਰਤ ਨਾਲ ਓਏ ਉਹ ਮੈਂ ਇੱਕ ਡੱਗੇ ਦੀ ਮਾਰਨੇ ਇੰਨਾ ਆਧਾਰ ਚੁੱਕ ਕੇ ਫਰੀਦ ਵਿਆਹ ਕੀਤਾ ਉਹ ਛੋਟੀਆਂ ਕਾਪੀਆਂ ਵਾਲੇ ਮਹਿਮਾਨ ਫਿਰੰਦੇ ਆਪਣੇ ਖਾਤੇ ਲੈ ਕੇ ਇਹ ਆਪਣੇ ਨਿਆਣੇ ਨੂੰ ਵੀ ਇੰਜ ਕੁੱਟਦੇ ਚੱਲ ਉੱਥੋਂ ਚੱਲ ਐ ਬੇਟਾ ਪੂਰਾ ਕਰ ਇੱਕ ਨਹੀਂ ਨੇ ਗਲਤੀ ਨੋਟ ਕਰ ਲਈ ਇਹ ਤਾਂ ਸਾਲਨ ਰੋਟੀ ਮੰਗਣ ਤੇ ਇਹਨਾਂ ਨੂੰ ਕਹਿੰਦੇ ਹੁੰਦੇ ਆ ਥੋੜਾ ਸਾਲਨ ਪਾ ਆ ਥੋੜੀ ਰੋਟੀ ਪਾ ਬਲੀਮੇ ਤੇ ਕੋਈ ਬੰਦਾ ਰੋਟੀ ਖਾਂਦਾ ਉਹਨੂੰ ਕਹੇ ਓਏ ਆਪ ਰੋਟੀ ਨਾ ਖਾ 10 ਪੈਸੇ ਬਚਣਗੇ ਤੂੰ ਰੋਟੀ ਵਿਚਾਰ ਬੋਟੀ ਕੀ ਨਾ ਆ ਬਾ 10 ਪੈਸੇ ਬਚ ਅੱਛਾ ਬੋਟੀ ਨਾ ਪਾ ਇਹ ਤੇ ਭਾਈ ਇਹਨਾਂ ਖਾਸਾ ਵਾ ਨਾ ਅੱਲਾ ਮਾਫੀ ਤੇ ਵੀ ਨੱਚਦਾ ਖੁਸਰਾ ਲਿਆਉਣਾ ਇੱਧਰ ਵੀ ਨੱਚ ਨਹੀਂ ਬੜਾ ਅੱਛਾ ਉਹਨੂੰ ਨੱਚਦੇ ਨੂੰ ਫੜ ਲਿਆਉਣਾ ਉਹ ਇੰਜਨ ਵੀ ਕਰਨਾ ਤੇ ਨਾਲ ਬਾਹ ਵੀ ਖਿੱਚੀ ਜਾਣ ਇਹਦੇ ਟੈਕਨੀਕਲ ਗੱਲ ਇਹ ਆ ਕਿ ਉਹਨੂੰ ਕਹਿਣਾ ਤੂੰ ਸਪੈਸ਼ਲ ਤੇ ਨਹੀਂ ਨਾ ਨੱਚਿਆ ਤੂੰ ਇੰਜ ਹੀ ਫਿਰ ਗਿਆ ਨਾ ਠੀਕ ਓਕੇ ਫਿੱਟੇ ਯਾਰ ਤੋਂ ਓਏ ਹੋਏ ਮੰਗਣ ਵਾਲੇ ਸਾਰੇ ਇਹਨਾਂ ਦੇ ਵਾਕਫ ਨਿਕਲਣ ਮੈਂ ਤੈਨੂੰ ਗੱਲ ਦੱਸਾਂ ਯਾਰ ਇਹ ਮਾਫੀ ਦੇ ਵਿੱਚ ਤਾਂ ਸ਼ੌਕੀਨ ਆ ਆਪਣੇ ਕੰਮ ਨਾਲ ਵੀ ਇੰਨਾ ਪਿਆਰ ਆ ਇਹਨੇ ਸਪੈਸ਼ਲ Samsung ਵਾਲੇ ਨੂੰ ਕਹਿ ਕੇ ਏਡਾ ਲੰਮਾ ਮੋਬਾਈਲ ਬਣਾਇਆ ਤੇ ਉਹਦੇ ਐਸਰੋ ਨੰਬਰ ਲਵਾਏ ਤੇ ਜਿਹਨੂੰ ਕਾਲ ਕਰਨੀ ਸੀ ਅੱਜ ਲੱਗਾ ਹੁੰਦਾ 300 698 ਇਹ ਪਤਾ ਕਿਹੜੀ ਬੱਚਾ ਕੁੱਟਣ ਦੀ ਖਿੱਚ ਕੱਢ ਰਿਹਾ ਤੂੰ ਦੇਖ ਲੈ ਕਿ ਜ਼ਿਆਦਾ ਟੈਕਨੀਕਲ ਗੱਲ ਕੀਤੀ ਹੈ 0300 ਅੱਗੋਂ ਤੇ ਦੇਖ ਨਾ ਕਾਲ ਕਿੱਦਾਂ ਮਿਲਦੀ ਹਾਂਜੀ ਬੇਟਾ ਪਹਿਲੇ ਐਂਜਾ ਨਹੀਂ ਹੁੰਦੀ ਆ ਬਾਅਦ ਚ ਦੂਸਰੇ ਵਾਲੀ ਹੋ ਜਾਂਦੀ ਯਾਰ ਤੋਬਾ ਇਹਨੇ ਕੈਲਕੂਲੇਟਰ ਇਦਾਂ ਦੇ ਬਣਵਾਏ ਨੇ ਸਿੱਧੇ ਹੀ ਕਸਮੇ ਵੀ ਕਿੰਨੇ 336 ਵਿੱਚੋਂ ਕਿੰਨੇ ਕੱਢਣੇ ਆ ਦੇਖ ਅੱਗੇ ਕਿੰਨੇ ਆ ਗਏ ਭਾਜੀ ਬਹਰਹਾਲ ਜੀ ਸ਼ੇਖ ਜੀ ਖੂਬਸੂਰਤ ਔਰ ਨਫੀਸ ਡਰੈਸਿੰਗ ਕਰਦੇ ਹਾਂਜੀ ਨਫੀਸ ਡਰੈਸਿੰਗ ਸਾਫ ਸੁਥਰੀ ਸਾਦਾ ਮੈਂ ਸੂਤਰ ਮੜੀ ਕਿਸੇ ਦੌਰ ਚ ਕਰਦੇ ਹੁੰਦੇ ਸੀ ਲੰਬੇ ਸੂਟ ਹਲਕੇ ਨਹੀਂ ਹੁਣ ਖਾਨ ਸਾਹਿਬ ਕਰਦੇ ਨੇ ਨਹੀਂ ਸ਼ੇਖ ਖਾਨ ਸਾਹਿਬ ਉਹ 16 ਹਜ਼ਾਰ ਵਾਲੀ ਜੁੱਤੀ ਖਾਨ ਸਾਹਿਬ ਪਾਉਂਦੇ ਅੱਜ ਕੱਲ ਭਾਜੀ ਲਾਉਂਦੇ ਆ ਅਗਲੇ ਮੈਂ ਕਹਿੰਦਾ ਵਾ ਮੈਂ ਕਦੀ ਹੁੰਦਾ ਕਾਸ਼ ਮੇਰੀ ਖੁਆਇਸ਼ ਸੀ ਕਿ ਮੈਂ ਖਾਨ ਸਾਹਿਬ ਹੁੰਦਾ ਇਹ ਖੁਆਇਸ਼ ਹੀ ਰਹਿ ਜਾਣੀ ਕਸਮ ਮੈਂ ਤੁਹਾਨੂੰ ਦੱਸਣਾ ਵਾ ਇਹਨਾਂ ਨੇ ਤੇ ਆਪਣੀ ਸਿਰਫ ਇਸ ਗੱਲ ਤੋਂ ਲੁਕਾ ਅੱਜ ਤੱਕ ਬਨਾਨ ਨਹੀਂ ਥੱਲੋਂ ਦੀ ਭਾਈ ਇਹਨਾਂ ਦਾ ਤੈਨੂੰ ਵੀ ਪਤਾ ਹੈਗਾ ਕਿਹੜੀ ਤਬੀਅਤ ਹੈਗੀ ਆ ਮੈਂ ਯਾਰ ਉਸਤਾਦ ਜੀ ਮੈਂ ਗੱਲ ਵੈਸੇ ਹੀ ਅੱਛਾ ਕੀਤੀ ਮੈਂ ਨਹੀਂ ਪਾਈ 에ਅਰਪੋਰਟ ਦਾ ਕੰਮ ਸ਼ੁਰੂ ਕੀਤਾ ਤੇ ਬਾਹਰ ਲਿਖਾਇਆ ਬਰਾਲਗੰਜ ਮਾਰਕੀਟ ਬਰਾਲਗੰਜ ਕੀ ਟੈਂਪਰਾਮੈਂਟ ਚੜਿਆ ਇਹਦੇ ਨਾਲ ਬਰਾਲਗੰਜ ਨਹੀਂ ਅੱਛੀ ਆਪਣੀ ਮਾਰਕੀਟ ਬਣਾਈ ਬਰਾਲਗੰਜ ਦੇ ਨਾਲ ਹਾਏ ਹਾਏ ਬਰਾਲਗੰਜ ਸਲੰਸਰ ਟੰਗੇ ਨਾਲ 2 ਗਾਨੇ ਵੀ ਟੰਗੇ ਉਹ ਠੀਕ ਹੈ ਇੱਕ ਬੰਦਾ ਮੋਟਰਸਾਈਕਲ ਆਇਆ ਕਹਿੰਦਾ ਜੀ ਬਾਂਸਰੀ ਨਵੀਂ ਪਾ ਦੇ ਕਹਿੰਦਾ ਕਿਹੜੀ ਰਾਂਝੇ ਵਾਲੀ ਕਿ ਸਾਡੇ ਵਾਲੀ ਨਹੀਂ ਮੋਟਰਸਾਈਕਲ ਵਾਲੀ ਕਿ ਸਾਡੇ ਵਾਲੀ ਕਹਿੰਦਾ ਹੁੰਦੇ ਵਾਲੀ ਕਿ ਸਾਡੇ ਵਾਲੀ ਰਾਂਝੇ ਵਾਲੀ ਭਰਾਵਾ ਅੱਲਾ ਮੈਂ ਤੇ ਕੋਈ ਗੱਲ ਨਹੀਂ ਕਰਨ ਡਿਆ ਹੈਗਾ ਇਹ ਵੱਡੇ ਸ਼ੇਖ ਵੱਡੇ ਜਿਹੜੇ ਹੋਰ ਹੋਏ ਨੇ ਇਹ ਸ਼ੇਖ ਤੇ ਉਹਨੇ ਜਾ ਕੇ ਮਤਲਬ ਹੱਦ ਵੇਲੇ ਦਗੇ ਵਾਲਾ ਜ਼ੇਨ ਬੂਹਾ ਖੜਕਾਣਾ ਵੀ ਜਾ ਕੇ ਬਾਜੀ ਆ ਫਲਾਣਾ ਘਰ ਹੈਗਾ ਤੇ ਉਹ ਵੀ ਕਹਿਣ ਨਹੀਂ ਹੈ ਐਸਾ ਹੁੰਦਾ ਅੱਛਾ ਜਦੋਂ ਕੋਈ ਵੀ ਨਾ ਹੱਸੇ ਉਦੋਂ ਆਪੇ ਹੱਸ ਕੇ ਪਿੱਕੇ ਨਹੀਂ ਹੋਈਦਾ ਉਦੋਂ ਉਹਨਾਂ ਦੇ ਨਾਲ ਰਲ ਜੀਦਾ ਕੁਝ ਨਹੀਂ ਹੁੰਦਾ ਅਗਲੀ ਗੱਲ ਕਰਨਾ ਉਹ ਚ ਬਰਕਤ ਪੈ ਜਾਏਗੀ
ਬਰਾਲਗੰਜ ਬਰਾਲਗੰਜ ਮੋਟਰਸਾਈਕਲ ਵਾਲਾ ਉਹਦੇ ਤਾਰਾਂ ਟੁੱਟੀਆਂ ਸੀ ਚੱਕੇ ਦੀਆਂ ਯਾਰ ਤੇ ਉਹਨੂੰ ਵਾਇਲਨ ਵਾਲੇ ਕੋ ਭੇਜ ਰਿਹਾ ਜਿਹੜਾ ਵਾਇਲਨ ਠੀਕ ਕਰਦਾ ਕਹਿੰਦਾ ਇਹਦੀ ਤਾਰਾਂ ਪਾ ਦੇ ਅੱਛਾ ਮੈਂ ਚੱਕਾ ਸਿੱਧਾ ਕਰਨ 10 ਮਿੰਟ ਟਾਈਮ ਸੀ ਚੱਕੇ ਦੀਆਂ ਤਾਰਾਂ ਲਗਾ ਬਰਮ 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 ਚੱਕਾ ਇੱਥੇ ਫੜ ਕੇ ਉਹਨੂੰ ਕਰਦੇ ਪੜੋ 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 ਮੈਂ ਤੇ ਉਦੋਂ ਵੇਖਿਆ ਜਦੋਂ ਗੱਡੀ ਖਰਾਬ ਹੋ ਗਈ ਰਸਤੇ ਦੇ ਵਿੱਚ ਜਾਣ ਦੇ ਤੇ ਉਹਨੂੰ ਅਸੀਂ ਤੇ ਟਾਇਰ ਏਦਾਂ ਚੈੱਕ ਕਰੀ ਦਿੰਦੇ ਤੈਨੂੰ ਇੰਜ ਮਾਰ ਗਿਆ ਇੰਜ ਚੈੱਕ ਕਰਨ ਸੀ ਉਹ ਮੈਂ ਉਦੋਂ ਹਿਸਾਬ ਲਾਇਆ ਪਾਣੇ ਨਾਲ ਚੈੱਕ ਕਰਦੇ ਨੇ ਪੂਰਾ ਮਾਰ ਕੇ ਪਾਣਾ ਇੰਜ ਕੌਣ ਫੜਦਾ ਉਸਤਾਦ ਇਹ ਜੀ ਅੱਲਾ ਦੇ ਬੰਦੇ ਤੈਨੂੰ ਮੈਂ ਦੱਸਦਾ ਟਾਇਰ ਚੈੱਕ ਕਰਨ ਦਾ ਪਤਾ ਕੀ ਤੱਕਦਾ ਕਿ ਕਿੰਨਾ ਸਪੀਡ ਨਾਲ ਵੱਜ ਕੇ ਵਾਪਸ ਆ ਰਿਹਾ ਹਾਂਜੀ ਇਹ ਤਰੀਕਾ ਉਹ ਦੱਸਦਾ ਵਾ ਇੰਜ ਵੀ ਆ ਮਾਰ ਚਲੋ ਇੰਜ ਕਰ ਲਓ ਇੰਜ ਕਰ ਇੰਜ ਮਾਰ ਹੁਣ ਇੰਜ ਕੋਈ ਟਾਇਰ ਨੰਗਾ ਗੱਡੀ ਦੇ ਉੱਤੇ ਲੱਗਾ ਸੀ ਵੀ ਉਹਨੂੰ ਇੰਜ ਕਰਦਾ ਰਿਹਾ ਉਹ ਤੇ ਥੱਲੇ ਲੱਗਾ ਹੁੰਦਾ ਨਹੀਂ ਥੱਲੇ ਤੁਸੀਂ ਇੰਜ ਹੋਰ ਥੋੜਾ ਥੱਲੇ ਕਰ ਲਾ ਇੰਜ। ਆਹੋ ਹਾਂ ਯਾਰ ਤਾਂ ਨਹੀਂ ਨਹੀਂ ਸਹੀ ਆ ਅੱਲਾ ਵਾ ਇਹਨਾਂ ਨੇ ਸੰਦੂਕ ਵੀ ਆਪਣੇ ਘਰ ਕੋਲ ਰੱਖੇ ਕਿਤੇ ਕਿਸੇ ਟਾਈਮ ਵਜਾਉਣੇ ਪੈ ਜਾਂਦੇ ਨਹੀਂ ਠੀਕ ਅੱਛਾ ਇਹ ਕੋਈ ਗੁੱਸੇ ਮੈਂ ਸ਼ੇਖ ਹੁੰਦਾ ਮੈਂ ਫਖਰ ਨਾਲ ਕਹਿੰਦਾ ਕਿ ਯਾਰ ਮੈਂ ਸ਼ੇਖ ਮੈਂ ਕਹਿ ਰਿਹਾ ਵਾਂ ਮੈਂ ਅੱਜ ਤੱਕ ਤੈਨੂੰ ਕਿਹਾ ਵੀ ਅਸੀਂ ਤੂੰ ਕਹਿ ਢੋਲਾਂ ਲੈ ਮੈਂ ਪੱਕਾ ਨਹੀਂ ਹੋ ਗਿਆ ਮੈਂ ਕਿਹਾ ਹਾਂ ਵੀ ਉਸਤਾਦ ਜੀ ਦੱਸੋ ਕਿਸੇ ਸ਼ੋਅ 'ਚ ਮੈਂ ਕਿਹਾ ਹੋਵੇ ਕਿ ਮੈਂ ਅਸੀਂ ਨਹੀਂ ਢੋਲਾਂ ਲੈ ਮੈਂ ਕਹਿ ਤਾਂ ਠੀਕ ਆ ਤੇ ਮੈਂ ਉਹ ਨਹੀਂ ਜਿਹੜਾ ਤੁਸੀਂ ਆ ਸਾਬਤ ਫਿਰ ਆਹ ਤੇ ਗੱਲ ਗਲਤ ਆ ਨਾ ਫਿਰ ਆਹ ਮੈਂ ਉਹ ਹੈ ਹੀ ਨਹੀਂ ਲਓ ਜੀ ਮੈਂ ਮਿੱਠੇ ਤੂੰ ਅੱਜ ਮੇਰੇ ਨਾਲ ਜਾਣਾ ਵਾ ਠੀਕ ਆ ਮੈਂ ਤੈਨੂੰ FRC ਫਾਰਮ ਕਢਵਾ ਕੇ ਦੇਣਾ ਵਾ ਤੂੰ ਉਹਦੇ ਤੇ ਵੇਖ ਲਵੀਂ ਕੀ ਲਿਖਿਆ ਵਾ ਬਾਅਦ ਚ ਆਪੇ ਜੇ ਭਾਈ ਤੇਰਾ ਤਰਾਹ ਨਾ ਨਿਕਲੇ ਤੇ ਫਿਰ ਫਰੀਦ ਸਾਹਿਬ ਇੱਥੇ ਮੰਨ ਜਾਓ ਕਿਸੇ ਦੇ ਸ਼ੋਅ 'ਚ ਜਾ ਕੇ ਤਾਂ ਮੰਨਣਾ ਹੀ ਆ ਇੱਥੇ ਮੰਨ ਜਾਓ ਬਿਹਤਰ ਵਾ ਤਾਜੀ FRC ਫਾਰਮ ਨਾ ਦੇ ਫਰੀਦ ਬਿੱਲ ਤਾਰਨ ਗਿਆ ਤੇ ਉਹਦੇ 'ਚ ਵੀ 90 ਵਾਲੀਆਂ ਕਾਪੀਆਂ ਲਾਈਆਂ ਯਾਰ ਇਹ ਤਾਂ ਅੱਛੀ ਗੱਲ ਸੀ ਵੀਰੇ ਯਾਰ ਲੋ ਜੀ ਨਾਜ਼ਰੀਨ ਪਤਾ ਕਿ ਇਦਾਂ ਦੇ ਖਿੱਚ ਵੱਧ ਜੇ 2 ਘੰਟੇ ਦਾ ਪ੍ਰੋਗਰਾਮ ਹੋ ਜਾਣਾ ਅੱਲਾ ਖੈਰ ਤਲਾ ਮੇਰਾ ਹਾਲ ਘੰਟਾ ਸਵਾ ਘੰਟਾ ਤੇ ਹੋ ਗਿਆ ਇਹ ਢੋਲ ਤੇ ਨਹੀਂ ਸਾਜੀ ਇੰਨੀ ਗੱਲ ਹੋਣੀ ਨਹੀਂ ਗੀ ਤੂੰ ਨੇ ਕਿਹਾ ਹੀ ਚੀਜ਼ ਨਾ ਬਸ ਬਸ ਆਹੀ ਇੱਕ ਦੋ ਕਰ ਲੇਗਾ ਬਸ ਨਾਲੇ ਕੋਈ ਰੋਲਾ ਨਹੀਂ ਖੈਰ ਨਹੀਂ ਨਹੀਂ ਸ਼ੇਖ ਤੇ ਬਹੁਤ ਸਾਰੀ ਸ਼ੇਖ ਤੇ ਹੋ ਸਕਦਾ ਹਾਂ ਲੇਕਿਨ ਭਾਈ ਆ ਮਾਫੀ ਨਾਲ ਯਾਰ ਦੇਖੋ ਨਾ ਢੋਲ ਵਾਲੇ ਸ਼ੇਖ ਹਾਂਜੀ 50% ਤੇ ਸ਼ੇਖ ਹੈ ਨਾ ਢੋਲ ਵਾਲੇ ਸ਼ੇਖ ਹਾਂਜੀ ਇੱਕ ਮੁਕੰਮਲ ਹੀ ਹਾਂ ਮੁਕੰਮਲ ਉਹ ਚੀਜ਼ ਜੀ ਹਾਂ ਲੈਵਲ ਹਾਂ ਸਹੀ ਗੱਲ ਆ ਸਾਡੇ ਪੂਰੇ ਦਫ਼ਤਰ 'ਚ ਤੂੰ ਨਾ ਹੋਵੇ ਤੇ ਰਿਦਮ ਵਜਾਉਣ ਵਾਲਾ ਕੋਈ ਨਹੀਂ ਹੁੰਦਾ ਆਏ ਹਾਲਾਂਕਿ ਗੁੱਜਰ ਵੀ ਆ ਜੱਟ ਵੀ ਆ ਕੋਈ ਵੀ ਨਹੀਂ ਰਾਣਾ ਵੀ ਆ ਅੰਸਾਰੀ ਵੀ ਆ ਮੁਗਲ ਵੀ ਅੰਦਰ ਲੇਕਿਨ ਉਹ ਕਿਸੇ ਕੋ ਸਿਰਫ ਚੀਮੇ ਦਾ ਕੰਮ ਸ਼ੁਕਰ ਹੈ ਉਸਤਾਦ- ਸੈਂਸ ਮਾਲਕ ਨੇ ਦਿੱਤੀ ਉਸਤਾਦ ਟੀਕੂ ਖਾਨ ਦੇ ਟੇਬਲ ਥੱਲੇ ਇੰਜ ਕਰਕੇ ਕੱਢਦਾ ਉਹਦਾ ਢੋਲ ਇੰਜ ਕਰਕੇ ਲਿਆਓ ਜੀ ਮੈਂ ਵਜਾਉਂਦਾ ਉਸਤਾਦ ਜੀ ਮਾਲਕ ਨੇ ਸੈਂਸ ਦਿੱਤੀ ਅੱਲਾ ਤੁਹਾਨੂੰ ਵੀ ਦੇਵੇ ਯਾਰ ਬਸ ਕਿਸੇ ਨਾਲ ਕਰੋਗੇ ਅਸੀਂ ਕਿ ਲੜਨਾ ਮਾਲਕ ਤੁਹਾਨੂੰ ਵੈਗਨ ਵੀ ਆਪਣੀ ਦੇ ਦੇਵੇ ਯਾਰ ਤੁਹਾਡੀ ਬੱਸਾਂ ਤੋਂ ਜਾਣ ਚ ਅੱਲਾ ਤੁਹਾਨੂੰ ਵੀ ਬੜੇ ਬੜੇ ਮੈਂ ਤੁਹਾਡੇ ਵਰਗੇ ਵੇਖੇ ਚੀਮੇ ਜਿਨ੍ਹਾਂ ਨੇ ਆਪਣੀ ਵੈਗਨ ਲੈ ਲਈ ਐਸ ਰੋਕ ਲੈਨ ਤੋਂ 6 ਜਾਣੇ ਬੈਠੇ ਹੁੰਦੇ ਯਕੀਨ ਕਰ ਸਹੀ ਮੈਂ ਗੱਲ ਢੋਲ ਵਾਲਿਆਂ ਨੂੰ ਕਈਆਂ ਨੂੰ ਬੈਗ ਸਮਾਉਂਦੇ ਆ ਵੇਖ ਲਿਆ ਵਾ, ਤੁਸੀਂ ਵੀ ਸੰਭਾਲ ਲਵੋ ਮਿੱਟੇ ਯਾਰ ਦੱਸ ਯਾਰ ਯਾਰ ਬੇਟੇ ਵੀ ਜ਼ਰੂਰੀ ਹਰ ਗੱਲ ਦਾ ਜਵਾਬ ਦੇਣਾ ਮੇਰੀ ਗੱਲ ਸੁਣ ਓ ਨਵੀਂ ਸਮਾਰਟ ਵਾਚ ਛੱਡੋ ਫਰੀਦ ਭਾਈ ਵਰਦੀਆਂ ਮਾਣੋ ਤੁਸੀਂ ਮੋਢਾ ਕਰੋ ਲਵਰਦੀਆਂ ਮਾਰੋ ਚਲੋ ਭਰਾਵਾ ਤੂੰ ਦੇ ਦੇ ਆਹੋ। ਨਹੀਂ, ਚਾਰ ਤੁਹਾਨੂੰ ਚਫੇਰੇ ਗੋਇਆ ਗਰੀਬ ਵਿਚਾਰਿਆਂ ਨੂੰ ਨਾ ਕੋਈ ਸਰਕਾਰੀ ਜਿੱਦਣ ਗੋਏ ਤੇ ਆਇਆ ਨਾ ਟੈਗ ਤੇ ਤੂੰ ਹਿਸਾਬ ਲਾ ਲਈ ਫਿਰ ਨਹੀਂ ਉਸਤਾਦ ਜੀ ਨੂੰ ਮੈਨੂੰ ਸਰਕਾਰੀ ਉਸਤਾਦ ਸੱਤਾ ਜੀ ਦੇ ਨੇ ਬਾਅਦ ਕੋ ਅਲਾਉਂਸ ਮਿਲਣਾ ਚਾਹੀਦਾ ਇਹਨਾਂ ਨੂੰ ਉਸਤਾਦ ਜੀ ਦੇਖੋ ਨਾ ਹੈਂ? ਸਰਕਾਰੀ ਸੱਤਾ ਦੇ ਕੋ ਅਲਾਉਂਸ ਮਿਲਣਾ ਚਾਹੀਦਾ ਨਹੀਂ ਨਹੀਂ ਇਹਦੇ ਵੱਡਿਆਂ ਨੂੰ ਨਹੀਂ ਮਿਲਿਆ ਕ੍ਰਿਕਟ ਦੇ ਟੀਮ 12 ਨਾ ਨਾ ਸਾਰੇ ਐਂਡ ਦੇ ਵਿਚਾਰੇ ਗਵਰਨਮੈਂਟ ਕੋਈ ਇਮਦਾਦ ਮੰਗਦੇ ਮੰਗਦੇ ਮਰ ਗਏ ਨਹੀਂ ਉਸਤਾਦ ਜੀ ਬੜੇ ਬੜੇ ਨੂੰ ਮਿਲੀਆਂ ਨੇ ਨਹੀਂ ਸੱਚ ਕਿਹਦੀ ਗੱਲ ਕਰਨ ਚਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਇਹਦੀ ਬੈਟਰੀ ਵੀ ਡਾਊਨ ਹੋ ਗਈ ਆ ਜਿੱਚ ਰਿਕਾਰਡ ਹੋ ਰਿਹਾ ਤੇ ਲਵ ਯੂ ਆਪਣਾ ਬਹੁਤ ਖਿਆਲ ਰੱਖੋ ਸਾਜੀ ਕੋਈ ਬੁਰਾ ਨਾ ਮਹਿਸੂਸ ਕਰੇ ਨਾ ਅਸੀਂ ਨਹੀਂ ਯਾਰ ਕਾ ਤੋਂ ਬੁਰਾ ਮਹਿਸੂਸ ਕਰਨਗੇ ਅਸੀਂ ਤੇ ਮਜ਼ਾਕ ਕਰਨ ਨੇ ਤੂੰ ਤਮੂਰ ਹੋ ਗਿਆ ਸ਼ੇਖ ਜਾਂ ਓਏ ਯਾਰ ਨਹੀਂ ਉਹਨਾਂ ਨੂੰ ਪਤਾ ਸਾਡਾ ਯਾਰ ਹਾਲੇ ਉਹਨਾਂ ਨੇ ਬੁਰਾ ਮਹਿਸੂਸ ਕਰਨਾ ਹੁਣ ਉਹਨਾਂ ਨੇ ਬੁਰਾ ਮਹਿਸੂਸ ਕਰਨਾ ਵਾ ਤੇ ਫਿਰ ਯਾਰ ਲਾਹਨਤ ਤੇਰੀ ਜ਼ਿੰਦਗੀ ਤੇ ਯਾਰ ਜੇ ਉਹਨਾਂ ਨੇ ਮੇਰੀ ਗੱਲ ਦਾ ਬੁਰਾ ਹੀ ਮਹਿਸੂਸ ਕਰਨਾ ਤੇ ਨਹੀਂ ਉਹਨੇ ਬੁਰਾ ਮਹਿਸੂਸ ਕਰਦੇ ਅਸੀਂ 5-6 ਬਰਾਦਰੀਆਂ ਦੇ ਇੱਥੇ ਬੈਠੀਆਂ ਅਸੀਂ ਆਪ ਠੀਕ ਆ ਅਸੀਂ ਸਾਰੇ ਇੱਕ ਹੀ ਆ ਉਸਤਾਦ ਜੀ ਨਹੀਂ ਅਸੀਂ ਸਾਰੇ ਇੱਕ ਨਹੀਂ ਨਹੀਂ ਅਸੀਂ ਸਾਰੇ 9-10 ਹੁੰਨੇ ਇੱਕ ਨਹੀਂ ਹੁੰਦੇ ਗੁੱਜਰ ਬੈਠਾ ਅੰਸਾਰੀ ਬੈਠਾ ਸ਼ੇਖ ਬੈਠਾ ਜੱਟ ਬੈਠਾ ਮੁਗਲ ਬੈਠਾ ਅਸੀਂ ਆਪਣੀ ਤਸਲੀਲ ਕਰ ਰਹੇ ਉਹਨੂੰ ਜੱਟ ਨਾ ਕਹੋ कॉमेडी के लिए साला कुछ भी करेगा ਵੀ ਕਰੇਗਾ ਯੈਸ ये स्लोगन कर लो कॉमेडी के लिए साला कुछ भी ਕੁਝ करेगा ਵੀ ਕਰੇਗਾ ਹਾਂ ਲੇਕਿਨ ਉਹਨੂੰ ਜੱਟ ਨਹੀਂ ਕਹਿਣਾ ਉਸਤਾਦ ਜੀ ਉਹਦਾ ਮਸਲਾ ਵਾ ਉਹਦਾ ਕੇਸ ਚੱਲਣ ਡਿਆ ਵਾ ਉਹ ਮੈਂ ਇਨਸ਼ਾਅੱਲਾ ਮੈਂ ਨਾ ਕੱਕੇ ਜੀ ਦੇ ਫਾਰਮ ਦਿੱਤੇ ਹੋਏ ਆ ਸ਼ਾਇਦ ਮੈਂ ਉਹ ਹੋ ਜਾਵਾਂ ਹਨਾ ਵੀ ਤੂੰ ਉਹ ਧੱਕੇ ਦੇ ਹੀ ਨਾ ਦੇ ਦਿੱਤੇ ਜਦੋਂ ਮੈਂ ਤੈਨੂੰ ਕਿਹਾ ਤੂੰ ਨਹੀਂ ਕਰ ਵਾਈਂਡ ਅਪ ਦਿਓ ਜੀ ਮੇਰਾ ਹੱਥ ਉੱਡ ਜਾਣਾ ਵਾਈਂਡ ਅਪ ਦੇ ਦਿਓ ਆਹ ਹੱਥ ਉੱਡ ਜਾਣਾ ਵਾ ਤੇਰੀ ਜ਼ੁਬਾਨ ਝੂਠੀ ਪਈ ਇਹਨੂੰ ਵੀ ਕਿਤੇ ਕੋਈ ਇੰਚੀ ਟੇਪ ਲੈ ਕੇ ਮਿਣ ਕਿੰਨੀ ਅੱਲਾ ਓਏ ਸ਼ੇਖ ਤੂੰ ਬੜਾ ਕਿਤੇ ਬੰਦ ਕਰਕੇ ਰੱਖਤੇ ਹਨਾ ਤੂੰ ਜੱਟਾ ਲਾ ਗਿਆ ਆ ਦੋ ਇਹਨੇ ਗੱਲਾਂ ਕੀਤੀਆਂ ਐਲੀਆਂ ਬਸ ਆਹੋ ਦੱਸ ਚਲੋ ਨਾਜ਼ਰੀਨ ਅੱਲਾ ਖੈਰ ਕਰੇ ਕਿਸੇ ਵੀ ਤੁਹਾਡੇ ਬੱਚੇ ਦਾ ਵਿਆਹ ਹੋਵੇ ਤੁਹਾਡੇ ਦਾ ਕਿਤੇ ਹਿਸਾਬ ਕਿਤਾਬ ਹੋਵੇ ਮੈਨੂੰ ਦੱਸਣਾ ਜੀ ਮੈਂ ਢੋਲ ਲੈ ਕੇ ਆਵਾਂ ਅਸੀਂ ਸਮਝ ਗਏ ਤੁਸੀਂ ਕੀ ਅਸੀਂ ਸਮਝ ਗਏ
ਮੈਂ ਭਾਈ ਛੈਨੇ ਤੇ ਜਾਵਾਂ। ਉਹ ਜਿਹੜਾ ਤੋਤਾ ਨਹੀਂ ਹੁੰਦਾ ਜਿਹੜਾ ਕਹਿੰਦਾ ਸਮਝ ਤੇ ਤੂੰ ਗਿਆ ਹੀ ਹੁਣ ਫੈਰੰਗ ਮੇਰੇ ਤੁਸੀਂ ਮੈਂ ਤੋਤਾ ਵਾਂ, ਤੁਸੀਂ ਉਹ ਸਮਝ ਤੁਸੀਂ ਗਏ ਹੋਣੇ। ਮੈਂ ਢੋਲ ਲੈ ਕੇ ਆਵਾਂਗਾ ਸਰ। ਫੈਰੰਗ ਮੇਰੇ ਲੋ ਫੈਰੰਗ ਮੈਂ ਕਰ ਲਓ ਜੀ ਫੈਰੰਗ ਹੈ ਦੇ ਲਓ, ਠੀਕ ਹੈ ਜੀ। ਔਰ ਉਹ ਫੈਰੰਗ ਵੀ ਉਹ ਜਿਹੜੀ ਅੰਡਰਗਰਾਉਂਡ ਫਾਇਰ ਨਹੀਂ ਸਾਰੀ ਇੱਥੇ ਫੈਰ ਹੁੰਦੇ ਜੀ। ਫੈਰਿੰਗ ਸਾਰੀ ਸਿਹੜੇ ਗਾਣੇ ਵਾਲੇ ਨਾਂ ਦੀ। ਤਾਂ ਡਬਾ ਤੇ ਹੁਣ ਤੇਰੇ ਜਦੋਂ ਉਹ ਬੋਲਣ ਦੇ ਨਾ ਤੂੰ ਇੱਕ ਜਣਾ ਕਰ ਲਓ ਤੇ ਤੂੰ ਕੱਤ ਵਿੱਚ ਚੱਲ ਯਾਰ ਤੂੰ ਚੁੱਪ ਕਰ ਜਾ ਕੀ ਗੱਲਾਂ ਕਰ। ਚੱਲ ਯਾਰ ਕਹਿੰਦਾ ਭੱਬੂ ਵੱਡਾ ਹੋਇਆ ਓਕੇ ਜੀ, ਅੱਲਾ ਹਾਫਿਜ਼ ਜੀ।